ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀਰਾ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀਰਾ ਸਾਹਿਬ ਅੱਜ 26 ਸਤੰਬਰ 2025 1200 ਨਾਨਕਸ਼ਾਹੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਫਨ ਕੈਨੇਡਾ ਰੋਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਠੋਕ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅਰਦਾਸ ਕਰਾਂਗੇ ਤੇ ਦੁਆ ਕਰਾਂਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਗ੍ਰੀਨਵੁੱਡ ਤੋਂ ਸਰਦਾਰ ਹਰਜਾਪ ਸਿੰਘ ਜਾਫੀ ਜੀ ਹੋਰਾਂ ਵੱਲੋਂ। ਸੋ ਇਹ ਟੀਵੀ 84 ਦੇ ਪੱਕੇ ਸਪੋਰਟਰ ਨੇ ਔਰ ਖਾਲਸਾ ਦੀ ਵੱਧ ਤੋਂ ਵੱਧ ਹਮਾਇਤ ਕਰਦੇ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜਾਪ ਸਿੰਘ ਜਾਫੀ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਅੱਜ ਕੱਲ੍ਹ ਪਾਕਿਸਤਾਨ ਤੇ ਪੂਰੇ ਮਿਹਰਬਾਨ ਨੇ। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਅਤੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਦਾ ਜਿਹੜਾ ਵਾਈਟ ਹਾਊਸ ਵਿਖੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਲਗਭਗ 1 ਘੰਟੇ ਦੀ ਮੀਟਿੰਗ ਹੋਈ ਔਰ ਬੋਡੀ ਲੈਂਗੁਏਜ ਅਤੇ ਆਪਟਿਕਸ ਇਸ ਗੱਲ ਦਾ ਸਬੂਤ ਹਨ ਕਿ ਭਾਰਤ ਪ੍ਰਤੀ ਸਖਤ ਰੁਖ ਰੱਖਣ ਵਾਲੇ ਪ੍ਰੈਜ਼ੀਡੈਂਟ ਟਰੰਪ ਪਾਕਿਸਤਾਨ ਪ੍ਰਤੀ ਮੋਮ ਦਿਲ ਹਨ। ਇਸ ਨਾਲ ਭਾਰਤੀ ਹੁਕੂਮਤ ਅਤੇ ਉਹਨਾਂ ਦੇ ਦੁਮਸ਼ੱਲੇ ਪੂਰੀ ਤਰ੍ਹਾਂ ਪਰੇਸ਼ਾਨ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਹਰਜਾਪ ਸਿੰਘ ਜਾਫੀ ਜਿਹੜੇ ਗ੍ਰੀਨਵੁੱਡ ਇੰਡੀਆਨਾ 'ਚ ਨਿਵਾਸ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਆਪਣੀ ਤਾਜ਼ਾ ਜਿਹੜੀ ਫੇਰੀ ਸੀ ਸਾਡੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਜਿਹੜਾ ਨਗਰ ਕੀਰਤਨ ਗ੍ਰੀਨਵੁੱਡ ਵਿਖੇ ਸੀ ਉਸ ਦੌਰਾਨ ਹਰਜਾਪ ਸਿੰਘ ਜਾਫੀ ਸਾਡੇ ਨਾਲ ਰਹੇ ਥਰੂ ਆਊਟ ਨਗਰ ਕੀਰਤਨ ਦੌਰਾਨ ਵੀ। ਬੜੇ ਕਾਮਯਾਬ ਬਿਜ਼ਨਸਮੈਨ ਨੇ। ਉਹਨਾਂ ਦੇ ਖਾਸ ਤੌਰ 'ਤੇ ਅੰਮ੍ਰਿਤਸਰੀ ਕੁਲਚੇ ਭਟੂਰੇ ਜਿਹੜੇ ਉਹਨਾਂ ਨੇ ਰੈਸਟੋਰੈਂਟ ਵੀ ਸ਼ੁਰੂ ਕੀਤਾ ਉਹਦੇ ਲਈ 100 ਮੀਲ ਤੋਂ ਡਰਾਈਵ ਕਰਕੇ ਲੋਕ ਆਉਂਦੇ ਨੇ। ਸਾਨੂੰ ਵੀ ਉਹਨਾਂ ਨੇ ਆਪਣੀ ਸਪੈਸ਼ਲਿਟੀ ਦਾ ਵਾਕਈ ਅੰਮ੍ਰਿਤਸਰ ਦਾ ਸਵਾਦ ਜਿਹੜਾ ਉਹਨਾਂ ਦੇ ਵਿੱਚ ਆਇਆ ਔਰ ਖੁਦ ਵੀ ਪੰਥਕ ਐਕਟਿਵਿਸਟ ਨੇ। ਉਹਨਾਂ ਨੇ ਇੱਕ ਸਟੇਜ ਦੇ ਉੱਤੇ ਸਿੱਖਸ ਫਾਰ ਜਸਟਿਸ ਦਾ ਸੋਸ਼ਲ ਮੀਡੀਆ ਮੁੱਢਲੇ ਦਿਨਾਂ ਦੇ ਵਿੱਚ ਮੈਨੇਜ ਕੀਤਾ ਔਰ ਪੂਰੀ ਗੈਰਤ ਔਰ ਧੜੱਲੇ ਦੇ ਨਾਲ ਪੰਥ ਦੀ ਗੱਲ ਕਰਦੇ ਨੇ। ਜਿਨ੍ਹਾਂ ਨੂੰ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਡਿਊਟੀ ਟੂ ਵਾਰ ਨੋਟਿਸ ਦਿੱਤਾ ਗਿਆ ਅਮਰੀਕਾ ਦੇ ਵਿੱਚ ਲਗਭਗ ਹਾਫ ਏ ਡਜ਼ਨ 6 ਦੇ ਕਰੀਬ ਐਕਟਿਵਿਸਟ ਉਹਨਾਂ 'ਚ ਹਰਜਾਪ ਸਿੰਘ ਜਾਫੀ ਵੀ ਸ਼ਾਮਲ ਨੇ। ਇਸੇ ਤਰ੍ਹਾਂ ਉਹਨਾਂ ਦੀ ਕੰਟਰੀਬਿਊਸ਼ਨ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਵੀ ਉਹ ਪੂਰੀ ਤਰ੍ਹਾਂ ਜਿਹੜਾ ਇਨਵੋਲਵ ਨੇ ਔਰ ਖੁਦ ਸਪੋਰਟਸਮੈਨ ਔਰ ਕਬੱਡੀ ਔਰ ਬਾਕੀਆਂ ਦੇ ਨਾਲ ਜੁੜੇ ਹੋਣ ਦੇ ਨਾਤੇ ਉਹ ਲੋਕਲੀ ਵੀ ਇਸ ਪਾਰਟ ਨੂੰ ਪ੍ਰਮੋਟ ਕਰਦੇ ਨੇ। ਬਹੁਤ ਸਾਰੇ ਰੈਸਲਰ ਔਰ ਹੋਰ ਐਕਟਿਵਿਸਟ ਵੀ ਜਿਹੜੇ ਨੇ ਸਾਨੂੰ ਮਿਲਣ ਆਏ। ਦਰਸ਼ਕ ਪਿਕਚਰਸ ਵੀ ਦੇਖ ਸਕਦੇ ਨੇ ਔਰ ਟੀਵੀ 84 ਦੇ ਖੈਰ ਖੁਆਹ ਨੇ। ਲਗਾਤਾਰਤਾ ਨਾਲ ਪ੍ਰੋਗਰਾਮ ਦੇਖਦੇ ਵੀ ਨੇ ਆਪਣਾ ਕਮੈਂਟ ਵੀ ਕਰਦੇ ਨੇ
ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਜਿਵੇਂ ਲਗਾਤਾਰਤਾ ਨਾਲ ਅਨਾਉਂਸ ਕਰ ਰਹੇ ਹਾਂ ਕਿ ਅਸੀਂ WhatsApp ਦੇ ਉੱਤੇ ਤੁਹਾਡੇ ਮੈਸੇਜ ਵੀ ਲੈਣਾ ਚਾਹੁੰਦੇ ਹਾਂ, ਜਿਨ੍ਹਾਂ ਨੂੰ ਅਸੀਂ ਖਾਸ ਤੌਰ 'ਤੇ ਕੁਐਸਚਨਸ ਮੈਸੇਜ ਦੇ ਰੂਪ ਦੇ ਵਿੱਚ, ਔਰ ਜਦੋਂ ਸਾਡੇ ਕੋਲ ਇਨਫ ਜਿਹੜੇ ਨੇ ਉਹ ਸਵਾਲ ਹੋਣਗੇ ਅਸੀਂ ਉਹਨਾਂ ਨੂੰ ਜਿਹੜਾ ਇੱਕ ਫਿਕਸ ਡੇ ਕਰ ਦਿਆਂਗੇ ਹਫਤੇ ਦੇ ਵਿੱਚ, ਉਸ ਦਿਨ ਉਹਨਾਂ ਦੇ ਜਵਾਬ ਦਿਆ ਕਰਾਂਗੇ। ਬੇਸ਼ੱਕ ਪਿਛਲੇ ਦਿਨਾਂ 'ਚੋਂ ਸਾਡੇ ਵੀਰ ਖਾਸ ਤੌਰ 'ਤੇ ਪਾਕਿਸਤਾਨ ਤੋਂ ਰਿਸਪੌਂਡ ਕਰਦੇ ਨੇ, ਪਰ ਉਹਨਾਂ ਦਾ ਕੋਈ ਸਵਾਲ ਨਹੀਂ ਹੁੰਦਾ, ਐਪਰੀਸ਼ੀਏਸ਼ਨ ਦੇ ਲਫ਼ਜ਼ ਹੁੰਦੇ ਨੇ, ਕਾਮੈਂਟ ਹੁੰਦੇ ਨੇ, ਅਸੀਂ ਐਪਰੀਸ਼ੀਏਟ ਕਰਦੇ ਹਾਂ ਉਹ। ਤੁਸੀਂ ਵੈਸੇ ਵੀ ਜਦੋਂ YouTube ਦੇ ਉੱਤੇ ਅਪਲੋਡ ਹੁੰਦਾ ਉਸ 'ਤੇ ਵੀ ਸੈਂਕੜਿਆਂ ਕਾਮੈਂਟ ਹੁੰਦੇ ਨੇ ਹਰ ਰੋਜ਼, ਐਪਰੀਸ਼ੀਏਬਲ ਹੈ। ਪਰ ਅਸੀਂ ਚਾਹੁੰਦੇ ਹਾਂ ਕਿ ਭਾਈ ਜਿਹੜੇ ਵੀ ਐਪਰੋਪਰੀਏਟ ਸਵਾਲ ਹੋਣ, ਢੁਕਵੇਂ ਸਵਾਲ ਵਿਸ਼ਿਆਂ ਦੇ ਉੱਤੇ ਵੀ, ਜਾਂ ਕੋਈ ਵੀ ਜਿਹੜਾ ਜਿਹਦੇ ਨਾਲ ਸਾਡੇ ਇੱਕ ਦੂਜੇ ਦੇ ਗਿਆਨ 'ਚ ਵਾਧਾ ਹੁੰਦਾ ਹੋਏ, ਉਹ ਤੁਸੀਂ 1.5 ਮਿੰਟ ਦੇ ਵਿੱਚ ਰਿਕਾਰਡ ਕਰਾ ਦਿਓ, ਔਰ ਉਸ ਨੂੰ ਤੁਸੀਂ ਉਹਦੀ ਵੀਡੀਓ ਵੀ WhatsApp ਦੇ ਉੱਤੇ ਕਰ ਸਕਦੇ ਹੋ, ਉਸ ਨੂੰ ਆਡੀਓ ਮੈਸੇਜ ਦੇ ਰੂਪ ਦੇ ਵਿੱਚ ਵੀ। ਔਰ ਸਾਡਾ ਨੰਬਰ ਹੈ WhatsApp ਨੰਬਰ 5166191984। ਇੱਕ ਵਾਰ ਫਿਰ 516-619-1984। ਦੂਸਰਾ ਅਸੀਂ ਇਹ ਵੀ ਦੱਸ ਦਈਏ ਕਿ ਭਾਰਤ ਦਾ ਖੂਨੀ ਰਜੀਮ, ਜਿਸ ਦੀ ਨੁਮਾਇੰਦਗੀ S ਜੈਸ਼ੰਕਰ ਫੋਰਨ ਮਿਨਿਸਟਰ ਦੇ ਤੌਰ 'ਤੇ ਕੱਲ੍ਹ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਆਪਣੀ ਤਕਰੀਰ ਦੇ ਰੂਪ ਦੇ ਵਿੱਚ ਕਰੇਗਾ, ਉਸ ਦੇ ਖਿਲਾਫ ਜ਼ੋਰਦਾਰ ਵਿਖਾਵੇ ਰੱਖੇ ਹੋਏ ਨੇ ਕਸ਼ਮੀਰੀ ਭੈਣਾਂ ਭਰਾਵਾਂ ਵੱਲੋਂ ਵੀ, ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਵਰਲਡ ਸਿੱਖ ਪਾਰਲੀਮੈਂਟ, ਅੱਡ-ਅੱਡ ਗੁਰਦੁਆਰਾ ਕਮੇਟੀਆਂ ਵੱਲੋਂ ਵੀ। ਯੂਨਾਈਟਿਡ ਨੇਸ਼ਨਸ ਦੇ ਬਿਲਕੁਲ ਸਾਹਮਣੇ 47th ਐਵਨਿਊ ਤੇ 1st ਸਟਰੀਟ, ਜਿਹੜਾ ਪੱਕੇ ਤੌਰ ਦੇ ਉੱਤੇ ਹੀ ਉਹਨੂੰ ਕੀ ਸਪੌਟ ਮਿਲਦਾ, ਉਹਨੂੰ ਸਾਡੀ TV 84 ਦੀ ਟੀਮ ਵੀ ਕਵਰ ਕਰੇਗੀ। ਔਰ ਅਸੀਂ ਇਹ ਰਿਕੁਐਸਟ ਕਰਦੇ ਹਾਂ ਕਿ ਸੈਚਰਡੇ ਹੈ ਕੱਲ੍ਹ, ਕੋਈ ਬਹੁਤਾ ਬਹਾਨਾ ਨਹੀਂ ਹੈ, ਕਿਉਂਕਿ ਮੋਸਟਲੀ ਜਦੋਂ ਵਰਕਿੰਗ ਡੇ 'ਚ ਹੁੰਦਾ ਉਦੋਂ ਥੋੜ੍ਹੀ ਦਿੱਕਤ ਹੁੰਦੀ ਹੈ। ਸੋ ਵੱਡੀ ਗਿਣਤੀ 'ਚ ਸਾਡੇ ਵੀਰ ਭੈਣਾਂ ਇਸ ਦੇ ਵਿੱਚ ਸ਼ਮੂਲੀਅਤ ਕਰਨ, ਕਿਉਂਕਿ ਇੰਪੋਰਟੈਂਟ ਹੁੰਦਾ ਹੈ ਮੈਸੇਜ ਦੇਣਾ। ਇਹ ਠੀਕ ਹੈ ਕਿ ਇਹ ਵੀ ਕਹਿਣਗੇ ਜੀ ਸਿਰਫ ਨਾਅਰੇ ਲਾਉਣ ਨਾਲ ਜਾਂ ਪ੍ਰੋਟੈਸਟ ਕਰਨ ਨਾਲ ਤਾਂ ਮੁਲਕ ਨਹੀਂ ਬਣ ਜਾਂਦੇ, ਬਿਲਕੁਲ ਠੀਕ ਹੈ, ਲੇਕਿਨ ਜਦੋਂ ਤੱਕ ਇੱਕ ਵੀ ਕਿਸੇ ਖਿੱਤੇ ਦਾ ਵਛਿੰਦਾ ਬਾਂਹ ਚੁੱਕ ਕੇ ਕਹਿੰਦਾ ਕਿ ਮੈਂ ਇਸ ਰਜੀਮ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿਆਂਗਾ, ਮੈਂ ਆਪਣੀ ਆਜ਼ਾਦੀ ਚਾਹੁੰਦਾ, ਉਦੋਂ ਤੱਕ ਉਹ ਤਹਿਰੀਕ ਜ਼ਿੰਦਾ ਹੁੰਦੀ ਹੈ। ਔਰ ਜਿਸ ਤਹਿਰੀਕ ਲਈ, ਜਿਸ ਨਜ਼ਰੀਏ ਲਈ ਖੂਨ ਡੁੱਲਿਆ ਹੋਏ, ਉਹ ਕਦੇ ਵੀ ਜਿਹੜਾ ਨਜ਼ਰੀਆ ਜਾਂ ਤਹਿਰੀਕ ਮਰਦੀ ਨਹੀਂ ਹੈ। ਔਰ ਉਹ ਸਾਡੀ ਖਾਲਿਸਤਾਨ ਦੀ ਸਟਰਗਲ ਦੇ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਖੂਨ ਡੋਲਿਆ ਹੋਇਆ। ਹੁਣ ਵੀ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਵੈਪਨ ਦੇ ਖਿਲਾਫ ਸਿੱਖ ਡਟ ਕੇ ਖਲੋਤੇ ਨੇ, ਔਰ ਥਾਂ ਦੇ ਉੱਤੇ ਜਿਹੜਾ ਇਹਨਾਂ ਨੂੰ ਅਸੀਂ ਜਵਾਬ ਦਿੰਦੇ ਹਾਂ, ਇਹਨਾਂ ਦਾ ਮੂੰਹ ਤੋੜਦੇ ਹਾਂ। ਸੋ ਕੱਲ੍ਹ ਵੀ ਸਾਡੀ ਜਿਹੜੀ ਹੈ ਪਾਰਟਿਸਪੇਸ਼ਨ ਦੇ ਨਾਲ ਅਸੀਂ ਇੰਡੀਅਨ ਸਿਸਟਮ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਹਾਡਾ ਖੌਫ ਦਾ ਹਥਿਆਰ ਟਰਾਂਸਨੈਸ਼ਨਲ ਰਿਪਰੈਸ਼ਨ, ਇਸ ਨੇ ਸਾਨੂੰ ਖੌਫਜ਼ਦਾ ਨਹੀਂ ਕੀਤਾ, ਰਾਦਰ ਇਸ ਨੇ ਸਾਡੇ ਇਸ ਵਿਸ਼ਵਾਸ ਨੂੰ ਹੋਰ ਬਲ ਦਿੱਤਾ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਸੋ ਵੱਡੀ ਗਿਣਤੀ ਦੇ ਵਿੱਚ ਸਾਡੇ ਵੀਰ ਭੈਣਾਂ ਇਸ ਪ੍ਰੋਟੈਸਟ ਦੇ ਵਿੱਚ, ਟਾਈਮਿੰਗ ਜਿਹੜੀ ਹੈ ਉਹ 11 ਤੋਂ ਲੈ ਕੇ 2 ਵਜੇ ਤੱਕ ਹੈ, ਉੱਥੇ ਪਹੁੰਚਣ ਜ਼ਰੂਰ। ਦੇਖੋ, ਗੱਲ ਨਿੱਜੀ ਜ਼ਿੰਦਗੀ ਦੀ ਹੋਏ ਜਾਂ ਕੌਮਾਂ ਦੀ ਜ਼ਿੰਦਗੀ ਦੀ ਹੋਏ ਜਾਂ ਮੁਲਕਾਂ ਦੇ ਰਿਸ਼ਤੇ ਹੋਣ, ਕਿਵੇਂ ਚੀਜ਼ਾਂ ਬਦਲਦੀਆਂ ਨੇ। ਵੈਸੇ ਤਾਂ ਅਸੀਂ ਰੂਹਾਨੀਅਤ 'ਚ ਯਕੀਨ ਰੱਖਣ ਵਾਲੇ ਜਦੋਂ ਰੱਬ ਦੀਆਂ ਬਖਸ਼ਿਸ਼ਾਂ ਜਾਂ ਰੱਬ ਦੇ ਕੌਤਕ ਉਸ ਦੀ ਗੱਲ ਕਰਦੇ ਹਾਂ ਤੇ ਅਸੀਂ ਇਹ ਕਹਿੰਦੇ ਹਾਂ ਕਿ ਧਰਤੀ ਤੇ ਆਕਾਸ਼ ਚੜ੍ਹਾਵੇ, ਚੜ੍ਹੇ ਆਕਾਸ਼ ਗਿਰਾਵੇ, ਕਿ ਇਹ ਰੱਬ ਦਾ ਜਿਹੜਾ ਹੁਕਮ ਹੈ ਉਸ ਦੇ ਥੱਲੇ ਕੋਈ ਜ਼ਮੀਨ ਤੇ ਰਿੰਗਦਾ ਹੋਇਆ ਜਿਹੜਾ ਰੱਬ ਦੀ ਰਹਿਮਤ ਹੋਏ ਤੇ ਉਹ 7ਵੇਂ ਅਸਮਾਨ ਤੇ ਪਹੁੰਚ ਜਾਂਦਾ, ਤੇ ਜਿਹੜਾ ਕੋਈ ਫਰਾਉਨ ਵਾਂਗ 7ਵੇਂ ਅਸਮਾਨ ਦੇ ਉੱਤੇ ਜਿਹੜਾ ਹੈ ਉਹ ਆਪਣੀ ਮੌਜੂਦਗੀ ਦੇ ਨਾਲ ਬਾਕੀਆਂ ਦੇ ਲਈ ਇੱਕ ਸਿਰਦਰਦ ਬਣਿਆ ਹੁੰਦਾ, ਉਹਨੂੰ ਰੱਬ ਪਟਕਾ ਕੇ ਧਰਤੀ ਦੇ ਉੱਤੇ ਮਾਰਦਾ। ਇਹ ਨਿੱਜੀ ਜ਼ਿੰਦਗੀ 'ਚ ਵੀ ਅਸੀਂ, ਔਰ ਇਸੇ ਨੂੰ ਹੀ ਜਦੋਂ ਹੰਕਾਰ ਜਾਂ ਐਰੋਗੈਂਸ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਤਾਂ ਉਹਨਾਂ ਨੇ ਫਰਮਾਇਆ ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ,
बड़े बड़े हंकारिया नानक गर्भ गले कि ਜਿਹੜਾ ਹੰਕਾਰ ਦੇ ਵਿੱਚ ਹੁੰਦਾ ਹੈ, ਐਰੋਗੈਂਸ 'ਚ ਹੁੰਦਾ ਹੈ, ਉਹਨੂੰ ਕਿਸੇ ਨੂੰ ਉਹਨੂੰ ਤਬਾਹ ਕਰਨ ਦੀ ਲੋੜ ਨਹੀਂ ਹੁੰਦੀ। ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ, ਉਹ ਉਸ ਪ੍ਰਾਈਡ ਦੇ ਨਾਲ ਹੀ ਗਲ ਜਾਂਦੇ ਨੇ। ਉਹਨਾਂ ਦੀ ਐਰੋਗੈਂਸ ਹੀ ਉਹਨਾਂ ਦਾ ਜਿਹੜਾ ਖਾਤਮਾ ਕਰ ਦਿੰਦੀ ਹੈ। ਹੁਣ ਜੇ ਭਾਰਤ ਦੀ ਫੋਰਨ ਪਾਲਿਸੀ ਦੇਖਣੀ ਹੋਏ, ਖਾਸ ਤੌਰ 'ਤੇ 2014 ਤੋਂ ਜਦੋਂ ਕਿ ਮੋਦੀ ਪ੍ਰਾਈਮ ਮਿਨਿਸਟਰ ਬਣਿਆ, 11 ਸਾਲ ਥਰਡ ਟਰਮ ਉਹਦੀ ਹੈ, 2014 2019 2024 'ਚ ਭਾਵੇਂ ਬੀਜੇਪੀ ਨੂੰ ਐਬਸੋਲੂਟ ਮੈਜੋਰਿਟੀ ਨਹੀਂ ਮਿਲੀ, ਪਰ ਕੋਲੀਸ਼ਨ ਗਵਰਨਮੈਂਟ ਨੂੰ ਉਹ ਹੈਡ ਕਰ ਰਿਹਾ। ਔਰ ਪਹਿਲੇ ਮੁੱਢਲੇ ਦਿਨ ਔਰ ਅੱਜ ਜਿੱਥੇ ਭਾਰਤ ਫਸਿਆ ਹੋਇਆ, ਇਹ ਅਸਮਾਨ ਤੋਂ ਜ਼ਮੀਨ ਦੇ ਉੱਤੇ ਪਟਕਣ ਵਾਲੀ ਗੱਲ ਭਾਰਤ ਦੇ ਨਾਲ ਹੋਈ, ਖਾਸ ਤੌਰ 'ਤੇ ਅਮਰੀਕਾ ਦੇ ਹਵਾਲੇ ਨਾਲ। ਉਹ ਅਮਰੀਕਾ ਜਿਹੜਾ ਪਾਕਿਸਤਾਨ ਪ੍ਰਤੀ ਬਿਲਕੁਲ ਬੇਦਿਲ ਸੀ। ਜੇ ਅਸੀਂ ਪ੍ਰੈਜ਼ੀਡੈਂਟ ਬਾਈਡਨ ਦੀ ਟਰਮ ਦੇਖੀਏ, 2000 ਜਿਹੜੀ ਹੈ ਸੈਕੰਡ ਟਰਮ ਬਾਈਡਨ ਫਸਟ ਟਰਮ, ਕਿਉਂਕਿ ਸੈਕੰਡ ਦੇ ਵਿੱਚ ਤਾਂ ਉਹਨੇ ਵਿਦਡਰਾ ਕਰਨਾ ਪਿਆ ਉਹਨੂੰ ਉਮਰ ਦੇ ਫੈਕਟਰ ਕਰਕੇ, ਔਰ ਜਿਵੇਂ ਪ੍ਰੈਜ਼ੀਡੈਂਟ ਟਰੰਪ ਉਹਦੇ ਬਾਰੇ ਸਲੀਪੀ ਜੋ ਕਹਿੰਦਾ, ਲੇਕਿਨ ਇੱਕ ਟਰਮ ਹੀ ਜਿਹੜੀ ਸੀ ਉਸ ਨੇ ਇਹ ਦੱਸ ਦਿੱਤਾ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਤਾਂ ਇਵੇਂ ਹੀ ਸੀ ਜਿਵੇਂ ਇੰਡੀਅਨ ਰਜੀਮ ਦੀ ਐਕਸਟੈਂਸ਼ਨ ਹੋਏ। ਹਾਲਾਂ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੀ ਜਿਹੜੀ ਹੈ, ਜਿਹੜੇ ਉਹਦੇ 'ਚ ਟਰੰਪ ਬਹੁਤ ਜ਼ਿਆਦਾ ਭਾਰਤ ਪ੍ਰਤੀ ਉਲਾਰ ਸੀ। ਔਰ ਇਹੀ ਕਾਰਨ ਹੈ ਵੀ ਟਰੰਪ ਨੂੰ ਤਾਂ ਇਹ ਜਿਹੜੇ ਹਿੰਦੂ ਤਵੀ ਨੇ ਇਵੇਂ ਹੀ ਸਮਝਦੇ ਸੀ ਕਿ ਵੀ ਇਹ ਵੀ ਸਨਾਤਨੀ ਹਿੰਦੂ ਹੀ ਹੈ, ਕਿਉਂਕਿ ਜਿਸ ਕਿਸਮ ਦੀ ਆਈਡੀਓਲੋਜੀ ਉਹਦੇ ਥੱਲੇ, ਜਿਵੇਂ ਉਹ ਉੱਥੇ ਕਿਸੇ ਨੂੰ ਟੋਲਰੇਟ ਨਹੀਂ ਕਰਦੇ, ਮੁਸਲਮਾਨਾਂ, ਸਿੱਖਾਂ, ਦਲਿਤਾਂ, ਈਸਾਈਆਂ ਪ੍ਰਤੀ ਜੋ ਰਵੱਈਆ ਹੈ, ਔਰ ਕਾਫੀ ਅਰਸਾ ਪਹਿਲਾਂ ਤੋਂ ਹੀ ਜਿਹੜੀ RSS ਦੀ ਆਈਡੀਓਲੋਜੀ ਵਾਲੇ ਨੇ, ਉਹਨਾਂ ਨੇ ਅਮਰੀਕਾ ਦੇ ਵਿੱਚ ਖਾਸ ਤੌਰ 'ਤੇ ਇਹਨਾਂ ਦੀ ਬਾਈਬਲ ਬੈਲਟ ਦੇ ਵਿੱਚ ਜਿਹੜੇ ਐਕਸਟ੍ਰੀਮ ਆਈਡੀਓਲੋਜੀ ਵਾਲੇ ਨੇ, ਉਹਨਾਂ ਨਾਲ ਜਿਹੜੀ ਹੈ ਉਹ ਕੰਪਰੋਮਾਈਜ਼ ਕੀਤਾ ਹੋਇਆ, ਜਿਸ ਨੂੰ ਤੁਸੀਂ ਅੱਟੀ ਸੱਟੀ ਕਹਿੰਦੇ ਹਾਂ ਅਸੀਂ, ਵੀ ਅੱਟੀ ਸੱਟੀ ਲਾਈ ਹੋਈ ਹੈ ਨਾ, ਔਰ ਉਸ ਦੇ ਥੱਲੇ ਉਹਨਾਂ ਨੂੰ ਫਿੱਟ ਬਹਿੰਦਾ ਸੀ। ਔਰ ਇਹੀ ਕਾਰਨ ਹੈ ਕਿ ਵੀ ਜੇ ਗੁਜਰਾਤ ਦੇ ਵਿੱਚ ਇੱਕ ਫੰਕਸ਼ਨ ਕੀਤਾ ਜਾਂਦਾ ਤੇ ਨਮਸਤੇ ਟਰੰਪ, ਲੱਖਾਂ ਲੋਕ ਆਪਣੇ ਨਾਂ ਤੇ ਹੀ ਜਿਉਂਦੇ ਜੀ, ਉਹਨੇ ਸਟੇਡੀਅਮ ਬਣਵਾ ਲਿਆ ਮੋਦੀ ਨੇ, ਉਹਦੇ 'ਚ ਇਕੱਠੇ ਕੀਤੇ ਜਾਂਦੇ ਨੇ, ਬਾਂਹ ਫੜ ਕੇ ਐਂ ਘੁਮਾਉਂਦਾ ਜਿਵੇਂ ਉਹ ਜਿਹੜਾ ਜਦੋਂ ਕੁਸ਼ਤੀ ਦੇ ਵਿੱਚ ਜਿਹੜਾ ਚੈਂਪੀਅਨਸ਼ਿਪ ਜਿੱਤ ਲੈਂਦਾ, ਰੁਮਾਲੀ ਜਿੱਤ ਲੈਂਦਾ, ਉਸ ਨੂੰ ਫਿਰ ਉਹ ਸਾਰਾ ਉਹ ਟਰੈਕ ਦਾ ਗੇੜਾ ਦਿੰਦਾ। ਇਵੇਂ ਟਰੰਪ ਦੇ ਨਾਲ ਉਹ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਗੇੜਾ ਦੇ ਰਿਹਾ ਸੀ। ਫਿਰ ਐਨ ਇਲੈਕਸ਼ਨ ਤੋਂ ਠੀਕ ਪਹਿਲਾਂ ਹਿਊਸਟਨ ਟੈਕਸਾਸ ਦੇ ਵਿੱਚ ਹੌਡੀ ਮੋਡੀ ਦੇ ਥੱਲੇ ਟਰੰਪ ਦੀ ਬਾਂਹ ਫੜ ਕੇ ਜਿਹੜਾ ਅਬ ਕੀ ਵਾਰ ਟਰੰਪ ਸਰਕਾਰ ਵੋਟਾਂ ਮੰਗ ਰਿਹਾ ਸੀ। ਹਿੰਦੂ ਹਵਨ ਕਰ ਰਹੇ ਸੀ, ਪੂਜਾ ਕਰ ਰਹੇ ਸੀ। ਟਰੰਪ ਦੇ ਜਨਮ ਦਿਨ ਮੌਕੇ ਉਹਦੇ ਮੂੰਹ ਨੂੰ ਕੇਕ ਲਾਉਣ ਦਾ ਕੰਮ ਆਮ ਜਿਹਾ ਹੋ ਗਿਆ ਸੀ, ਔਰ ਉਹਨਾਂ ਨੂੰ ਲੱਗਦਾ ਸੀ ਕਿ ਵੀ ਟਰੰਪ ਮੋਦੀ ਹੈ ਤੇ ਮੋਦੀ ਟਰੰਪ ਹੈ। ਅਜੇ ਇਹ ਨਹੀਂ ਹੈ ਵੀ ਕਿਤੇ ਮੋਦੀ ਨੇ ਇਹ ਬਿਆਨ ਨਹੀਂ ਦਿੱਤਾ ਕਿ ਵੀ ਇਹ ਤਾਂ ਸਾਡਾ ਜਿਹੜਾ ਟਰੰਪ ਹੈ ਇਹ ਵੀ ਪੁਨਰ ਜਨਮ ਹੀ ਹੋਇਆ, ਦੁਬਾਰਾ ਰੀਬਰਥ ਹੋਇਆ ਉਹਦਾ, ਇਹ ਫਲਾਣੇ ਜਨਮ ਦੇ ਵਿੱਚ ਫਲਾਣਾ ਰਿਸ਼ੀ ਸੀ। ਇਹਨਾਂ ਨੂੰ ਤਾਂ ਆਮ ਹੁੰਦਾ ਨਾ ਇਸ ਕਿਸਮ ਦੀ ਕਹਾਣੀਆਂ ਘੜ ਦਿੰਦੇ ਨੇ ਕਿ ਵੀ ਉਹਨਾਂ ਨੇ ਹਰ ਕੁਛ ਆਪਣੇ ਨਾਲ, ਜਿਵੇਂ ਅੱਜ ਹੀ ਮੈਂ ਕਿਸੇ ਹਿੰਦੂ ਤਵੀ ਦੀ ਪੋਸਟ ਦੇਖ ਰਿਹਾ ਸੀ ਕਿ ਅਮਰੀਕਾ 'ਚ ਸਾਰੇ ਗੋਰੇ ਜਾਂ ਦੂਜੇ ਜਿਹੜੇ ਆਏ ਨੇ ਇਹ ਇਮੀਗ੍ਰੈਂਟ ਨੇ, ਇੱਥੋਂ ਦੇ ਰਹਿਣ ਵਾਲੇ ਜਿਹੜੇ ਨੇਟਿਵ ਇੰਡੀਅਨ ਨੇ ਉਹ ਸਨਾਤਨੀ ਹਿੰਦੂ ਨੇ। ਉਹ ਕਹਿੰਦੇ ਅਮਰੀਕਾ ਵੀ ਸਾਡਾ ਮੁਲਕ ਹੈ ਵੀ। ਮੈਂ ਕਿਹਾ ਕਿ ਵੀ ਤੁਸੀਂ ਹੱਦ ਹੋ ਗਈ ਹੈ ਇਹਨਾਂ ਦੀ, ਪਰ ਕਹਿਣਾ ਹੀ ਹੈ ਜੋ ਮਰਜ਼ੀ ਹੋ, ਕਿਉਂਕਿ ਮਾਈਥੋਲੋਜੀ ਉਹਨਾਂ ਦੀ ਹੈ, ਮਿਥਿਹਾਸ ਹੈ, ਕਹਾਣੀ ਘੜਦੇ ਨੇ ਇਸ ਕਿਸਮ ਦਾ ਦਿਲਚਸਪ ਵਿੱਚ ਕੋਈ ਫਿੱਟ ਕਰਦੇ ਨੇ ਨਟੰਕੀ ਕਿ ਉਹ ਇਟ ਲੁਕਸ ਫਨੀ, ਲੇਕਿਨ ਉਹ ਕਲੇਮ ਜਿਹਨੂੰ ਮਰਜ਼ੀ ਕਰੀ ਜਾਣ ਕਿ ਜੀ ਇਹ ਸਨਾਤਨੀ ਨੇ। ਹੁਣ ਇਸ ਕੰਟੈਕਸਟ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪਹਿਲੀ ਟਰਮ ਵੇਲੇ ਉਦੋਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸੀ, ਉਹਨਾਂ ਨੂੰ ਸੱਦਿਆ ਵੀ ਸੀ, ਮੀਟਿੰਗ ਵੀ ਕੀਤੀ, ਬੜੇ ਐਪਰੀਸ਼ੀਏਸ਼ਨ ਵਾਲੇ ਅਲਫਾਜ਼ ਕਹੇ। ਪਰ ਜੇ ਗਰਾਊਂਡ ਤੇ ਦੇਖਣਾ ਹੋਏ ਤੇ ਉਹੀ ਪੀਰੀਅਡ ਹੈ ਟਰੰਪ ਦੀ ਪਹਿਲੀ ਟਰਮ ਔਰ ਜਦੋਂ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਸੀ ਕਿ ਭਾਰਤ ਨੇ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 370 ਦੇ ਨਾਲ ਔਰ 35A ਦੇ ਨਾਲ ਦਿੱਤਾ ਹੋਇਆ ਸੀ, ਉਹ ਖਤਮ ਕੀਤਾ।
ਜੰਮੂ ਕਸ਼ਮੀਰ ਦਾ ਸੂਬੇ ਦੇ ਤੌਰ ਤੇ ਵਜੂਦ ਖਤਮ ਕਰ ਦਿੱਤਾ, ਉਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਇੱਕ ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ, ਉਹਦੇ ਚੋਂ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਇਹ ਵੱਖਰੀ ਕਹਾਣੀ ਹੈ ਕਿ ਹੁਣ ਲੱਦਾਖ ਕਿਵੇਂ ਇਹਨਾਂ ਦੇ ਗਲ ਪੈ ਗਿਆ, ਬਾਕੀ ਤਾਂ ਜੋ ਉਹਨਾਂ ਦਾ ਚੱਲ ਹੀ ਰਿਹਾ ਸੀ। ਹੁਣ ਇਹ ਹੋ ਨਹੀਂ ਸਕਦਾ ਕਿ ਉਸ ਪੀਰੀਅਡ ਦੇ ਵਿੱਚ ਇੰਨਾ ਵੱਡਾ ਜਿਹੜਾ ਕੰਮ ਹੈ ਇੰਡੀਆ ਨੇ, ਜਿੱਥੇ ਕਿ UN ਸਿਕਿਉਰਿਟੀ ਕੌਂਸਲ ਦੇ 15-16 ਰੈਜ਼ੋਲੂਸ਼ਨ ਜੰਮੂ ਕਸ਼ਮੀਰ ਦੇ ਉੱਤੇ ਡਿਸਪਿਊਟਡ ਟੈਰੀਟਰੀ ਕਿ ਅਮਰੀਕਾ ਦੀ ਮਰਜ਼ੀ ਤੋਂ ਬਿਨਾਂ ਕੀਤਾ ਹੋਏ। ਇਹ ਤਾਂ ਸ਼ਾਇਦ ਨਾ ਹੋਏ ਕਿ ਵੀ ਅਮਰੀਕਾ ਦੇ ਕਹਿਣ ਤੇ ਕੀਤਾ ਹੋਏ, ਲੇਕਿਨ ਅਮਰੀਕਾ ਨੂੰ ਦੱਸਿਆ ਜ਼ਰੂਰ ਹੋਏਗਾ ਜੇ ਪੁੱਛਿਆ ਨਾ ਹੋਏ। ਬਿਲਕੁਲ। ਲੇਕਿਨ ਇਹਦੇ ਬਾਵਜੂਦ ਟਰੰਪ ਨੇ ਇਮਰਾਨ ਖਾਨ ਦੀ ਤਾਰੀਫ ਦੇ ਵਿੱਚ ਕਸੀਦੇ ਪੜ੍ਹੇ, ਤੇ ਇਸ ਤੋਂ ਬਿਯੋਂਡ ਗਰਾਊਂਡ ਦੇ ਉੱਤੇ ਤਾਂ ਟਰੰਪ ਦੀ ਇੰਡੀਆ ਪੱਖੀ ਲਾਈਨ ਨਹੀਂ ਰਹੀ। ਈਵਨ ਚਾਬਹਾਰ ਪੋਰਟ ਜਿਹੜੀਆਂ ਸੈਂਕਸ਼ਨ ਸੀ ਈਰਾਨ ਦੇ ਉੱਤੇ, ਇੰਡੀਆ ਨੂੰ ਐਗਜ਼ੈਂਪਸ਼ਨ ਦੇ ਦਿੱਤੀ ਕਿ ਵੀ ਉਹ ਸਿੱਧਾ ਡੀਲ ਕਰ ਸਕਦਾ ਉਸ ਚਾਬਹਾਰ ਦੇ ਨਾਲ। ਹੁਣ ਇਸ ਫਿਰ ਦੈਨ ਬਾਈਡਨ ਐਡਮਿਨਿਸਟ੍ਰੇਸ਼ਨ, ਉਹ ਤਾਂ ਕਿਆ ਕਹਿਣੇ, ਬੜੇ ਮੀਆਂ ਤੋਂ ਬੜੇ ਮੀਆਂ, ਛੋਟੇ ਮੀਆਂ ਸੁਭਾਨ ਅੱਲਾ। ਉਹਨੇ ਤਾਂ ਐਂ ਲੱਗਾ ਕਿ ਵੀ ਜਿਵੇਂ ਭਾਰਤੀ ਮੋਦੀ ਦੀ ਹਕੂਮਤ ਹੀ ਅਮਰੀਕਾ ਦੇ ਵਿੱਚ ਹੀ, ਕਿਉਂਕਿ ਹੁਣ ਜਿੰਨੇ ਸਕੈਂਡਲ ਨਿਕਲ ਰਹੇ ਨੇ H1B ਦੇ, 72% ਵੀਜ਼ੇ H1B ਦੇ ਥੱਲੇ ਭਾਰਤੀਆਂ ਨੂੰ। ਆਪਣੇ ਬਾਈਡਨ ਦੇ ਐਡਮਿਨਿਸਟ੍ਰੇਸ਼ਨ 'ਚ 120 ਤੋਂ ਜ਼ਿਆਦਾ ਭਾਰਤੀ ਮੂਲ ਦੇ ਲੋਕ ਕਿਸ ਲੈਵਲ ਦੇ ਫਰਾਡ ਹੋਏ, ਕਿਸ ਲੈਵਲ ਦੇ। ਔਰ ਯੂਕਰੇਨ ਵਾਰ ਸ਼ੁਰੂ ਕਰ ਲਈ ਬਾਈਡਨ ਨੇ, ਲੇਕਿਨ ਇੰਡੀਆ ਉਹੀ ਜਿਹੜਾ 1% ਆਇਲ ਰਸ਼ੀਆ ਤੋਂ ਲੈਂਦਾ ਸੀ, ਕਰੂਡ ਆਇਲ 42% ਲੈਣ ਲੱਗ ਗਿਆ ਆਪਣੀਆਂ ਨੀਡਸ ਲਈ, ਨਹੀਂ ਜਿਵੇਂ ਚਾਈਨਾ ਵੀ ਲੈਂਦਾ ਆਪਣੀਆਂ ਨੀਡਸ ਲਈ, ਪਰ ਉਹਨੂੰ ਰੀਪ੍ਰੋਸੈਸ ਕਰਕੇ ਯੂਰਪ ਦੀ ਮਾਰਕੀਟ 'ਚ ਵੇਚਣ ਲੱਗ ਗਿਆ। ਹੁਣ ਇਧਰੋਂ 1 ਟ੍ਰਿਲੀਅਨ 2 ਟ੍ਰਿਲੀਅਨ ਯੂਕਰੇਨ ਨੂੰ ਮਦਦ ਵੀ ਜਾ ਰਹੀ ਹੈ, ਮਰਨ ਦੇ ਲਈ ਲੋਕ ਵੀ ਮਰ ਰਹੇ ਨੇ, ਲੇਕਿਨ ਕਦੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਔਰ ਇੰਡੀਆ ਨੇ UN ਜਨਰਲ ਅਸੈਂਬਲੀ 'ਚ ਅਦਰਵਾਈਜ਼ ਯੂਕਰੇਨ ਦੇ ਮੁੱਦੇ ਤੇ ਰਸ਼ੀਆ ਦੇ ਹੱਕ 'ਚ ਹੀ ਵੋਟ ਪਾਈ। ਲੇਕਿਨ ਇਨਾ ਡੈਡ ਐਡਮਿਨਿਸਟ੍ਰੇਸ਼ਨ ਸੀ ਬਾਈਡਨ ਦਾ, ਜਾਂ ਇਨਾ ਇੰਡੀਆ ਦੀ ਸਪੈਲ ਥੱਲੇ ਸੀ, ਪਤਾ ਨਹੀਂ ਉਹਨੂੰ ਮੋਦੀ ਇੱਥੇ ਆ ਕੇ ਬਾਈਡਨ ਨੂੰ, ਉਹਦੀ ਬਾਈਡਨ ਦੀ ਘਰ ਵਾਲੀ ਨੂੰ ਕੋਈ ਹੀਰੇ ਦੀ ਮੁੰਦਰੀ ਮੰਦਰੀ ਵੀ ਦੇ ਗਿਆ ਸੀ, ਪਤਾ ਨਹੀਂ ਕੋਈ ਤਾਂਤਰਿਕ ਵਿੱਚ ਕੋਈ ਮੰਤਰ ਪੜਿਆ ਹੋਇਆ ਜਾਂ ਕੀ ਦਿੱਤਾ ਹੈ ਉਹਨੂੰ, ਕਿ ਵੀ ਜਾਂ ਕੀ ਸਗਾਇਆ ਜਿਹਨੂੰ ਕਹਿੰਦੇ ਨੇ, ਕਿ ਉਹ ਬਿਲਕੁਲ ਹੀ ਅੱਖਾਂ ਬੰਦ ਕੀਤੀਆਂ ਹੋਈਆਂ ਸੀ। ਪ੍ਰੈਜ਼ੀਡੈਂਟ ਟਰੰਪ ਦੀ ਸੈਕੰਡ ਟਰਮ, ਔਰ ਅਸੀਂ ਜਨਵਰੀ ਤੋਂ ਹੁਣ ਤੱਕ ਆਲਮੋਸਟ 6 ਮਹੀਨੇ ਬੀਤ ਗਏ ਨੇ ਜੇ ਦੇਖੀਏ, ਤੇ ਫਿਰ ਲਫ਼ਜ਼ ਅੰਗਰੇਜ਼ੀ ਦਾ ਕੰਟੈਂਪਟ ਹੈ, ਇਹਦੇ 'ਚ ਅਸੀਂ ਨਫ਼ਰਤ ਜਾਂ ਦੂਜਾ ਬਿਲਕੁਲ ਹੀ। ਲੇਕਿਨ ਟਰੰਪ ਨੇ, ਇਹ ਠੀਕ ਹੈ ਕਿ ਟਰੰਪ ਦੀ ਓਵਰਆਲ ਜਿਹੜੀ ਲਾਈਨ ਜਿਵੇਂ ਟੈਰਿਫ ਦੀ ਸੀ, ਇਹ ਪਹਿਲਾਂ ਤੋਂ ਹੀ ਰਿਹਾ ਇਸ ਦਾ ਕਿ ਭਾਈ ਇਹ ਵਰਲਡ ਟ੍ਰੇਡ ਦੇ ਥੱਲੇ ਜਿਹੜਾ ਅਨਈਵਨ ਅਮਰੀਕਾ ਦੇ ਨਾਲ ਹੁੰਦਾ ਹੈ ਕਿ ਵੀ ਬਾਕੀ ਸਾਰੇ ਆਪਣੀਆਂ ਚੀਜ਼ਾਂ ਅਮਰੀਕਾ 'ਚ ਡੰਪ ਕਰਦੇ ਨੇ, ਤੇ ਜਦੋਂ ਅਮਰੀਕਨ ਚੀਜ਼ ਕਿਤੇ ਜਾਣੀ ਆ ਉਹਦੇ 'ਤੇ ਟੈਕਸ ਲਾਏ ਹੁੰਦੇ ਨੇ। ਸੋ ਇਹ ਨੀਤੀ ਤਾਂ ਸੀ, ਲੇਕਿਨ ਇੰਡੀਆ ਨੂੰ ਸਿੰਗਲ ਆਊਟ ਕਰਕੇ ਜਿਵੇਂ ਟਰੰਪ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਕੁੱਟਿਆ ਚੰਗੀ ਤਰ੍ਹਾਂ, ਔਰ ਲਗਾਤਾਰ ਹਿਊਮਿਲੀਏਟ ਕੀਤਾ, ਕਿਤੇ ਇੱਕ ਸੈਕਟਰ 'ਚ ਨਹੀਂ, ਇੱਥੋਂ ਹੀ ਕਹਿ ਦੇਣਾ ਕਿ ਵੀ ਇਹ ਯੂਕਰੇਨ ਵਾਰ ਇਟ ਇਜ਼ ਮੋਦੀਜ਼ ਵਾਰ, ਕਿਉਂਕਿ ਉਹ ਉੱਥੋਂ ਉਹਨੂੰ ਪੈਸੇ ਦੇ ਰਹੇ ਨੇ, ਉਹਦਾ ਤੇਲ ਲੈ ਰਹੇ ਨੇ, ਦੈਟ ਇਜ਼ ਫਿਊਲਿੰਗ ਦਾ ਵਾਰ ਮਸ਼ੀਨਰੀ ਆਫ ਰਸ਼ੀਆ, ਔਰ ਯੂਕਰੇਨ 'ਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਮੋਦੀ ਜ਼ਿੰਮੇਵਾਰ ਹੈ। ਫਿਰ H1B ਵੀਜ਼ਿਆਂ ਦੇ ਉੱਤੇ ਅਸੀਂ ਦੇਖਿਆ ਵੀ $1 ਲੱਖ ਦੀ ਫੀਸ ਠੋਕੀ। ਇਲੀਗਲ ਜਿਹੜੇ ਇੱਥੇ ਨੇ ਹੈ ਤਾਂ ਸਾਰੇ ਪਾਸਿਓਂ ਹੀ ਨੇ, ਪਰ ਯਕੀਨੀ ਬਣਾਇਆ ਵੀ ਬੇੜੀਆਂ ਹੱਥਕੜੀਆਂ 'ਚ ਲਿਜਾ ਕੇ ਜਿਹੜਾ ਉੱਥੇ ਉਹਨਾਂ ਦੇ ਜਾ ਕੇ ਸੁੱਟਿਆ। ਇਹਦੇ ਨਾਲ ਕਿੰਨੇ ਹੋਰ ਐਕਸ਼ਨ ਨੇ ਜਿਹਦੇ ਥੱਲੇ ਈਵਨ ਉਹਨਾਂ ਦੇ ਜਿਹੜੇ ਐਡਵਾਈਜ਼ਰ ਨੇ ਇਕਨੋਮਿਕਲ ਟ੍ਰੇਡ ਪੀਟਰ ਔਰ ਦੂਜੇ, ਉਹਨਾਂ ਨੇ ਇੰਡੀਆ ਪ੍ਰਤੀ ਜੋ ਇਹ ਕਹਿ ਕੇ ਕਿ ਵੀ ਇਹਦਾ ਪ੍ਰੋਫਿਟ ਤਾਂ ਇਹ ਜਿਹੜੇ ਬ੍ਰਾਹਮਣ ਚੁੱਕ ਰਹੇ ਨੇ, ਬ੍ਰਾਹਮਣਸ ਦੀ ਪੂਰੀ ਲਾਈਨ। ਸੋ ਇਸ ਸਾਰੇ ਦੇ ਹਾਲਾਂ ਮੋਦੀ ਨੇ ਆਪਣੇ ਬੁੱਲ ਘੁੱਟ ਕੇ ਰੱਖੇ, ਉਹਨਾਂ ਦੀ ਐਕਸਟਰਨਲ ਅਫੇਅਰਸ ਅਜੇ ਤੱਕ ਵੀ ਪ੍ਰੈਜ਼ੀਡੈਂਟ ਟਰੰਪ ਦੇ ਖਿਲਾਫ ਕੋਈ ਲਾਈਨ ਨਹੀਂ ਲਈ ਗਈ। ਉਹਨਾਂ ਨੇ ਮਿਸ਼ਨ ਭੇਜੇ, ਟ੍ਰੇਡ ਜਿਹੜੀ ਨੈਗੋਸ਼ੀਏਸ਼ਨ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਸ਼ੁਰੂ ਕੀਤੀ, ਪਿਊਸ਼ ਗੋਇਲ ਇਹਨਾਂ ਦਾ ਆ ਕੇ ਇੱਥੇ ਹੁਣ ਫਿਰ ਗਿਆ ਇੱਥੋਂ ਜੀ, ਪਰ ਹੱਥ ਪੱਲੇ ਇਹਨਾਂ ਦੇ ਕੁਛ ਨਹੀਂ ਹੈ। ਇੱਕ ਤੋਂ ਬਾਅਦ ਇੱਕ ਹੁਣ ਪੇਟੈਂਟ ਡਰੱਗਸ ਦੇ ਉੱਤੇ ਜਿਹੜੀ ਹੈ ਉਹ 100% ਟੈਰਿਫ ਲਾ ਦਿੱਤਾ ਹੈ। ਔਰ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਏ ਕਿ ਵੀ ਜਿਹੜੀਆਂ ਜੈਨਰਿਕਸ ਅਮਰੀਕਾ 'ਚ ਆਉਂਦੀਆਂ ਨੇ, ਲਗਭਗ 30% ਕੋਟਾ ਇੰਡੀਆ ਦਾ, $20 ਬਿਲੀਅਨ ਜਿਹੜਾ ਇੰਡੀਆ ਉਹਦੇ 'ਚੋਂ ਬਣਾਉਂਦਾ। ਹੁਣ ਬੇਸ਼ੱਕ ਪੇਟੈਂਟ ਜਿਹੜੀਆਂ ਕੰਪਨੀਆਂ ਬਣਾਉਂਦੀਆਂ ਨੇ
ਉਹਨਾਂ 'ਚੋਂ ਵੀ ਕੁਝ ਮੈਡੀਸਨਸ ਦੇ ਰਾ ਮਟੀਰੀਅਲ ਨੂੰ ਬਿਲਡ ਕਰਨ ਦਾ ਜਿਹੜਾ ਕੰਮ ਹੈ ਇਹਨਾਂ ਦੀਆਂ ਇੰਡੀਆ ਦੀਆਂ ਮੈਨੂਫੈਕਚਰਿੰਗ ਕਰਦੀਆਂ। ਹਾਲਾਂਕਿ ਡਾਇਰੈਕਟਲੀ ਲੱਗਦਾ ਵੀ ਇਹ ਸ਼ਾਇਦ ਉਹਨੂੰ ਭਾਰਤ ਦੇ ਜੈਨਰਿਕ ਨੂੰ ਇਫੈਕਟ, ਪਰ ਇਫੈਕਟ ਤਾਂ ਆਲਰੇਡੀ ਹੋਣਾ ਸ਼ੁਰੂ ਹੋ ਰਿਹਾ। ਇਹਨਾਂ ਦਾ ਰੁਪਈਆ ਡਾਲਰ ਦੇ ਸਾਹਮਣੇ 88-89 ਤੇ ਜਾ ਕੇ ਡਿੱਗਿਆ। ਹਾਲਾਂ ਰਿਜ਼ਰਵ ਬੈਂਕ 'ਚੋਂ ਪੈਸੇ ਕੱਢ ਕੇ ਪਾ ਰਹੇ ਨੇ, ਫੋਰਨ ਐਕਸਚੇਂਜ ਰਿਜ਼ਰਵ ਥੱਲੇ ਨੂੰ ਜਾ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਫਿਰ ਪਾਕਿਸਤਾਨ ਸਾਊਦੀ ਅਰੇਬੀਆ ਡਿਫੈਂਸ ਪੈਕਟ, ਉਹਨੇ ਸਾਰਾ ਕੁਝ ਬਦਲ ਕੇ ਰੱਖਤਾ। ਫਿਰ 7, 8, 9, 10 ਦੀ ਮਿਸਲ ਡਰੋਨ ਵਾਰਫੇਅਰ, ਜਿਸ ਦੇ ਵਿੱਚ ਪੂਰੀ ਸ਼ਿਕਸਤ ਭਾਰਤ ਦੀ ਹੋਈ। ਆਪਣੇ 60 ਮੈਂਬਰਾਂ ਦੇ ਡੈਲੀਗੇਸ਼ਨ ਨੂੰ ਦੁਨੀਆ ਭਰ 'ਚ ਘੁਮਾਇਆ, ਸ਼ਸ਼ੀ ਥਰੂਰ, ਫਲਾਣਾ ਢਿਉਂਕਾ, ਕਿਸੇ ਨੇ ਕੋਈ ਇਹਨਾਂ ਦੀ ਗੱਲ ਨਹੀਂ ਸੁਣੀ। ਔਰ ਵਿਦਿਨ 4-5 ਵੀਕਸ ਮਈ ਦੇ ਉਸ ਵਾਕਿਆ ਦੇ ਜੂਨ ਦੇ 2nd, 3rd ਵੀਕ 'ਚ ਪ੍ਰੈਜ਼ੀਡੈਂਟ ਟਰੰਪ ਪਾਕਿਸਤਾਨ ਦੇ ਫੌਜੀ ਮੁਖੀ ਆਸਮ ਮੁਨੀਰ, ਜਿਨ੍ਹਾਂ ਨੂੰ ਇਸ ਭਾਰਤ ਦੇ ਨਾਲ ਜੇਤੂ ਜੰਗ 'ਚ ਤੋਂ ਬਾਅਦ ਫੀਲਡ ਮਾਰਸ਼ਲ ਦਾ ਜਿਹੜਾ ਰੁਤਬਾ ਦਿੱਤਾ ਗਿਆ, ਉਹ ਸਪੈਸ਼ਲ ਲੰਚ ਦੇ ਸੱਦੇ ਦੇ ਉੱਤੇ ਆਉਂਦੇ ਨੇ। ਗ੍ਰੇਟ ਮੈਨ ਦੂਜੇ ਜਿਵੇਂ ਪ੍ਰੈਜ਼ੀਡੈਂਟ ਟਰੰਪ ਦੇ ਵਡਿਆਣ ਦਾ ਹੈ, ਉਹ ਫਿਰ ਆਉਂਦੇ ਨੇ ਜਦੋਂ ਸੈਂਟਰਲ ਕਮਾਂਡ ਦਾ ਜਿਹੜਾ ਜਨਰਲ ਹੈ ਉਹ ਰਿਟਾਇਰ ਹੁੰਦਾ ਹੈ। ਔਰ ਇਹ ਸਾਰਾ ਪਾਰਟ ਹੁਣ ਇਸ ਸਭ ਦੇ ਚਲਦੇ ਆ। ਮੋਦੀ ਤਾਂ ਹੁਣ UN ਦਾ ਜਨਰਲ ਅਸੈਂਬਲੀ ਸੈਸ਼ਨ ਚੱਲ ਰਿਹਾ, ਮੋਦੀ ਤਾਂ ਦੌੜ ਗਿਆ। ਸਾਰੇ ਮੁਲਕਾਂ ਦੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਸਭ ਆ ਰਹੇ ਨੇ। ਔਰ ਜਿਵੇਂ ਅਸੀਂ ਕਿਹਾ ਵੀ ਫਰਸ਼ ਤੋਂ ਅਰਸ਼ ਤੇ ਵੀ ਜਾ, ਜਿਵੇਂ ਜਿਹੜਾ ਸੀਰੀਆ 60 ਸਾਲ ਬਾਅਦ ਸੀਰੀਆ ਦੇ ਪ੍ਰੈਜ਼ੀਡੈਂਟ ਨੂੰ, ਉਹੀ ਜਿਹਨੂੰ ਕਦੇ ਦਹਿਸ਼ਤਗਰਦ ਬਣਾਇਆ ਹੋਇਆ ਸੀ, ਸਿਰ ਦਾ ਇਨਾਮ ਰੱਖਿਆ, ਉਹਨੇ ਵੀ UN ਜਨਰਲ ਅਸੈਂਬਲੀ ਨੂੰ ਐਡਰੈਸ ਕੀਤਾ, ਕਿਉਂਕਿ ਹੁਣ ਅਮਰੀਕਾ ਦੀ ਨਜ਼ਰ ਸਵੱਲੀ ਹੈ ਉਹਦੇ ਉੱਤੇ। ਸੋ ਇਸ ਸਾਰੇ ਦੇ ਵਿੱਚ ਉਹ ਮੋਦੀ ਜਿਹੜਾ ਕਿ ਬਾਰ-ਬਾਰ ਜਦੋਂ ਵੀ ਟਰੰਪ ਨੂੰ ਆਉਣਾ, ਉਹਨੇ ਐ ਜਿਵੇਂ ਰਿਚ ਜੱਫੀ ਪਾਉਂਦਾ ਹੈ, ਉਵੇਂ ਇਹਨੇ ਉਹਨੂੰ ਫੜਿਆ ਹੋਣਾ, ਇਵੇਂ ਲੱਗਦਾ ਸੀ। ਔਰ ਭਾਰਤ 'ਚ ਵੀ ਇਵੇਂ ਉਹਨੂੰ ਬਣਾਇਆ ਹੋਇਆ ਸੀ। ਹੁਣ ਹਾਲਾਤ ਇਹ ਨੇ ਵੀ ਜਨਰਲ ਅਸੈਂਬਲੀ ਲਈ ਆਉਣ ਤੋਂ ਵੀ ਭਗੌੜਾ ਮੋਦੀ। ਲੇਕਿਨ ਇਸ ਦੇ ਨਾਲ ਨਾਲ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ, ਉਹਨਾਂ ਦੇ ਨਾਲ ਜਿਹੜੇ ਚੀਫ ਫੌਜੀ ਮੁਖੀ ਆਸਮ ਮੁਨੀਰ, ਫੀਲਡ ਮਾਰਸ਼ਲ ਓਬਵੀਅਸਲੀ ਉਹ ਨੇ। ਔਰ ਸ਼ਾਹਬਾਜ਼ ਸ਼ਰੀਫ ਦੇ ਨਾਲ ਟਵਾਈਸ, ਇੱਕ ਤਾਂ ਜਿਹੜੀ 8 ਇਸਲਾਮਿਕ ਮੁਲਕਾਂ ਦੇ ਨਾਲ, ਕਿਉਂਕਿ ਟਰੰਪ ਕੋਈ ਨਾ ਕੋਈ ਸੋਲੂਸ਼ਨ ਵੀ ਕੱਢਣਾ ਚਾਹੁੰਦਾ ਹੈ ਕਿ ਪੋਸਟ ਜਿਹੜਾ ਇਹ ਸਾਰੀ ਮਾਰਕਾਟ ਤੋਂ ਬਾਅਦ ਗਜ਼ਾ ਦਾ ਕੀ ਹੋਏਗਾ। ਇਸਲਾਮਿਕ ਫੋਰਸ, ਇੰਡੋਨੇਸ਼ੀਆ ਵੀ ਉਹਦੇ 'ਚ ਸ਼ਾਮਲ, ਇਜਿਪਟ ਵੀ, ਟਰਕੀ ਵੀ, ਪਾਕਿਸਤਾਨ ਵੀ। ਸੋ ਇਹ ਵੀ ਪਾਕਿਸਤਾਨ ਦੇ ਲਈ ਅਹਿਮੀਅਤ ਵਾਲੀ ਜਿਹੜੀ ਹੈ ਗੱਲ ਸੀ। ਲੇਕਿਨ ਸਪੈਸ਼ਲ ਜਿਹੜਾ ਔਰ ਜ਼ਾਹਰ ਹੈ ਕਿ ਸ਼ਾਹਬਾਜ਼ ਸ਼ਰੀਫ ਨੇ ਬਹੁਤ ਸਾਰੀਆਂ ਜਿਹੜੀਆਂ ਸਾਈਡ ਲਾਈਨ ਮੀਟਿੰਗਸ ਕੀਤੀਆਂ ਬੰਗਲਾਦੇਸ਼ ਦੇ ਨਾਲ, ਸ੍ਰੀਲੰਕਾ ਵਾਲਿਆਂ ਨਾਲ। ਲੇਕਿਨ ਪਿਛਲੇ ਕੱਲ੍ਹ ਜਿਹੜੀ ਵਾਈਟ ਹਾਊਸ ਦੇ ਵਿੱਚ ਸਪੈਸ਼ਲ ਇਨਵੀਟੇਸ਼ਨ ਦੇ ਉੱਤੇ ਸ਼ਾਹਬਾਜ਼ ਸ਼ਰੀਫ, ਜਨਰਲ ਆਸਮ ਮੁਨੀਰ ਔਰ ਪ੍ਰੈਜ਼ੀਡੈਂਟ ਟਰੰਪ ਦੀ ਮੁਲਾਕਾਤ ਹੋਈ। ਔਰ ਜਿਸ ਲੈਵਲ ਦੇ ਉੱਤੇ, ਜਿਸ ਤਰੀਕੇ ਦਾ, ਜਿਹਨੂੰ ਅੰਗਰੇਜ਼ੀ ਵਾਲੇ ਰੈੱਡ ਕਾਰਪੇਟ, ਕਿਉਂਕਿ ਵਿਛਾਇਆ ਉਹ ਲਾਲ ਰੰਗ ਦਾ ਹੀ ਹੁੰਦਾ, ਜਿਵੇਂ ਜੇ ਤੁਸੀਂ ਨਾ ਰੋਡ ਦਾ ਰੈੱਡ ਕਾਰਪੇਟ, ਔਰ ਵਾਕਈ ਰੈੱਡ ਕਾਰਪੇਟ ਦਾ ਹੈ ਹੀ ਮਤਲਬ ਇਹ ਹੈ ਕਿ ਵੀ ਸਪੈਸ਼ਲ ਤਵੱਜੋ ਔਰ ਸਪੈਸ਼ਲ ਜਿਹੜਾ ਹੈ ਉਹ ਇੱਕ ਖਾਸ ਅੰਦਾਜ਼ ਦੇ ਵਿੱਚ ਵੈਲਕਮ। ਲਗਭਗ 1 ਘੰਟੇ ਦੀ ਮੀਟਿੰਗ ਤੈਅ ਸੀ, ਉਸ ਤੋਂ ਬੇਸ਼ੱਕ ਸ਼ੁਰੂ ਅੱਧਾ ਘੰਟਾ ਲੇਟ ਹੋਈ, ਲੇਕਿਨ ਚੱਲੀ ਵੀ 15-20 ਮਿੰਟ ਵਾਧੂ। ਔਰ ਜਿਹੜੀ ਬਾਡੀ ਲੈਂਗੁਏਜ, ਜਿਹੜੀ ਆਪਟਿਕਸ, ਔਰ ਜਿਸ ਅੰਦਾਜ਼ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਸ਼ਾਹਬਾਜ਼ ਸ਼ਰੀਫ ਨੂੰ ਵੀ ਗ੍ਰੇਟ ਲੀਡਰ ਕਿਹਾ, ਆਸਮ ਮੁਨੀਰ ਤੇ ਤਾਂ ਉਹ ਮੁਰੀਦ ਹੀ ਲੱਗਦਾ। ਔਰ ਇਸ ਸਾਰੇ ਦੇ ਚੱਲਦਿਆਂ, ਇਸ ਸਾਰੇ ਚੋਂ ਜੇ ਅਸੀਂ ਕੁੱਲ ਮਿਲਾ ਕੇ ਦੇਖਣਾ ਹੋਏ, ਕਿਉਂਕਿ ਪਾਕਿਸਤਾਨ ਦੇ ਨਾਲ ਡੀਲ ਵੀ ਟੈਰਿਫ ਦੇ ਮੁੱਦੇ ਦੀ 19% ਵਾਲੀ ਸੈਟਲ ਹੋਈ, ਉਸ ਦਾ ਹਿੱਸਾ ਸੀ ਕਿ ਅਮਰੀਕਨ ਕੰਪਨੀ ਪਾਕਿਸਤਾਨ ਦੇ ਵਿੱਚ ਰੇਅਰ ਅਰਥ ਮਿਨਰਲਸ ਦੇ ਉੱਤੇ ਵੀ ਜਿਹੜਾ ਪਾਰਟ ਹੈ, ਪਲੱਸ ਉਹਨਾਂ ਦੇ ਦੂਸਰੇ ਰੀਸੋਰਸਿਸ ਨੂੰ ਵੀ ਟੈਪ ਕਰਨ ਦੀ ਲਾਈਨ ਹੈ। ਔਰ ਇਸ ਦੇ ਨਾਲ ਨਾਲ ਪਾਕਿਸਤਾਨ ਨੇ ਇਮੀਡੀਏਟਲੀ, ਜਿੱਥੇ ਪ੍ਰੈਜ਼ੀਡੈਂਟ ਟਰੰਪ ਦਾ ਸ਼ੁਕਰੀਆ ਅਦਾ ਕੀਤਾ ਕਿ ਉਹਨਾਂ ਨੇ 4 ਰੋਜ਼ਾ ਮਿਸਲ ਔਰ ਡਰੋਨ ਵਾਰਫੇਅਰ ਰੁਕਵਾਈ, ਉੱਥੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦਾ ਨਾਂ ਆਫੀਸ਼ੀਅਲੀ ਜਿਹੜਾ ਹੈ ਉਹ ਨੋਮੀਨੇਟ ਕੀਤਾ ਨੋਬਲ ਪੀਸ ਪ੍ਰਾਈਜ਼ ਦੇ ਲਈ। ਹੁਣ ਇਹ ਸਾਰੇ, ਕਈ ਵਾਰੀ ਇਹ ਹੁੰਦਾ ਵੀ ਤੁਸੀਂ, ਇਹ ਨਹੀਂ ਹੈ ਕਿ ਵੀ ਉੱਥੇ ਕੌਣ ਕਿੰਨਾ ਸਿਆਣਾ ਹੈ ਜਾਂ ਇਨਰ 'ਚ ਕਿਹਦੀ ਕਿੰਨੀ ਕ੍ਰੈਡਿਟ, ਅਸੀਂ ਉਸ ਦੇ ਵਿੱਚ ਨਹੀਂ ਜਾਂਦੇ, ਪਰ ਕਈ ਵਾਰ ਕੁਝ ਚੀਜ਼ਾਂ ਜਸਟ
ਉਹ ਹੈ ਤਾਂ ਇਹ ਫਲਿੱਪ ਸਾਈਡ ਦੀ ਉਦਾਹਰਣ ਹੀ ਹੈ, ਪਰ ਉਹ ਸਾਡੇ ਮਿੱਤਰ ਡਾਕਟਰ ਰਣਜੀਤ ਸਿੰਘ ਇੱਕ ਅਖਾਣ ਪੰਜਾਬੀ ਦਾ ਕਹਿੰਦਾ ਹੁੰਦਾ ਸੀ ਕਿ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ। ਕਈ ਵਾਰ ਜਿਹਨੂੰ ਬਹੁਤੀ ਵਾਰੀ ਲੱਲੂ ਸਮਝਿਆ ਹੁੰਦਾ ਹੈ ਉਹਦੀਆਂ ਕਵੱਲੀਆਂ ਹੀ ਹੁੰਦੀਆਂ ਨੇ, ਪਰ ਰੱਬ ਚਾਹੁੰਦਾ ਤਾਂ ਉਹ ਸਿੱਧੀਆਂ ਹੋ ਜਾਂਦੀਆਂ ਨੇ। ਔਰ ਜਿਵੇਂ ਇੰਡੀਆ ਨੇ ਪਾਕਿਸਤਾਨ ਨੂੰ ਦੁਰਕਾਰਿਆ ਹੋਇਆ ਸੀ ਔਰ ਇੰਡੀਆ ਇਹ ਸਮਝਦਾ ਸੀ ਵੀ ਉਹਨਾਂ ਦਾ ਸਟੇਚਰ ਬਹੁਤ ਵੱਡਾ ਹੋ ਗਿਆ ਔਰ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ, ਕੱਲ੍ਹ ਵੀ ਅਸੀਂ ਗੱਲ ਕੀਤੀ ਸੀ ਕਿ ਹੁਣ ਵੀ ਇਹਨਾਂ ਦੇ ਮੂੰਹ 'ਚੋਂ ਜ਼ਹਿਰ ਦੀ ਝਾਗੀ ਨਿਕਲਦੀ ਹੈ। ਉਹ ਨਿਊਯਾਰਕ ਤੋਂ ਲੈ ਕੇ ਜਨੀਵਾ ਤੱਕ ਇਸੇ ਕੰਮ ਤੇ ਹੀ ਲੱਗੇ ਹੋਏ ਨੇ, ਐਪੀ ਸੈਂਟਰ ਔਰ ਕ੍ਰਾਸ ਬਾਰਡਰ ਟੈਰਰਿਜ਼ਮ ਔਰ ਪਹਿਲਗਾਮ ਔਰ ਫਲਾਣਾ ਢਿਮਕਾ। ਲੇਕਿਨ ਇਸ ਸਭ ਦੇ ਚਲਦਿਆਂ ਪਾਕਿਸਤਾਨ ਦਾ ਰੁਤਬਾ ਜਿਸ ਲੈਵਲ ਦੇ ਉੱਤੇ ਐਜ਼ ਏ ਮਿਲਟਰੀ ਪਾਵਰ, ਕਿਉਂਕਿ ਉਹ 4 ਰੋਜ਼ਾ ਵਾਰ ਤੋਂ ਬਾਅਦ ਐਵੇਂ ਨਹੀਂ ਸਾਊਦੀ ਅਰੇਬੀਆ ਨੇ ਡਿਫੈਂਸ ਡੀਲ ਕੀਤੀ ਜਾਂ ਇਸਲਾਮਿਕ ਵਰਲਡ ਜਾਂ ਈਵਨ ਟਰੰਪ ਨੇ ਵੀ 4 ਹਫ਼ਤੇ ਬਾਅਦ ਆਸਮ ਮੁਨੀਰ ਨੂੰ ਲੰਚ ਦੇ ਲਈ ਸੱਦ ਲਿਆ, ਕਿਉਂਕਿ ਜੇ ਭਾਰਤ ਜੋ ਮਰਜ਼ੀ ਝੂਠ ਬੋਲੀ ਜਾਣ, ਆਪਰੇਸ਼ਨ ਸੰਦੂਰ ਮੈਂ ਹਮਨੇ ਇਹ ਕਰ ਦਿਆ ਉਹ ਕਰ ਦਿਆ, ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਅਮਰੀਕਨਾਂ ਨੂੰ ਕਿ ਵੀ ਹੋਇਆ ਕੀ ਹੈ ਉਹਦੇ। ਸੋ ਇਹੀ ਰੀਜ਼ਨ ਹੈ ਕਿ ਵੀ ਪਾਕਿਸਤਾਨ ਦੀ ਇੰਪੋਰਟੈਂਸ ਵੀ, ਔਰ ਇਹ ਠੀਕ ਹੈ ਕਿ ਅਮਰੀਕਾ ਨੇ ਇਜ਼ਰਾਈਲ ਦੇ ਦਬਾਅ ਥੱਲੇ ਈਰਾਨ ਦੇ ਉੱਤੇ ਜਿਹੜਾ ਉਹ ਅਟੈਕ ਕੀਤੇ, ਬੜਾ ਵੱਡਾ ਬੰਬ ਜਿਹੜਾ ਹਿਊਮਨ ਕਾਈਂਡ ਨੇ ਪਹਿਲਾਂ ਨਹੀਂ ਦੇਖਿਆ ਉਹ ਵੀ ਉੱਥੇ ਜਾ ਕੇ ਸੁੱਟਿਆ। ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਉਸ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਫੌਜੀ ਚੀਫ ਉਹ ਈਰਾਨ ਨਾਲ ਰਿਲੇਸ਼ਨਸ਼ਿਪ ਹੋਏ, ਉਹ ਸਾਊਦੀ ਅਰੇਬੀਆ ਦੇ ਨਾਲ ਹੋਏ, ਸੈਂਟਰਲ ਏਸ਼ੀਆ ਦੇ ਬਾਕੀ ਇਸ਼ੂਜ਼ ਹੋਣ ਉਹਨਾਂ ਸਾਰਿਆਂ ਦੇ, ਔਰ ਟਰਕੀ ਦੇ ਹਵਾਲੇ ਨਾਲ, ਕਿਉਂਕਿ ਟਰਕੀ ਵੀ ਜਿਹੜਾ ਜਿਹਦੇ ਡਰੋਨ ਵੀ ਉਹ ਦਿੰਦਾ ਹੈ ਔਰ ਤੁਰਕੀ ਹੈ ਜਿਹਦਾ ਉਹਦਾ ਹੁਣ ਨਾਂ ਹੈ, ਉਹ ਵੀ ਤੇਲ ਖਰੀਦਦਾ। ਚੀਨ ਇੰਡੀਆ ਤੋਂ ਬਾਅਦ ਤੁਰਕੀ ਹੈ, ਪਰ ਤੁਰਕੀ ਨੂੰ ਉਹ ਜਹਾਜ਼ ਵੀ ਟਰੰਪ ਦੇਣ ਨੂੰ ਤਿਆਰ ਹੈ, ਵੈਲਕਮ ਉਹਨੂੰ ਵੀ। ਅਰਦੋਗਾਨ ਨੇ ਕਿਹਾ ਜਦੋਂ ਮੈਂ ਪਾਵਰ 'ਚ ਨਹੀਂ ਸੀ ਮੇਰਾ ਦੋਸਤ ਹੈ। ਸੋ ਤੁਰਕੀ ਪ੍ਰਤੀ ਵੀ, ਜਿਸ ਤੁਰਕੀ ਨੂੰ ਇੰਡੀਆ ਨੇ ਕਿਹਾ ਕਿ ਜੀ ਅਸੀਂ ਇਕੱਲੀ ਲੜਾਈ ਜਿਹੜੀ ਪਾਕਿਸਤਾਨ ਨਾਲ ਨਹੀਂ ਲੜੀ, ਇਹ ਤਾਂ ਚਾਈਨਾ ਪਾਕਿਸਤਾਨ ਤੁਰਕੀ ਨੇ ਡਰੋਨ ਦਿੱਤੇ ਪਾਕਿਸਤਾਨ, ਉਹਨਾਂ ਦਾ ਕਹਿਣਾ ਸੀ। ਤੇ ਇਧਰ ਤੁਰਕੀ ਤੇਲ ਵੀ ਖਰੀਦ ਰਿਹਾ ਹੈ, ਲੇਕਿਨ ਉਹਨੂੰ ਟਰੰਪ ਕਹਿ ਰਿਹਾ ਕੋਈ ਨਹੀਂ ਤੁਹਾਡੀਆਂ ਅਸੀਂ ਸੈਂਕਸ਼ਨਸ ਵੀ ਜਿਹੜੀਆਂ ਉਹ ਚੁੱਕ ਦਿੰਦੇ ਆ। ਔਰ ਉਹਨਾਂ ਨੇ ਇਹ ਕਹਿ ਕੇ ਕਿ ਭਾਈ ਅਸੀਂ ਜਿਹੜਾ ਟਰਕੀ ਅਰਦੋਗਾਨ ਹੇਲਸ ਮੀਨਿੰਗਫੁਲ ਪ੍ਰੋਗਰੈਸ ਇਨ ਹਿਸ ਟਾਕਸ ਵਿਦ ਟਰੰਪ, ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜੇ F-35 ਜਿਹੜੇ ਦੇ ਉੱਤੇ ਤੁਹਾਨੂੰ ਦੇਣ ਤੇ ਬੈਨ ਲਾਇਆ ਹੋਇਆ ਉਹ ਵੀ ਬੈਨ ਵੀ ਚੁੱਕ ਦਿਆਂਗੇ। ਸੋ ਹੁਣ ਤੁਰਕੀ ਔਰ ਪਾਕਿਸਤਾਨ ਦੇ ਵੀ ਬੜੇ ਵਾਰਮ ਰਿਲੇਸ਼ਨਸ ਨੇ। ਹੁਣ ਇਹਨਾਂ ਹਾਲਾਤਾਂ 'ਚ ਜਿਸ ਲੈਵਲ ਦੇ ਉੱਤੇ ਅੰਦਰ ਕੀ ਗੱਲਬਾਤ ਹੋਈ, ਕਿਉਂਕਿ ਮੀਡੀਆ ਨੂੰ ਤਾਂ ਉਹਨਾਂ ਨੇ ਨਹੀਂ ਅੰਦਰ ਦਿੱਤਾ ਜਿਹੜੀ ਵਾਈਟ ਹਾਊਸ ਦੇ ਵਿੱਚ ਗੱਲਬਾਤ ਹੋਈ, ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਰਿਪੋਰਟਰਸ ਦੇ ਨਾਲ ਟਰੰਪ ਗੱਲਬਾਤ ਕਰ ਰਿਹਾ ਸੀ ਔਰ ਜਿਉਂ-ਜਿਉਂ ਲੇਟ ਹੋ ਰਿਹਾ ਸੀ ਉਹਦੇ 'ਚ ਟਰੰਪ ਨੇ ਕਿਹਾ ਕਿ ਵੀ great leader was coming while talking to reporters at the White House after signing several executive orders on Thursday, ਬਹੁਤ ਸਾਰੇ executive order, ਔਰ ਈਵਨ ਉਹਨਾਂ ਨੂੰ ਕਹਿਣਾ ਕਿ ਵੀ ਇੱਥੇ ਕਿਤੇ ਹੋ ਵੀ ਸਕਦੇ ਨੇ ਵੀ ਉਹ ਵੇਟ ਕਰ ਰਹੇ ਨੇ great leader is coming, ਔਰ ਉਹਦੇ 'ਚ ਐਗਜ਼ੈਕਟ ਲਫ਼ਜ਼ ਸੀ ਕਿ in fact we have a great leader coming, the Prime Minister of Pakistan coming, ਇਹ ਹੁਣ great leader ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਕਹਿ ਰਹੇ ਨੇ, and the Field Marshal of Pakistan. Field Marshal is a very great guy and so is the Prime Minister, both, and they are coming. एक great guy है और very great guy है, एक great leader है। ਹੁਣ ਤੁਸੀਂ ਇੰਡੀਅਨ ਕੰਟੈਕਸਟ ਦੇ ਵਿੱਚ ਉਹਨਾਂ ਨੂੰ ਦੇਖੋ ਜਿਨ੍ਹਾਂ ਨੂੰ ਲੱਗਦਾ ਵੀ ਪਾਕਿਸਤਾਨ ਨੇ ਪਹਿਲਗਾਮ ਕਰਤਾ, ਐਪੀ ਸੈਂਟਰ ਹੈ, ਔਰ ਲਗਾਤਾਰਤਾ ਨਾਲ ਦੇਖੋ UN ਦੀ ਵੀ ਉਹ ਟੈਰਰਿਜ਼ਮ ਕਮੇਟੀ ਦੇ ਉੱਤੇ ਬੈਠ ਗਏ, ਤੇ ਇਧਰ ਟਰੰਪ ਜਨਾਬ ਜਿਹੜੇ ਨੇ ਇੱਕ ਜਿਹੜੇ ਹੈ ਉਹਨਾਂ ਨੂੰ ਗ੍ਰੇਟ ਲੀਡਰ ਕਹਿ ਰਹੇ ਨੇ, ਇੱਕ ਗ੍ਰੇਟ ਗਾਈ ਹੈ, ਔਰ ਫਿਰ ਜਿਹੜਾ ਉਹਨਾਂ ਦੀ ਜਿਹੜੀ ਇੰਟਰੈਕਸ਼ਨ ਹੈ ਉਸ ਦੇ ਵਿੱਚ ਆਪਟਿਕਸ ਜ਼ਾਹਰ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਇਨਸਿਗਨੀਆ ਹੈ ਥੰਬਸ ਅਪ, ਔਰ ਇਕੱਲਾ ਇਹ ਨਹੀਂ ਵੀ ਪ੍ਰੈਜ਼ੀਡੈਂਟ ਟਰੰਪ ਉਸ ਮੀਟਿੰਗ ਸੀ, ਉਹਦੇ 'ਚ ਵਾਈਸ ਪ੍ਰੈਜ਼ੀਡੈਂਟ JD ਵੈਂਸ ਵੀ ਸੀ, ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਵੀ ਸੀ। ਸੋ ਇਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਮੀਟਿੰਗ ਦੀ ਕੀ ਇੰਪੋਰਟੈਂਸ ਸੀ, ਪ੍ਰੈਸ ਨੂੰ ਕਲੋਜ਼ ਸੀ, ਔਰ ਉਸ ਸਾਰੇ ਦੇ ਵਿੱਚ ਕੀ ਹੋਇਆ ਕੀ ਨਹੀਂ। ਲੇਕਿਨ ਰੇਡੀਓ ਪਾਕਿਸਤਾਨ ਨੇ ਕਿਹਾ ਕਿ ਭਾਈ ਉਹਨਾਂ ਨੇ ਮਿਊਚੁਅਲ ਇੰਟਰਸਟ ਦੀਆਂ ਚੀਜ਼ਾਂ ਡਿਸਕਸ ਕੀਤੀਆਂ, ਉਹ ਰੀਜਨਲ ਵੀ ਸੀ, ਗਲੋਬਲ ਵੀ ਸੀ, ਔਰ ਇਹ ਜਿਹੜਾ ਇਹ ਸਾਰੇ ਦੇ ਚੱਲਦੇ ਆ
ਪੂਰੀ ਉਹਨਾਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਦੀ ਮੋਟਰਕੇਡ ਹੈ ਉਹ ਆਲਮੋਸਟ 6:15 ਵਜੇ ਉੱਥੋਂ ਵਾਈਟ ਹਾਊਸ ਤੋਂ ਨਿਕਲੀ ਔਰ ਮਿਸਟਰ ਟਰੰਪ ਨੇ ਇਸ ਸਾਰੇ ਦੇ ਉੱਤੇ ਅਗੇਨ ਇਹ ਰਿਪੀਟ ਕੀਤਾ ਜਦੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਕਿ ਭਾਈ ਮੈਂ 7 ਜੰਗਾਂ ਰੁਕਵਾਈਆਂ ਨੇ। ਔਰ ਅੱਜ ਸ਼ਹਬਾਜ਼ ਸ਼ਰੀਫ ਨੇ ਐਡਰੈਸ ਕੀਤਾ UN ਜਨਰਲ ਅਸੈਂਬਲੀ ਨੂੰ ਔਰ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦੀ ਤਾਰੀਫ ਕੀਤੀ ਕਿ ਉਹਨਾਂ ਨੇ ਇੱਕ ਜਿਹੜੀ ਜੰਗ ਬੜੀ ਖੂਨੀ ਔਰ ਖਤਰਨਾਕ ਹੋ ਸਕਦੀ ਸੀ ਉਸ ਨੂੰ ਰੁਕਵਾਉਣ ਦੇ ਵਿੱਚ ਮਦਦ ਕੀਤੀ। ਉਹਦੇ ਲਈ ਅਸੀਂ ਸ਼ੁਕਰਗੁਜ਼ਾਰ ਹੈ ਔਰ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਨੋਬਲ ਪੀਸ ਪ੍ਰਾਈਜ਼ ਡਿਜ਼ਰਵ ਕਰਦੇ ਨੇ ਜਿੰਨਾ ਵੱਡਾ ਕੰਮ ਉਹਨਾਂ ਨੇ ਇਸ ਖੂਨੀ ਜੰਗ ਨੂੰ ਰੋਕ ਕੇ ਕੀਤਾ। ਇਸ ਤੋਂ ਇਲਾਵਾ ਵੀ ਸ਼ਹਬਾਜ਼ ਸ਼ਰੀਫ ਨੇ UN ਜਨਰਲ ਅਸੈਂਬਲੀ ਦੇ ਆਪਣੇ ਐਡਰੈਸ ਦੇ ਵਿੱਚ ਇਹ ਕਿਹਾ ਕਿ ਵੀ ਅਸੀਂ ਕੋਈ ਵੀ ਡਾਇਲੋਗ ਭਾਰਤ ਦੇ ਨਾਲ ਜਿਹੜਾ ਕੰਪੋਜ਼ਿਟ ਔਰ ਰਿਜ਼ਲਟ ਓਰੀਐਂਟਡ ਹੋਏ ਉਹ ਕਰਨ ਦੇ ਲਈ ਤਿਆਰ ਹੈ। ਨਾਲ ਦੀ ਨਾਲ ਉਹਨਾਂ ਨੇ ਭਾਰਤ ਨੂੰ ਜਿਹੜਾ ਕਿ ਉਹਨਾਂ ਨੇ ਇੰਡਸ ਵਾਟਰ ਟ੍ਰੀਟੀ ਜਿਹੜੀ ਸਸਪੈਂਡ ਕੀਤੀ ਹੈ, ਇੰਟਰਨੈਸ਼ਨਲ ਫਲਾਊਟ ਕੀਤਾ ਲਾਅ ਨੂੰ, ਇਸ ਦਾ ਕ੍ਰਿਟਿਸਿਜ਼ਮ ਕੀਤਾ ਔਰ ਨਾਲ ਦੀ ਨਾਲ ਉਹਨਾਂ ਨੇ ਆਪਣਾ ਰੋਲ ਜਿਹੜਾ ਹੈ ਆਉਣ ਵਾਲੇ ਪੀਰੀਅਡ ਦੇ ਵਿੱਚ ਵੀ ਕਿ ਭਾਈ ਅਸੀਂ ਪਾਕਿਸਤਾਨ ਜਿਹੜਾ ਹੈ ਉਹ ਅਮਨ ਚਾਹੁੰਦਾ ਹੈ ਔਰ ਅਸੀਂ ਆਪਣੇ ਮਸਲੇ ਅਮਨਮਈ ਤਰੀਕੇ ਨਾਲ ਹੱਲ ਕਰਨਾ ਚਾਹੁੰਦੇ ਹਾਂ। ਜ਼ਾਹਰ ਹੈ ਕਸ਼ਮੀਰ ਦਾ ਇਸ਼ੂ ਜਿਹੜਾ ਫਲਸਤੀਨ ਔਰ ਕਸ਼ਮੀਰ ਇਹ ਸਭ ਤੋਂ ਮੋਸਟ ਵੇਟਿੰਗ ਜੇ ਕਹਿਣਾ ਹੋਏ 1948 ਦੇ ਪੀਰੀਅਡ ਦਾ ਹੀ ਫਲਸਤੀਨ ਦਾ ਇਸ਼ੂ ਹੈ, ਉਸੇ ਹੀ ਪੀਰੀਅਡ ਦਾ ਜੰਮੂ ਕਸ਼ਮੀਰ ਦਾ ਇਸ਼ੂ ਹੈ। ਔਰ ਉਹਨਾਂ ਨੇ ਜਿਹੜੀ ਪਾਕਿਸਤਾਨ ਦੀ ਪ੍ਰੈਸ ਰਿਲੀਜ਼ ਬਰੀਫ ਜਿਹੀ ਹੈ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਅਮਰੀਕਨ ਇਨਵੈਸਟਮੈਂਟ ਇਨ ਪਾਕਿਸਤਾਨ ਦੀ ਗੱਲ ਵੀ ਕੀਤੀ ਟਰੰਪ ਦੇ ਨਾਲ ਮੁਲਾਕਾਤ ਦੇ ਦੌਰਾਨ ਔਰ ਇਹ ਹੁਣ ਸਾਰੇ 'ਚੋਂ ਆਉਣ ਵਾਲੇ ਪੀਰੀਅਡ 'ਚ ਹੋਰ ਕੀ ਨਿਕਲੇਗਾ। ਲੇਕਿਨ ਬੜੇ ਮਾਣ ਨਾਲ ਸ਼ਹਬਾਜ਼ ਸ਼ਰੀਫ ਨੇ ਟਰੰਪ ਨੂੰ ਐਡਰੈਸ ਕੀਤਾ UN 'ਚ ਵੀ ਕਿ ਹੀ ਇਜ਼ ਮੈਨ ਆਫ ਪੀਸ ਔਰ ਨੋਬਲ ਪੀਸ ਪ੍ਰਾਈਜ਼ ਡਿਜ਼ਰਵ ਕਰਦੇ ਨੇ ਔਰ ਇਹ ਸਾਰਾ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਹੇਠਲੀ ਉੱਤੇ ਆ ਜਾਣਾ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਕਿਉਂਕਿ ਅਸੀਂ ਪਾਕਿਸਤਾਨ ਦੇ ਖੈਰ ਖੁਆਹ ਪਾਕਿਸਤਾਨੀ ਆਵਾਮ ਦੇ ਨਾਲ ਵੀ ਅਸੀਂ ਉਹ ਸਾਨੂੰ ਪਿਆਰ ਕਰਦੇ ਨੇ, ਅਸੀਂ ਵੀ ਮੁਹੱਬਤ ਕਰਦੇ ਹਾਂ ਔਰ ਅਸੀਂ ਫਿਊਚਰ ਦੇ ਐਂਗਲ ਤੋਂ ਵੀ ਦੇਖਦੇ ਹਾਂ ਕਿ ਅਲਟੀਮੇਟਲੀ ਪਾਕਿਸਤਾਨ ਔਰ ਖਾਲਿਸਤਾਨ ਇਹ ਜਿਹੜੇ ਹਮਸਾਏ ਮੁਲਕ ਹੋਣਗੇ ਔਰ ਅਸੀਂ ਇਵੇਂ ਹੀ ਪਾਕਿਸਤਾਨ ਦੇ ਨਾਲ ਸਬੰਧ ਚਾਹੁੰਦੇ ਹਾਂ ਜਿਵੇਂ ਅਮਰੀਕਾ ਕੈਨੇਡਾ ਦੇ ਨੇ ਔਰ ਪਾਕਿਸਤਾਨ ਦੀ ਤਰੱਕੀ, ਖੁਸ਼ਹਾਲੀ, ਸਟੇਬਿਲਿਟੀ ਔਰ ਭਾਰਤ ਦੀ ਜਿਹੜੀ ਗੰਦੀ ਅੱਖ ਹੈ ਉਸ ਦਾ ਸੁਰਖਰੂ ਰਹਿਣਾ ਇਹ ਸਾਨੂੰ ਵੀ ਤਸੱਲੀ ਦਿੰਦਾ ਔਰ ਅਸੀਂ ਮੁਬਾਰਕਬਾਦ ਦਿੰਦੇ ਔਰ ਅਸੀਂ ਇਹ ਵੀ ਹਾਲਾਂ ਕੁਝ ਜਰਨਲਿਸਟ ਜਿਹੜੇ ਆਲਰੇਡੀ ਡਾਈਸੈਂਟਿੰਗ ਨੇ ਮੌਜੂਦਾ ਪਾਕਿਸਤਾਨੀ ਰਜੀਮ ਤੋਂ ਉਹਨਾਂ ਦੇ ਆਪਣੇ ਕੰਸਰਨ ਨੇ, ਅਸੀਂ ਇਨਰ 'ਚ ਨਹੀਂ ਕਹਿਣਾ ਚਾਹੁੰਦੇ ਪਰ ਮੈਂ ਸਮਝਦਾ ਵੀ ਕਈ ਵਾਰ ਜਿੰਨਾ ਮਰਜ਼ੀ ਸਾਡਾ ਰੋਸਾ ਹੋਏ, ਜਿੰਨਾ ਮਰਜ਼ੀ ਅਸੀਂ ਕਿਸੇ ਤੋਂ ਅਸੰਤੁਸ਼ਟ ਹੋਈਏ ਲੇਕਿਨ ਜਦੋਂ ਮੁਲਕ ਦਾ ਮਸਲਾ ਆਉਂਦਾ ਹੈ ਜਾਂ ਕੋਈ ਇਸ ਕਿਸਮ ਦੀ ਅਚੀਵਮੈਂਟ ਹੁੰਦੀ ਹੈ ਉਹਨੂੰ ਐਪਰੀਸ਼ੀਏਟ ਹੀ ਕਰਨਾ ਚਾਹੀਦਾ। ਹਰ ਚੀਜ਼ 'ਚੋਂ ਜਿਹੜਾ ਉਹ ਕੀੜੇ ਕੱਢਣੇ ਇਹ ਫੇਅਰ ਜਰਨਲਿਜ਼ਮ ਵੀ ਨਹੀਂ ਹੁੰਦਾ। ਸੋ ਇਹ ਅਸੀਂ ਜ਼ਰੂਰ ਐਡਵਾਈਜ਼ ਕਰਨਾ ਚਾਹੁੰਦੇ ਹਾਂ ਵਿਦਆਊਟ ਨੇਮਿੰਗ ਐਨੀਬਡੀ। ਲੇਕਿਨ ਇਸ ਲੈਵਲ ਦੇ ਵੀ ਜਰਨਲਿਸਟ ਜਿਹਨਾਂ ਨੂੰ ਮੈਂ ਐਡਮਾਇਰ ਕਰਦਾ ਦੇ ਹੈਡ ਬੀਨ ਵੈਰੀ ਕਰੇਜੀਅਸ ਪਰ ਹੁਣ ਉਹਨਾਂ ਨੂੰ ਪਤਾ ਨਹੀਂ ਕਿਉਂ ਇੰਨਾ ਜ਼ਿਆਦਾ ਜਦੋਂ ਇਹ ਠੀਕ ਹੈ ਕਈ ਵਾਰੀ ਤੁਸੀਂ ਲਾਈਨ ਕ੍ਰਾਸ ਕਰ ਲੈਂਦੇ ਹੋ ਫਿਰ ਤੁਸੀਂ ਉਸੇ ਹੀ ਕਾਰਨਰ 'ਚ ਖਲੋਤੇ ਉਹਨੂੰ ਹੀ ਜਸਟੀਫਾਈ ਕਰੀ ਜਾਂਦੇ ਹੋ ਲੇਕਿਨ ਸਟਿਲ ਇੱਕ ਵਕਤ ਹੁੰਦਾ ਜਿੱਥੇ ਤੁਹਾਨੂੰ ਲੱਗੇ ਕਿ ਭਾਈ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166194984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵੀਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਯੂਐਨ ਆਉਣ ਤੇ ਭਾਰੀ ਵਿਰੋਧ ਪ੍ਰਦਰਸ਼ਨ ਅਤੇ ਮੁਜ਼ਾਹਰਾ। 27 ਸਤੰਬਰ 2025 ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਜ਼ਰੂਰ ਪਹੁੰਚੋ। ਸਥਾਨ ਨਿਊਯਾਰਕ ਵਿੱਚ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ 47 ਸਟਰੀਟ 1st ਐਵੇਨਿਊ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ ਸਿੱਖਸ ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ ਸਿੱਖਸ ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ ਸਿੱਖਸ ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ ਸਿੱਖਸ ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ ਸਿੱਖਸ। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ ਸਿੱਖਸ ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ ਸਿੱਖਸ ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पिछले दिन नैटो के सैकटरी जनरल मार्क रूटे ने कहा सी कि अमरीका वालों भारत ते लाए गए टैरिफ नूं अपना असर जड़ा विखाना शुरू कर दिता है और मोदी ने इस संबंधी पुतिन दे नाल भी यूक्रेन मसले नूं लैके गलबात की है। सो भारत के विदेश मंत्रालय ने नैटो चीफ के इस बयान नूं पूरी तरह नकारिया है। सो इस पर आपां गलबात करन जा रहे हैं। सो असीं चाहांगे कि तुसीं इसी तरह बने रहना, देखण सुन लिया लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो कहंदे ने भी जदों किस्मत माड़ी होए तो जिहड़ा बंदा ऊठ ते बैठा हुंदा उहनूं कुत्ता वड़ जांदा। ऊठ किन्ना उच्चा हुंदा नहीं तो कुत्ता तां किन्ना क जंप करेगा। बिल्कुल तो माड़ी किस्मत है वो लत्त फड़ लैंदा कुत्ता ऊठ ते बैठे दी। अजकल भारत नाल यही हो रहा हुण, क्योंकि इन्हां ने इन्नियां चमदियां चलाइयां होईयां ने कि अजे इन्हां दी एरोगेंस जां इन्हां दा हंकार जिहड़ा इन्हां दे सौड़े नक्कां दे विचों दी उत्ते चढ़ के इन्हां दियां मत्थे दियां त्यूड़ियां और उस दे रूप दे विच तुहानूं नज़र आंदा है। अजे इन्हां नूं समझ नहीं आ रही भी साडे नाल हो की गया जां हो की रिहा है। हुण जदों नैटो नूं भी प्रेजिडेंट ट्रंप ने भन्निया, ਜ਼ਾਹਰ है इंडिया दौड़िया, उन्होंने कहा जी जे इन्हां नाल साडी कोई डील नहीं हुंदी अमरीका दे नाल जां दूजा ते असीं जिहड़ा ओह नैटो दे नाल कर लैंदे आ, वपारक ये वो डील कर लई इधर उधर। वो बहुता क्योंकि नैटो नूं भी फाइनली नैटो तो है ही नॉर्थ एटलांटिक ट्रीटी ऑर्गेनाइजेशन बनाई अमरीका दी हुई है। वो जिन्ने भी 27-28 मुल्क ने इवेंचुअली उन्होंने नज़र आया कि बई ये गल बननी नहीं हैगी, अमरीका तो बिना तो साडा अमरीका छत है साडी तो रूस का जिहड़ा वो कच्चे ही खा जाएगा, उन्होंने लूण भी नहीं लाने की लोड़ पैनी। सो उन्होंने आके जो भी सी डील डूल कर लई, भावें चीका चूका मारते रहे इधर उधर। और पहला तो नैटो मुल्कों नूं ट्रंप ने कहा सी भी तुसीं 2% सारा डिफेंस से लांदे, उन्होंने 1-2 मुल्कों नूं छड्ड के जिहड़े बेचारे ऑलरेडी बेल आउट ते ने उन्होंने 5% बजट करता है। फिर डील भी हो गई ट्रेड जां दूजी तीजी, और भारत नूं ये लगा भी ये पार्ट भी गया। हुण क्योंकि ये गल जे प्रेजिडेंट ट्रंप इंडिया और चाइना नूं इस गल का दोष दिंदा है कि भी तुसीं खरीद रहे हो, तुसीं फंड कर रहे हो यूक्रेन की वार नूं, ते नैटो नूं भी उन्होंने कहा भी तुसीं जे प्रोसैसड उन्हां दा बाय करदे हो इंडिया का और दूसरा स्टफ, तो तुसीं अपनी बर्बादी का समान आप ही जिहड़ा खरीद रहे हो, भी तुसीं उन्हां नूं बंद करो ये सारिਆਂ ਨੂੰ। और
ਬਿਲਕੁਲ ਠੀਕ ਹੈ। ਇਹ ਹੁਣ ਵੀ ਜਿਹੜੀ UN ਜਨਰਲ ਅਸੈਂਬਲੀ ਦੇ ਵਿੱਚ ਵੀ ਪ੍ਰੈਜ਼ੀਡੈਂਟ ਟਰੰਪ ਦੀ ਆਲਮੋਸਟ 1 ਘੰਟੇ ਦੀ ਤਕਰੀਰ ਸੀ, ਉਹਦੇ 'ਚ ਉਹਨਾਂ ਨੇ ਜਿੱਥੇ ਇੰਡੀਆ ਨੂੰ ਕਿਹਾ ਉੱਥੇ ਨੈਟੋ ਨੂੰ ਵੀ ਕਿਹਾ। ਹੁਣ ਨੈਟੋ ਦਾ ਜਿਹੜਾ ਸੈਕਟਰੀ ਜਨਰਲ ਹੈ ਮਾਰਕ ਰੂਟੇ, ਉਹਨੇ ਕ੍ਰਿਸਟੀਨ ਅਮਨਪੋਰ, ਬੜੀ ਪ੍ਰੋਫੈਸ਼ਨਲ ਜਰਨਲਿਸਟ ਹੈ, ਇਰਾਨੀ ਮੂਲ ਦੀ, ਜਿਹੜੀ ਹੈ ਉਹ ਪਾਰਸੀ ਹੈ ਮੇਰਾ ਖਿਆਲ ਹੈ, ਔਰ ਉਹਨੂੰ ਇਹਨੇ ਇੰਟਰਵਿਊ ਦਿੱਤਾ ਮਿਸਟਰ ਰੂਟੇ ਨੇ, CNN ਦੇ ਲਈ ਕਰਦੀ ਹੈ ਕ੍ਰਿਸਟੀਨ ਅਮਨਪੋਰ। ਔਰ ਉਹਦੇ 'ਚ ਜਿਹੜੀ ਗੱਲ ਉਹਨੇ ਸੈਕਟਰੀ ਜਨਰਲ ਨੇ ਕਹੀ ਨੈਟੋ ਦੇ, ਉਹਨੇ ਕਿਹਾ ਕਿ ਦਿਸ ਟੈਰਿਫ ਇਮੀਡੀਏਟਲੀ ਇੰਪੈਕਟਸ ਰਸ਼ੀਆ because that means Delhi is now on the phone with Vladimir Putin in Moscow and Narendra Modi is asking him, I support you, but again could you explain to me this strategy because I have now been hit by these 50% tariffs by the United States. ਉਹਨਾਂ ਨੇ ਕਿਹਾ ਵੀ ਇਹ ਪੈਨਿਕਡ ਮੋਦੀ ਜਿਹੜਾ ਹੈ ਉਸਨੇ ਪੁਤਿਨ ਦੇ ਨਾਲ ਫੋਨ ਦੇ ਉੱਤੇ ਰਾਬਤਾ ਕੀਤਾ। ਉਹਨੇ ਕਿਹਾ ਕਿ ਜੀ ਸਾਨੂੰ ਖਿੱਚਿਆ ਹੋਇਆ 50% ਸਾਡੇ ਤੇ ਟੈਰਿਫ, 25% ਟੈਰਿਫ ਹੈ, 25 ਜੁਰਮਾਨਾ ਪਨਿਸ਼ਮੈਂਟ ਹੈ, ਕਿ ਵੀ ਇਹ ਸਾਨੂੰ ਦੱਸੋ ਤਾਂ ਸਹੀ ਕਿ ਵੀ ਮੈਂ ਤੁਹਾਡੀ ਹਮਾਇਤ ਕਰਦਾ ਹਾਂ, ਇੰਡੀਆ ਤੁਹਾਡੇ ਨਾਲ ਤੇਲ ਖਰੀਦਦਾ ਰਿਹਾ, ਪਰ ਹੁਣ ਅਸੀਂ ਬੜੇ ਫਸੇ ਹੋਏ ਹਾਂ ਜਿਹੜਾ ਮੁਸੀਬਤ ਦੇ ਵਿੱਚ, ਤੁਸੀਂ ਇਹ ਤਾਂ ਦੱਸੋ ਵੀ ਤੁਹਾਡੀ ਅੱਗੋਂ ਕਿ ਕੀ ਤੁਸੀਂ ਯੂਕਰੇਨ ਵਾਰ ਖਤਮ ਕਰਨੀ ਕਰੋਗੇ, ਮਤਲਬ ਇਹ ਹੈ ਵੀ ਅਸੀਂ ਵੀ ਜਿਹੜਾ ਆਪਣੇ ਆਪ ਨੂੰ ਬਚਾਈ। ਹੁਣ ਜੇ ਸੈਕਟਰੀ ਜਨਰਲ ਨੇ ਕਿਹਾ ਉਹਦਾ ਕੋਈ ਸੋਰਸ ਤਾਂ ਹੋਏਗਾ, ਇਸ ਲੈਵਲ ਤੇ ਤਾਂ ਕੋਈ ਕੋਰਟ ਹੋ ਸਕਦਾ। ਮੋਦੀ ਨੇ ਹੀ ਖੁਦ ਕਿਹਾ ਹੋਏਗਾ ਜੀ ਆਈ ਐਮ ਟਾਕਿੰਗ ਵਿਦ ਪੁਤਿਨ ਕਿ ਵੀ ਯੂਕਰੇਨ ਵਾਰ ਓਵਰ ਹੋਏ। ਨੈਟੋ ਵੀ ਇਹ ਚਾਹੁੰਦੀ ਹੈ ਕਿਉਂਕਿ ਨੈਟੋ ਨੂੰ ਵੀ ਹੁਣ ਕਦੇ ਉਹਨਾਂ ਦੇ ਡਰੋਨ ਜਿਹੜੇ ਨੇ ਰੋਮੇਨੀਆ 'ਤੇ, ਕਦੇ ਪੋਲੈਂਡ 'ਤੇ, ਕਦੇ ਡੈਨਮਾਰਕ 'ਤੇ। ਸੋ ਨੈਟੋ ਨੂੰ ਇਹ ਹੈ ਕਿ ਵੀ ਜੇ ਰੂਸ ਨੂੰ ਨਾ ਨੱਥ ਪਾਈ ਗਈ, ਇਹ ਤਾਂ ਬਾਕੀ ਜਿਹੜੇ ਮੁਲਕ ਨੇ ਆਲਰੇਡੀ ਜਿਹੜੇ ਰੈਗੂਲਰਲੀ ਨੈਟੋ ਦੇ ਮੈਂਬਰ ਨੇ, ਯੂਕਰੇਨ ਦਾ ਇਸ ਲਈ ਜਿਹੜਾ ਉਹਦਾ ਸਿਰ ਜਿਹੜਾ ਮੁਸੀਬਤ ਦੇ ਵਿੱਚ ਫਸਿਆ ਕਿਉਂਕਿ ਉਹ ਨੈਟੋ ਦੀ ਮੈਂਬਰਸ਼ਿਪ ਲੈਣਾ ਚਾਹੁੰਦਾ ਸੀ, ਤੇ ਜਿਹੜੇ ਰੈਗੂਲਰ ਮੈਂਬਰ ਨੇ ਉਹਨਾਂ ਦੇ ਮੁਲਕਾਂ ਦੀ ਸੋਵਰਨਿਟੀ ਵਾਇਲੇਟ ਹੋ ਰਹੀ ਹੈ, ਡਰੋਨ ਜਿਹੜੇ ਨੇ ਸਪਾਟ ਹੋ ਰਹੇ ਨੇ। ਸੋ ਜ਼ਾਹਿਰ ਹੈ ਉਹਨਾਂ ਨੇ ਮੋਦੀ ਨੂੰ ਇਹ ਕਿਹਾ ਕਿ ਵੀ ਦੱਸੋ ਤੇ ਤੁਹਾਡਾ ਯਾਰ ਹੈ, ਤੁਸੀਂ ਆਇਲ ਉਹਨਾਂ ਦਾ ਬਾਈ ਕਰਦੇ ਹੋ, ਔਰ ਉਹਦੀ ਹੋਰ ਸਾਰੀ $2 ਟ੍ਰਿਲੀਅਨ ਦੀ ਤਾਂ ਇਕੋਨਮੀ ਹੈ ਰਸ਼ੀਆ ਦੀ। ਅੱਛਾ, ਹੁਣ ਇਹ ਵੀ ਸਾਹਮਣੇ ਉਹਨਾਂ ਕੋਲ ਆਪਣੇ ਅੱਗੇ ਇੱਕ ਜ਼ਮਾਨੇ 'ਚ ਮੈਂ ਵੀ ਇਹ ਸਮਝਦਾ ਸੀ ਵੀ ਉਹਨਾਂ ਕੋਲ ਆਪਣੇ ਇੰਨੇ ਬੰਦੇ ਨੇ ਕਿ ਸੈਕੰਡ ਵਰਲਡ ਵਾਰ 'ਚ ਉਹਨਾਂ ਨੇ ਲੱਖਾਂ ਮਰਵਾਏ, ਦੇ ਕੈਨ ਪ੍ਰੋਵਾਈਡ। ਹੁਣ ਇਹ ਸਾਹਮਣੇ ਆਇਆ ਵੀ ਨਾਰਥ ਕੋਰੀਆ ਦਾ ਤਾਂ ਪਤਾ ਹੀ ਸੀ ਕਿ ਉੱਥੋਂ ਸੋਲਜਰ ਲੜਨ ਲਈ ਆ ਰਹੇ ਨੇ ਔਰ ਉਹਨਾਂ ਨੂੰ ਤੇਲ ਦਿੰਦਾ। ਸ੍ਰੀਲੰਕਾ ਦੇ ਨਾਲ ਆਫੀਸ਼ੀਅਲ ਸਮਝੌਤਾ ਹੋਇਆ ਹੈ ਔਰ ਸੈਂਕੜਿਆਂ ਦੀ ਗਿਣਤੀ 'ਚ ਸ੍ਰੀਲੰਕਨ ਜਿਹੜੇ ਨੇ ਉਹ ਮਰ ਰਹੇ ਨੇ, 100 ਤੋਂ ਜ਼ਿਆਦਾ ਗਾਇਬ ਹੋਏ ਨੇ। ਰਸ਼ੀਆ ਦੇ ਵੀ ਹਾਫ ਤੇ ਯੂਕਰੇਨ 'ਚ। ਨੇਪਾਲ ਗੋਰਖੇ ਵਿਚਾਰੇ ਗਰੀਬੀ ਦੇ ਮਾਰੇ ਹੋਏ, ਸ਼ੇਰਪੇ ਗੋਰਖੇ ਉਹ ਲੜ ਰਹੇ। ਇਹਦਾ ਮਤਲਬ ਇਹ ਹੈ ਕਿ ਰਸ਼ੀਆ ਦਾ ਇਕੋਨਮੀ ਤਾਂ ਉਹਦੀ $2 ਟ੍ਰਿਲੀਅਨ ਜਾਂ $2.5 ਟ੍ਰਿਲੀਅਨ ਤੇ ਫਸੀ ਹੋਈ ਹੈ। ਉਹ ਵਾਕਿਆ ਹੀ ਜੇ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਹੁਣ ਯੂ ਟਰਨ ਨਹੀਂ ਲਿਆ, ਇਨਫੈਕਟ ਫੈਕਚੁਅਲੀ ਉਹਨੇ ਇਹ ਦੇਖਿਆ, ਉਹਨੇ ਕਿਹਾ ਵੀ ਜ਼ੈਲੈਂਸਕੀ ਨੂੰ ਕਿਹਾ ਵੀ ਤੂੰ ਜਿਹੜੀ ਤੁਹਾਡੀ ਟੈਰੀਟਰੀ ਹੈ ਜਿਹੜੀ ਖੋਈ ਉਹਨੇ ਲਈ ਹੈ ਉਹ ਵੀ ਵਾਪਸ ਲਓ। ਰਸ਼ੀਆ ਇਜ਼ ਅ ਪੇਪਰ ਟਾਈਗਰ। ਹੁਣ ਉਹਨਾਂ ਨੂੰ ਇਹ ਲੱਗ ਰਿਹਾ ਕਿ ਵੀ ਰਸ਼ੀਅਨ ਇਕੋਨਮੀ ਤਾਂ ਖੜੀ ਆਇਲ ਦੇ ਉੱਤੇ ਹੈ, ਜੇ ਇਹ ਬੰਦ ਕਰ ਦੇਣ ਲੈਣਾ, ਭਾਰਤ ਹੀ ਘੱਟੋ ਘੱਟ ਜਿਹੜਾ 42% ਲੈ ਰਿਹਾ ਔਰ ਹਿੱਟ ਹੋਏਗੀ ਇਕੋਨਮੀ, ਤੇ ਉਹਨਾਂ ਦੇ ਕੋਲ ਤਾਂ ਆਪਣੇ ਬੰਦੇ ਵੀ ਮਰਵਾਉਣ ਦੇ ਲਈ ਨਹੀਂ ਬਚੇ। ਇਸ ਲਈ ਉਹ ਨਾਰਥ ਕੋਰੀਆ, ਸ੍ਰੀਲੰਕਾ, 100 ਤੋਂ ਜ਼ਿਆਦਾ ਭਾਰਤੀ, ਉਹਦੇ 2-3 ਪੰਜਾਬੀ ਵੀ ਜਿਹੜੇ ਨੇ ਮਰ ਵੀ ਚੁੱਕੇ ਨੇ ਆਲਰੇਡੀ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਕੋਲ ਈਵਨ ਜਿਹੜੇ ਸੋਲਜਰ ਨੇ ਉਹ ਵੀ ਨਹੀਂ ਨੇ। ਹੁਣ ਇਹਨਾਂ ਹਾਲਾਤਾਂ 'ਚ ਹੀ ਨੈਟੋ ਚੀਫ ਨੇ ਜਿਹੜਾ ਇਹ ਕਿਹਾ, ਔਰ ਇਸ ਦੇ ਉੱਤੇ ਭਾਰਤ ਇੰਨਾ ਕੁ ਭੜਕਿਆ ਕਿ ਫੌਰਨ ਉਹਨਾਂ ਦੇ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸਪੋਕਸਪਰਸਨ ਹੈ ਉਹਨੇ ਇਸ ਦੇ ਉੱਤੇ ਰਿਐਕਟ ਕੀਤਾ। ਉਹਨਾਂ ਦੇ ਮੀਡੀਆ ਨੇ ਹੈਡਲਾਈਨ ਲਾਈ ਹੋਈ ਹੈ, ਇੰਡੀਆ ਸੇਜ਼ NATO chief's remarks on Modi-Putin talks entirely baseless। ਕਿ ਇਹ ਜਿਹੜਾ ਨੈਟੋ ਚੀਫ ਨੇ ਕਿਹਾ ਕਿ ਮੋਦੀ ਤੇ ਪੁਤਿਨ ਨੇ ਗੱਲਬਾਤ ਕੀਤੀ, ਇਹ ਬਿਲਕੁਲ ਨਿਰਾਧਾਰ ਨੇ, entirely baseless। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਜੀ ਕਿ ਬਿਲਕੁਲ we expect the leadership of an important institution like NATO to exercise greater responsibility and accuracy in public statement। ਨੈਟੋ ਨੂੰ ਹੁਣ ਉਪਦੇਸ਼ ਦੇ ਰਹੇ ਨੇ ਕਿ ਜੀ ਤੁਹਾਨੂੰ ਬਿਲਕੁਲ ਠੀਕ ਗੱਲ ਕਰਨੀ ਚਾਹੀਦੀ ਹੈ, ਤੁਸੀਂ ਜਿਹੜਾ ਸਪੈਕੂਲੇਟਿਵ ਔਰ
careless remarks that misrepresent the Prime Minister's engagement. ਹੁਣ ਇਹ ਤਾਂ ਮੰਨ ਗਿਆ ਕਿ ਵੀ engage ਹੋਇਆ ਹੋਇਆ। ਹੋਰ ਉਹ ਪੁਤਿਨ ਨੂੰ ਇਹ ਕਹਿੰਦਾ ਵੀ ਮੈਂ ਗਾਜਰ ਕਾ ਹਲਵਾ ਮੇਰੀ ਮਾਂ ਨੇ ਬਣਾਇਆ, ਮਾਂ ਤਾਂ ਮਰ ਗਈ ਵੈਸੇ, ਉਹੀ ਕਹੀ ਜਾਂਦਾ ਸੀ ਬਿਹਾਰ 'ਚ ਰੋ ਰੋ ਕੇ ਕਿ ਮੇਰੀ ਮਾਂ ਕੋ ਗਾਲੀਆਂ ਦੀ। ਤੇ ਉਹ ਘਰੋਂ ਦੌੜਿਆ ਹੋਇਆ, ਉਹ ਵਿਚਾਰੀ ਲਾਈਨ 'ਚ ਲੱਗੀ ਹੁੰਦੀ ਸੀ ਰਾਸ਼ਨ ਲੈਣ ਲਈ। ਹੁਣ ਹੋਰ ਤਾਂ ਪੁਤਿਨ ਦੇ ਨਾਲ ਉਹਨੇ ਕਿਹੜੀ ਗੱਲ ਕਰਨੀ ਹੈ? ਜਿਹੜੇ ਵੀ ਮੀਡੀਏਟਰਸ ਦੇ ਨਾਲ, ਨਾ ਉਹਨੂੰ ਹਿੰਦੀ ਆਇਆ ਨਾ ਉਹਨੂੰ ਰਸ਼ੀਅਨ ਆਏ। ਔਰ ਇਹ ਕਹਿੰਦੇ ਜੀ engagement suggest conversations that never occurred are unacceptable. Never occurred। ਉਹਨੂੰ ਸੁਪਨਾ ਆਇਆ ਨੈਟੋ ਚੀਫ ਨੂੰ। ਨੈਟੋ ਚੀਫ ਨੂੰ ਮੋਦੀ ਨੇ ਕਿਹਾ ਹੋਣਾ ਕਿ ਜੀ ਤੁਸੀਂ ਜ਼ਰਾ ਠੰਡੇ ਰਹੋ, ਅਸੀਂ ਗੱਲਬਾਤ ਕਰ ਰਹੇ ਹਾਂ ਯੂਕਰੇਨ ਦੇ ਇਸ ਜਿਹੜਾ ਲੜਾਈ ਨੂੰ ਮੁਕਾਉਂਦੇ ਆ। ਤਾਂ ਉਹਨੇ ਪੁਤਿਨ ਨੂੰ ਕਿਹਾ ਹੋਣਾ ਕਿ ਜੀ ਬੁਰਾ ਹਾਲ ਸਾਡਾ ਹੋ ਰਿਹਾ ਔਰ ਇਹਦਾ ਐਂਡ ਕਰੋ ਇਹ ਸਾਰਿਆਂ ਨੂੰ। ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਇਹ ਕਿਹਾ ਕਿ ਜੀ ਅਸੀਂ ਜੈਸਵਾਲ ਕਿਹਾ ਇੰਡੀਆ ਵਾਜ਼ ਕਮਿਟਡ ਟੂ ਐਨਸ਼ੋਰ predictable and affordable energy costs of the Indian consumers, and that India will take all necessary measures to safeguard its national interests and economy. ਹਾਲਾਂ ਫੈਕਟ ਇਹ ਹੈ ਕਿ ਸਸਤਾ ਤੇਲ ਲੈ ਕੇ ਵੀ, ਕਿਉਂਕਿ ਜਿਹੜੀਆਂ ਰਿਫਾਈਨਰੀਜ਼ ਨੇ ਜਾਂ ਦੂਜੀਆਂ ਨੇ, ਉਹ ਤਾਂ ਅੰਬਾਨੀ ਅਡਾਨੀ ਨੂੰ ਫਾਇਦਾ ਪਹੁੰਚਿਆ ਜਿਹੜਾ। ਔਰ ਠੀਕ ਕਿਹਾ ਸੀ ਇਹਨੇ ਮਿਸਟਰ ਪੀਟਰ ਨੋਰਵੈਨੋ ਨੇ ਕਿ ਬਈ ਇੰਨੇ $1 ਬਿਲੀਅਨ ਪਾਕਟ ਕੀਤਾ ਉਹਨੇ ਅੰਬਾਨੀ ਨੇ ਉਹ ਸਾਰੇ 'ਚੋਂ। ਜੇ ਤਾਂ ਇਹ ਹੈ ਵੀ ਤੁਸੀਂ ਚੀਪਰ ਆਇਲ ਲਿਆ, ਲੋਕਾਂ ਨੂੰ ਤੇਲ, ਲੋਕਾਂ ਨੂੰ ਤਾਂ ਉਹੀ ਕੀਮਤ ਹੈ, ਰਾਦਰ ਚੜ੍ਹਦੇ ਰਹੇ ਨੇ ਕੀਮਤਾਂ। ਸੋ ਮਤਲਬ ਇਹ ਲੁੱਟ ਇੱਕ ਪਾਸਿਓਂ ਨਹੀਂ ਹੈ, ਮਲਟੀਪਲ ਪਾਸਿਓਂ ਹੈ। ਔਰ ਇਹ ਜਿੰਨਾ ਮਰਜ਼ੀ ਨੈਟੋ ਨੂੰ ਘੂਰ ਲੈਣ ਦੂਜੇ, ਅੱਜ ਟਰੰਪ ਨੇ ਇਹ ਵੀ ਵਾਸ਼ਿੰਗਟਨ ਪੋਸਟ ਨੇ ਦਿੱਤਾ ਹੈ, Trump administration said it will launch investigations into employers who take advantage of H-1B visa program for highly skilled workers by hiring low-skilled foreign labor to cut costs. The US Labor Department said it will begin opening investigation of employers that abuse the H-1B visa program as part of a broader effort to prioritize Americans over foreign-born workers in the labor market. ਹੁਣ H-1B 'ਚੋਂ ਤਾਂ ਪ੍ਰੋਗਰਾਮ 'ਚ ਤਾਂ ਗੁਲਛਰੇ ਉਡਾਏ ਹੋਏ ਨੇ ਇਹਨਾਂ ਨੇ, ਕੰਪਨੀਆਂ ਨੇ, ਇੰਡੀਅਨਸ ਆਪਣੇ ਰਿਸ਼ਤੇਦਾਰਾਂ ਉਹਨਾਂ ਤੋਂ ਵੀ ਪੈਸੇ ਖਾਧੇ, ਪਲੇਸਮੈਂਟ ਏਜੰਸੀਜ਼ ਖੋਲ੍ਹੀਆਂ ਹੋਈਆਂ ਸੀ, ਲੋ ਸਕਿਲਡ ਨੂੰ ਹਾਇਰ ਦੇ ਉਹਨਾਂ ਦੇ ਰੈਸਮੇ ਬਣਾ ਕੇ ਪੈਸੇ ਵੱਧ ਦਵਾਏ, ਵਿੱਚੋਂ ਕਮਿਸ਼ਨ ਖਾਧੇ। ਹੁਣ ਉਹਨਾਂ ਨੇ ਕਿਹਾ ਵੀ ਅੱਗੋਂ ਤਾਂ ਬੰਦ ਕੀਤਾ ਹੀ ਆ ਵੀ $1 ਲੱਖ ਫੀਸ ਭਰੋਗੇ, ਪਰ ਇਹ ਜਿਹੜੇ H-1B ਵੀਜ਼ਾ ਪ੍ਰੋਗਰਾਮ ਦੇ ਥੱਲੇ ਜਿਨ੍ਹਾਂ ਨੇ ਫਾਇਦੇ ਚੱਕੇ ਹੋਏ ਨੇ ਉਹਨਾਂ ਦਾ ਵੀ ਕੰਮ ਜਿਹੜਾ ਹੈ ਉਹ ਚੱਕਿਆ ਹੋਇਆ। ਅਤੇ ਇੱਧਰੋਂ ਜਿਹੜੇ ਪਿਊਸ਼ ਗੋਇਲ ਔਰ ਦੂਜੇ ਜਿਹੜਾ ਉਹ ਸਭ ਕੁਛ ਅਮਰੀਕਾ 'ਚ ਗੱਲਬਾਤ ਕਿਸੇ ਕੰਢੇ ਲੱਗੀ ਨਹੀਂ ਹੈ, ਵਾਪਸ ਪਹੁੰਚ ਗਏ ਨੇ। ਗਵਰਨਮੈਂਟ ਸੇਜ਼ ਇੰਡੀਆ ਹੈਲਡ ਕੰਸਟਰਕਟਿਵ ਮੀਟਿੰਗਸ ਇਨ US, ਡਜ਼ਨਟ ਰਿਵੀਲ ਡੇਟ ਆਫ ਨੈਕਸਟ ਆਫੀਸ਼ੀਅਲ ਮੀਟਿੰਗ। ਇਹਦਾ ਮਤਲਬ ਇਹ ਹੈ ਕਿ ਵੀ ਉਹ ਜਿਹੜੀ ਇਹਨਾਂ ਦੀ ਟ੍ਰੇਡ ਨੈਗੋਸ਼ੀਏਸ਼ਨ ਹੈ ਉਹ ਵੀ ਪੂਰੀ ਤਰ੍ਹਾਂ ਫੇਲ ਹੋਈ ਹੈ। ਸੋ ਹੁਣ ਤਾਂ ਫਿਰ ਤੇਰਾ ਕਿਆ ਹੋਗਾ, ਕਾਲੀਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵੀ ਔਰ ਜਦੋਂ ਸਾਨੂੰ ਇਸ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ UN ਆਉਣ ਤੇ ਭਾਰੀ ਵਿਰੋਧ ਪ੍ਰਦਰਸ਼ਨ ਅਤੇ ਮੁਜ਼ਾਹਰਾ। 27 ਸਤੰਬਰ 2025 ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਜ਼ਰੂਰ ਪਹੁੰਚੋ। ਸਥਾਨ ਨਿਊਯਾਰਕ ਵਿੱਚ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ 47 ਸਟਰੀਟ 1st ਐਵੇਨਿਊ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ।
ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ ਸਿੱਖਸ ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। व्यूअर्स वेलकम बैक आवर प्रोग्राम। सो व्यूअर्स गलबात करन जा रहे हैं कि ब्लूमबर्ग ने इंकशाफ किया है कि अमरीकन वकीलों ने निखिल गुप्ता ते होर दोष भी आयद किए हैं, जिन्हां विच कतल, मनी लॉन्ड्रिंग ਅਤੇ ਡਰੱਗ ਵੈਪਨ ਟ੍ਰੈਫਿਕਿੰਗ ਆਦਿ ਸ਼ਾਮਲ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੋਲੀਟੀਕਲੀ ਤਾਂ ਇੰਡੀਆ ਨੂੰ ਪ੍ਰੈਜ਼ੀਡੈਂਟ ਟਰੰਪ ਵੀ ਝੰਬ ਰਿਹਾ ਹੈ। ਓਵਰਆਲ ਇਹਨਾਂ ਦੇ ਜਿੰਨੇ H1B ਔਰ ਈਵਨ ਹੁਣ ਬੇਸ਼ੱਕ ਅਜੇ ਪੇਟੈਂਟ ਡਰੱਗਸ ਦੇ ਉੱਤੇ 100% ਟੈਰਿਫ ਲਾਇਆ, ਬਟ ਇਹਨਾਂ ਦੀਆਂ ਜੈਨਰਿਕਸ ਵੀ ਜਿਹੜੀ $20 ਬਿਲੀਅਨ ਦੀ ਇਹ ਟਰੇਡ ਕਰਦੇ ਨੇ, ਵਨ ਸਾਈਡਡ ਆਲਮੋਸਟ 30% ਜੈਨਰਿਕ ਡਰੱਗਸ ਜਿਹੜੀਆਂ ਅਮਰੀਕਾ 'ਚ ਆਉਂਦੀਆਂ, ਭਾਰਤ ਤੋਂ ਆਉਂਦੀਆਂ, ਉਹ ਵੀ ਪ੍ਰਭਾਵਿਤ ਹੋਣ ਜਾ ਰਹੀਆਂ ਨੇ। ਔਰ ਇਹਨਾਂ ਦਾ ਓਵਰਆਲ ਵੀ ਜਿਵੇਂ ਈਵਨ ਨੈਟੋ ਔਰ ਦੂਸਰਾ ਚ ਨਾਲ ਵੀ ਇਹਨਾਂ ਦਾ ਕੋਈ ਠੀਕ ਸੰਬੰਧ ਨਹੀਂ ਜੁੜੇ। ਇਸ ਵੇਲੇ ਬਿਲਕੁਲ ਆਈਸੋਲੇਟ ਹੈ ਭਾਰਤ ਹਰ ਪਾਸਿਓਂ। ਲੇਕਿਨ ਜਿਹੜਾ ਦੂਸਰਾ ਪਾਸਾ ਜਿਹੜਾ ਇਹਨਾਂ ਨੇ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਫਰੈਂਡਲੀ ਮੁਲਕ ਦੀ ਧਰਤੀ ਦੇ ਉੱਤੇ, ਉਹ ਅਮਰੀਕਾ ਹੋਏ, ਕੈਨੇਡਾ ਹੋਏ, ਹੁਣ ਤਾਂ ਇਹ ਵੀ ਸਾਹਮਣੇ ਆ ਰਿਹਾ ਵੀ ਈਵਨ ਨੇਪਾਲ, ਪਾਕਿਸਤਾਨ 'ਚ ਵੀ ਇਹਨਾਂ ਨੇ ਕੀਤਾ, UK 'ਚ ਵੀ। ਔਰ ਨਿਖਿਲ ਗੁਪਤਾ ਕੇਸ, ਨਿਖਿਲ ਗੁਪਤਾ ਮਹਿਜ਼ ਇਹੀ ਨਹੀਂ ਹੈ ਕਿ ਗੁਰਪਤਵੰਤ ਪੰਨੂ ਮਰਡਰ ਪਲਾਟ ਦੇ ਵਿੱਚ ਉਸ ਨੂੰ ਜਿਹੜਾ ਐਕਸਟਰਾਡਾਈਟ ਕਰਕੇ ਚੈੱਕ ਰਿਪਬਲਿਕ ਤੋਂ ਲਿਆਂਦਾ ਗਿਆ 1 ਸਾਲ ਦੇ ਐਫਰਟ ਤੋਂ ਬਾਅਦ, ਲੇਕਿਨ ਹੁਣ ਜਿਹੜੇ ਪ੍ਰੋਸੀਕਿਊਟਰ ਨੇ ਜਿਹੜੇ ਸਾਊਥ ਡਿਸਟ੍ਰਿਕਟ ਨਿਊਯਾਰਕ ਕੋਰਟ ਦੇ ਵਿੱਚ 3 ਨਵੰਬਰ ਤੋਂ ਇਹ ਟਰਾਇਲ ਤੇ ਜਾਣਾ, ਉਹਨਾਂ ਕੋਲ ਹੋਰ ਬਹੁਤ ਸਾਰੇ ਐਡੀਸ਼ਨਲ ਸਬੂਤ ਆਏ ਨੇ, ਜਿਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਇਹ ਮਹਿਜ਼ ਇੱਕ ਕੌਂਟਰੈਕਟ ਹਾਇਰਿੰਗ ਵਾਲਾ ਕੰਮ ਨਹੀਂ ਸੀ। ਨਿਖਿਲ ਗੁਪਤਾ ਬੜਾ ਡੀਪਲੀ ਇਨਵੋਲਵ ਸੀ ਵਿਕਾਸ ਯਾਦਵ ਰਾਹ ਆਫੀਸ਼ੀਅਲ ਦੇ ਨਾਲ, ਲੇਕਿਨ ਮਲਟੀਪਲ ਚਾਰਜਿਸ ਜਿਹੜੇ ਨੇ, ਕਿਉਂਕਿ ਪਹਿਲਾਂ ਉਹਨਾਂ ਨੇ ਐਗਜ਼ੈਂਪਟ ਲਿਆ, ਜਿਵੇਂ ਮੈਂ ਕਿਹਾ ਸੀ ਕਿ ਐਕਸਟ੍ਰੈਡੀਸ਼ਨ ਟਰੀਟੀ ਦਾ ਇੱਕ ਨੇਮ ਹੁੰਦਾ ਹੈ ਕਿ ਜਿਸ ਕੇਸ ਦੇ ਥੱਲੇ ਤੁਸੀਂ ਐਕਸਟ੍ਰਾਡਾਈਟ ਕੀਤਾ ਹੁੰਦਾ ਸਿਰਫ ਤੁਸੀਂ ਉਹੀ ਚਾਰਜਿਸ ਫਾਈਲ ਕਰ ਸਕਦੇ ਹੋ, ਹੋਰ ਕੇਸ ਨਹੀਂ ਪਾ ਸਕਦੇ। ਲੇਕਿਨ ਉਹਦੇ ਤੇ ਵੀ ਐਗਜ਼ੈਂਪਸ਼ਨ ਲਈ, ਕਿਉਂਕਿ ਜਦੋਂ ਅਮਰੀਕਨ ਇਨਵੈਸਟੀਗੇਟਰਸ ਨੇ ਇਹ ਵਿਕਾਸ ਯਾਦਵ, ਨਿਖਿਲ ਗੁਪਤਾ, ਇਹਨਾਂ ਦੇ ਫੋਨ, ਇਹਨਾਂ ਦੇ ਦੂਸਰੇ ਟਰੈਕ ਔਰ ਦੂਜੇ ਖੰਗਾਲੇ, ਤਾਂ ਇਹਨਾਂ ਨੂੰ ਲੱਗਾ ਵੀ ਇਹ ਤਾਂ ਲੰਬੇ ਵਕਤ ਤੋਂ ਇਕੱਲਾ ਇਸ ਤੱਕ ਮਹਿਦੂਦ ਨਹੀਂ ਹੈ ਕਿ ਵੀ ਇਹ ਮਰਡਰ ਫਾਰ ਹਾਇਰ ਪਲਾਟ ਹੈ, ਇਹ ਤਾਂ ਡਰੱਗ ਟ੍ਰੈਫਿਕਿੰਗ, ਵੈਪਨ ਟ੍ਰੈਫਿਕਿੰਗ, ਕਿ ਵੀ ਉਹਨੂੰ ਕਹਿ ਰਿਹਾ ਵੀ ਇੰਨੇ ਤੋਂ ਤੱਕ ਵੈਪਨ ਪਹੁੰਚਾਏ ਜਾਣਗੇ, ਇੰਨੀ ਤੂੰ ਕੋਕੇਨ ਪਹੁੰਚਾ ਦੇ। ਔਰ ਲੰਬੇ ਵਕਤ ਤੋਂ ਇਹ ਇਨਵੋਲਵ, ਔਰ ਇਹ ਵੀ ਸਾਹਮਣੇ ਆਇਆ ਕਿ ਪਾਕਿਸਤਾਨ ਮਰਡਰ ਤਾਂ ਜ਼ਾਹਰ ਹੈ ਪਰਮਜੀਤ ਸਿੰਘ ਪੰਜਵੜ ਦਾ ਹੋਏਗਾ, ਜਦੋਂ ਜਿਹੜਾ 6 ਮਈ 2023 ਨੂੰ ਹੋਇਆ ਨੇਪਾਲ ਦੇ ਵਿੱਚ ਵੀ। ਔਰ ਇਸ ਸਟੋਰੀ ਨੂੰ ਫਰਦਰ ਜਿਹੜਾ ਕਾਫੀ ਚੁੱਕਿਆ, ਬਲੂਮਬਰਗ ਦੀ ਇੱਕ ਸਟੋਰੀ ਜਿਹੜੀ ਅੱਜ ਹੀ ਪਬਲਿਸ਼ ਹੋਈ ਹੈ, ਜਿਸ ਦਾ ਜਿਹੜੀ 6-7 ਸਫ਼ੇ ਦੀ ਹੈ ਡੀਟੇਲਡ, ਔਰ ਬੜੇ ਇਨਵੈਸਟੀਗੇਟਿਵ 4-5 ਜਰਨਲਿਸਟ ਜਿਹੜੇ ਨੇ, ਫਾਸੀਨ ਮਾਂਗੀ, ਲੌਰਾ ਡਿਲਨ ਕੇਨ ਤੇ ਬੌਬ ਵੈਨ ਵਾਰਿਸ, ਉਹਨਾਂ ਨੇ ਕੀਤੀ। ਔਰ ਉਹਦਾ ਹੈਡਲਾਈਨ ਹੀ ਇਹ ਹੈ, US prosecutors allege India agent also plotted murder in Pakistan or Nepal। ਹੁਣ ਨੇਪਾਲ ਵਾਲਾ ਵੀ ਕੋਈ ਨਾ ਕੋਈ ਸਾਹਮਣੇ ਆਏਗਾ ਜਦੋਂ ਇਹ ਡੀਟੇਲ ਆਈ। ਔਰ ਇਹਦੇ ਥੱਲੇ ਉਹਨਾਂ ਨੇ ਇਹ ਕਿਹਾ ਕਿ ਵੀ ਪ੍ਰੋਸੀਕਿਊਟਰਸ ਨੇ ਕੋਰਟ ਡਾਕੂਮੈਂਟਸ ਦੇ ਵਿੱਚ ਕਿਹਾ ਕਿ ਮਰਡਰ ਫਾਰ ਹਾਇਰ ਪਲਾਟ ਇਨਵੋਲਵਡ ਪਲਾਨਸ ਫਾਰ ਐਨ ਐਡੀਸ਼ਨਲ ਅਸੈਸੀਨੇਸ਼ਨ ਇਨ ਨੇਪਾਲ ਔਰ ਪਾਕਿਸਤਾਨ। ਇੱਕ ਹੋਰ ਜਿਹੜੀ ਅਸੈਸੀਨੇਸ਼ਨ ਜਾਂ ਕਤਲ ਹੋਣਾ ਸੀ ਪਾਕਿਸਤਾਨ 'ਚ ਜਾਂ ਨੇਪਾਲ ਦੇ ਵਿੱਚ। US prosecutors linked Nikhil Gupta and Vikas Yadav for the killing of Hardeep Singh Nijjar, who was fatally shot in Canada in 2023। ਉਹ ਤਾਂ ਕਨਫਰਮ ਹੋ ਗਿਆ ਇਹਨਾਂ ਦੇ ਡਾਕੂਮੈਂਟਸ ਤੋਂ ਕਿ ਵੀ ਇਹਨਾਂ ਨੇ ਹੀ ਜਿਹੜਾ ਉਹ ਮਾਸਟਰਮਾਈਂਡ ਕੀਤਾ ਔਰ ਪਲਾਨ ਕੀਤਾ ਰਾਹ ਨੇ ਥਰੂ ਨਿਖਿਲ ਗੁਪਤਾ, ਔਰ ਪਿੱਛੇ ਰਾਹ ਅਫੀਸ਼ੀਅਲ ਵਿਕਾਸ ਯਾਦਵ ਜੀ। The new allegations suggest the alleged murder for hire scheme was wider in scope,
than previously revealed, potentially raising new questions about violations of international law. ਹੁਣ ਇੱਕ ਮੁਲਕ ਦਾ ਨਹੀਂ, ਕਿੰਨੇ ਮੁਲਕਾਂ ਦੇ ਲਾਅ ਸੋਵਰਨਿਟੀ ਦੇ ਵਾਇਲੇਟ ਕੀਤੇ ਔਰ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਔਰ ਪੂਰੀ ਡੀਟੇਲਡ ਇਹ ਆਰਟੀਕਲ ਹੈ। ਔਰ ਐਡੀਸ਼ਨਲ ਅਸੈਸੀਨੇਸ਼ਨ ਨੇਪਾਲ ਔਰ ਪਾਕਿਸਤਾਨ ਦੇ ਵਿੱਚ। ਔਰ ਪਿਛਲੇ ਸਾਲ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਨੇ ਨਿਖਿਲ ਗੁਪਤਾ ਨੂੰ, ਜਿਹੜਾ ਇੰਡੀਅਨ ਨੈਸ਼ਨਲ ਹੈ, ਉਸ ਨੂੰ US ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੇ ਵਿੱਚ ਜਿਹੜਾ ਹੈ ਉਹ ਚਾਰਜ ਕੀਤਾ ਸੀ। ਔਰ ਜੂਨ 2023 ਦੇ ਵਿੱਚ ਜਿਹੜਾ ਗੁਪਤਾ ਉੱਥੇ ਹੀ ਅਰੈਸਟ ਕਰਾ ਲਿਆ ਗਿਆ ਸੀ, ਸਾਲ ਬਾਅਦ ਇੱਥੇ ਲਿਆਂਦਾ ਗਿਆ। ਔਰ ਹੁਣ ਜਿਹੜੇ ਨਵੇਂ ਡਾਕੂਮੈਂਟ, ਮੈਂ ਬਲੂਮਬਰਗ ਦੀ ਸਟੋਰੀ ਨੂੰ ਕੋਟ ਕਰ ਰਿਹਾ, ਜਿਹੜੇ ਫੈਡਰਲ ਕੋਰਟ ਨਿਊਯਾਰਕ 'ਚ ਨਵੇਂ ਡਾਕੂਮੈਂਟ ਫਾਈਲ ਕੀਤੇ ਗਏ ਨੇ ਕਿ ਉਹਦੇ 'ਚ ਇਹ ਹੈ ਕਿ ਨਿਖਿਲ ਗੁਪਤਾ ਐਂਡ ਯਾਦਵ ਹੈਡ ਪਲਾਨਸ ਟੂ ਕਿਲ ਅਨਦਰ ਇੰਡੀਵਿਜੂਅਲ ਇਨ ਨੇਪਾਲ ਔਰ ਇਨ ਪਾਕਿਸਤਾਨ। ਇਹ ਹੁਣ ਕੀ ਹੈ, ਕੌਣ ਸੀ, ਇਹ ਸਾਹਮਣੇ ਆਏਗਾ। ਔਰ ਇਹ ਜਿਹੜੇ ਨੇ ਫਿਰ ਉਹਨਾਂ ਨੇ ਸਟੋਰੀ ਨੇ ਕਿਹਾ ਕਿ ਵੀ ਇਹ ਜਿਹੜੇ ਨਵੇਂ ਐਲੀਗੇਸ਼ਨ ਇਹ ਸੁਜੈਸਟ ਕਰਦੇ ਨੇ ਕਿ ਇਹ ਜਿਹੜੀ ਮਰਡਰ ਫॉर ਹਾਇਰ ਸਕੀਮ ਹੈ ਇਹ ਬਹੁਤ ਵਾਈਡਰ ਸੀ ਪ੍ਰੀਵੀਅਸਲੀ ਰਿਵੀਲਡ ਨਾਲੋਂ। ਮਲਟੀਪਲ ਕੰਟਰੀਜ਼ ਇਨਵੋਲਵ ਨੇ ਇਹਦੇ 'ਚ, ਇਨਕਲੂਡਿੰਗ ਦੋਜ਼ ਔਨ ਇੰਡੀਆਜ਼ ਬਾਰਡਰਸ ਐਂਡ ਪੋਟੈਂਸ਼ੀਅਲੀ ਰੇਜ਼ਿੰਗ ਨਿਊ ਕੁਐਸਚਨਸ ਅਬਾਊਟ ਵਾਇਲੇਸ਼ਨਸ ਆਫ ਇੰਟਰਨੈਸ਼ਨਲ ਲਾਅ। ਔਰ ਫਿਰ ਜਿਹੜਾ ਇਸ ਨੂੰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਪਰਸਨ ਬਿਹਾਈਂਡ ਦਾ ਅਲੈਜਡ ਪਲਾਟ ਵਾਜ਼ ਰਿਮੂਵਡ ਫਰਮ ਸਰਵਿਸ, ਇਹ ਉਹਨੇ ਰਣਧੀਰ ਜੈਸਵਾਲ ਨੇ ਕਿਹਾ ਸੀ ਅਸੀਂ ਉਹਨੂੰ ਹਟਾਤਾ, ਵਿਕਾਸ ਯਾਦਵ ਨੂੰ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਐਕਸਟਰਨਲ ਅਫੇਅਰਸ ਮਿਨਿਸਟਰੀ ਅਜੇ ਤੱਕ ਇਸ ਬਾਰੇ ਉਹਨਾਂ ਨੇ ਦੜ ਵੱਟੀ ਹੋਈ ਹੈ, ਗੱਲਬਾਤ ਨਹੀਂ ਕਰ ਰਹੇ। ਔਰ ਇਸ ਵੇਲੇ ਜਿਹੜੀ ਪੋਲੀਟੀਕਲ ਸਿਚੁਏਸ਼ਨ ਹੈ ਉਹ ਨੇਪਾਲ ਦੇ ਵਿੱਚ ਆਲਰੇਡੀ ਵਿਗੜੀ ਹੋਈ ਹੈ। ਔਰ ਇਸ ਸਾਰੇ ਦੇ ਵਿੱਚ ਹੁਣ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਵੀ ਨੇਪਾਲ ਦਾ ਟਾਰਗੇਟ ਕੌਣ ਸੀ। ਫਿਰ ਇਹਨਾਂ ਨੇ ਕਿਹਾ ਕਿ ਵੀ ਕੋਰਟ ਡਾਕੂਮੈਂਟਸ ਦੇ ਨਾਲ ਇਹ ਵੀ ਸਾਹਮਣੇ ਆਉਂਦਾ ਹੈ ਕਿ ਵੀ ਹੁਣ ਈਵਨ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਲਈ ਵੀ ਪ੍ਰੋਬਲਮਸ ਹੋਣਗੀਆਂ, ਜਿਹੜਾ ਕਿ ਜਸਟਿਨ ਟਰੂਡੋ ਦੀ ਲਾਈਨ ਨੂੰ ਕ੍ਰਾਸ ਕਰਕੇ ਖੁਦ ਹੀ ਇੰਡੀਆ ਦੇ ਨਾਲ ਜਿਹੜਾ ਹੈ ਉਹ ਵਪਾਰਕ ਸੰਬੰਧ ਵੀ ਬਣਾਉਣਾ ਚਾਹੁੰਦਾ ਹੈ ਜਾਂ ਉਸ ਦੇ ਨਾਲ ਨਾਰਮਲ ਕਰਨਾ ਚਾਹੁੰਦਾ ਹੈ। ਕਿਉਂਕਿ ਇਹ ਜਿਹੜੇ ਨਵੇਂ ਡਾਕੂਮੈਂਟ ਨੇ ਇਸ ਤੋਂ ਸਾਹਮਣੇ ਆ ਗਿਆ ਕਿ ਨਿਖਿਲ ਗੁਪਤਾ ਔਰ ਵਿਕਾਸ ਯਾਦਵ ਇਹਨਾਂ ਨੇ ਹੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਪਲਾਨ ਕੀਤਾ। ਔਰ ਇਸ ਸਾਰੇ ਦੇ ਚਲਦੇ ਆ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਜ਼ਾਹਰ ਹੈ ਵੀ ਇਸ ਦੇ ਜਵਾਬ ਦੇ ਵਿੱਚ ਜਿਹੜਾ ਕੈਲੀਫੋਰਨੀਆ ਦੇ ਵਿੱਚ ਖਾਸ ਤੌਰ 'ਤੇ ਡਾਕਟਰ ਜਸਦੀਪ ਬੈਂਸ ਔਰ ਦੂਸਰਿਆਂ ਦੇ ਐਫਰਟ ਦੇ ਨਾਲ ਜਿਹੜਾ SB 509 ਐਂਟੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਆਪਣੇ ਲਾਅ ਇਨਫੋਰਸਮੈਂਟ ਵਾਲਿਆਂ ਨੂੰ ਉਹਨਾਂ ਦੀ ਸਪੈਸ਼ਲ ਟ੍ਰੇਨਿੰਗ ਕਿ ਉਹਨਾਂ ਨੂੰ ਪਤਾ ਹੋਏ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਕੀ ਹੈ। ਜਿਹੜਾ ਬਿੱਲ ਦੋਨਾਂ ਹਾਊਸਿਸ ਨੇ ਜਿਹੜਾ ਹਾਊਸ ਔਰ ਸੈਨੇਟ ਨੇ ਪਾਸ ਕੀਤਾ ਹੈ, ਗਵਰਨਰ ਦੀ ਟੇਬਲ ਤੇ ਪਿਆ ਹੈ। ਔਰ ਇਸ ਬਾਰੇ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨੇ ਵੀ ਜਿਹੜਾ ਹੈ ਉਹ ਟਵੀਟ ਕੀਤਾ ਹੈ ਕਿ ਫੋਰਨ ਰਜੀਮ ਸ਼ੁਡਨਟ ਰਨ ਕੋਵਰਟ ਆਪਰੇਸ਼ਨਸ ਇਨ ਕੈਲੀਫੋਰਨੀਆ, ਮੋਦੀਜ਼ ਪ੍ਰੌਕਸੀਜ਼ ਆਲਰੇਡੀ ਟਾਰਗੇਟ ਸਿੱਖ ਅਮਰੀਕਨਸ ਹੀਅਰ, ਗਵਰਨਰ ਨਿਊਸਮ ਮਸਟ ਸਾਈਨ SB 509 ਟੂ ਡਿਫੈਂਡ ਕੈਲੀਫੋਰਨੀਅਨਸ। ਹੁਣ ਜਿਹੜੇ ਨਵੇਂ ਸਬੂਤ ਸਾਹਮਣੇ ਆਏ ਨੇ ਇਹਨੇ ਹੋਰ ਵੀ ਕਰ ਦਿੱਤਾ। ਹੁਣ ਉਹਨਾਂ ਦਾ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਗਵਰਨਰ ਹੈ ਉਹਦੇ 'ਤੇ ਸਾਈਨ ਕਰੇ। ਔਰ ਅੱਜ ਜਿਹੜੀ ਕੈਲੀਫੋਰਨੀਆ ਦਾ ਪ੍ਰੋਮੀਨੈਂਟ ਅਖਬਾਰ ਸੈਕਰਾਮੈਂਟੋ ਬੀ, ਉਸ ਦਾ ਨਾਂ ਹੈ, ਸੈਕਰਾਮੈਂਟੋ ਕੈਪੀਟਲ ਹੈ ਕੈਲੀਫੋਰਨੀਆ ਦੀ, ਔਰ ਉਹਦੇ 'ਚ ਉਹ ਛਪਦਾ। ਉਸ ਦੇ ਵਿੱਚ ਇੱਕ op-ed ਪੇਜ ਦੇ ਉੱਤੇ ਜਿਹੜਾ ਇੱਕ ਲੇਖ ਜਿਹੜਾ ਕਿ ਡਾਕਟਰ ਹਰਜੋਤ ਸਿੰਘ ਖਾਲਸਾ ਜਿਹੜੇ ਖੁਦ ਮੀਡੀਆ ਦੇ ਨਾਲ ਨੇ, ਜਿਹੜਾ ਪੰਜਾਬੀ ਰੇਡੀਓ USA ਨੂੰ ਰਨ ਕਰਦੇ ਨੇ, ਹੋਰ ਵੀ ਜਿਹੜੇ ਅੱਡ ਨੈਟਵਰਕ ਨੇ, ਉਹ ਬੜੀ ਡੀਟੇਲ ਫਾਰਮ ਦੇ ਵਿੱਚ op-ed ਛਪਿਆ। ਉਹਦਾ ਕੁਛ ਜਿਹੜਾ ਪੰਜਾਬੀ ਹਿੱਸਾ ਮੈਂ ਸਾਂਝਾ ਕਰ ਦਿੰਦਾ ਕਿ ਅੱਜ ਕੱਲ੍ਹ ਉਹਨਾਂ ਦਾ ਕਹਿਣਾ ਕਿ ਵੀ ਕੈਲੀਫੋਰਨੀਆ 'ਚ ਅਮਰੀਕਨ ਪ੍ਰਭੂ ਸੱਤਾ ਨੂੰ ਵਿਦੇਸ਼ਾਂ ਤੋਂ ਵੱਧ ਰਿਹਾ ਖਤਰਾ, ਕਿ ਜਿਹੜਾ ਚੈਲੰਜ ਟੂ ਦਾ ਅਮਰੀਕਨ ਸੋਵਰਨਿਟੀ ਫਰੋਮ ਦਾ ਫੋਰਨ ਗਵਰਨਮੈਂਟਸ। ਔਰ ਉਸ ਦੇ ਵਿੱਚ ਕਿਉਂਕਿ ਲੁਬੇ ਲਬਾਬ ਇਹ ਸਾਰੀ ਲਿਖਤ ਦਾ ਗਵਰਨਰ ਨੂੰ ਅਪੀਲ ਹੈ ਕਿ ਭਾਈ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ SB ਜਿਹੜਾ ਇਹ 506 ਹੈ, ਇਸ ਦੇ ਉੱਤੇ ਦਸਤਖਤ ਕਰੋ ਔਰ ਇਹਨੂੰ ਲਾਅ ਬਣਨ ਦਿਓ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦੁਨੀਆ ਦੀ 5ਵੀਂ ਤੇ ਸਭ ਤੋਂ ਵੱਡੀ ਅਰਥ ਵਿਵਸਥਾ ਤੇ 4 ਕਰੋੜ ਕੈਲੀਫੋਰਨੀਆ ਦੀ ਆਬਾਦੀ ਹੈ, ਉਹ ਸੂਬਾ
ਜਿਹੜਾ ਮਾਡਰਨਿਟੀ ਔਰ ਲੋਕ ਰਾਜੀ ਕਦਰਾਂ ਕੀਮਤਾਂ ਦਾ ਪ੍ਰਤੀਕ ਹੈ। ਪਰ ਇਸ ਸੂਬੇ ਸਾਡੇ ਦੇ ਵਿੱਚ ਵੀ ਤਾਨਾਸ਼ਾਹੀ ਹਕੂਮਤਾਂ ਔਰ ਉਹਨਾਂ ਦੇ ਹਾਕਮ ਇੰਡੀਅਨ ਸਟੇਟ ਓਬਵੀਅਸਲੀ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ। ਔਰ ਦੂਸਰਾ ਔਰ ਫਿਰ ਉਹਨਾਂ ਨੇ ਚੀਨ ਦੀ ਸ਼ੰਘਾਈ ਕੋਆਪਰੇਸ਼ਨ ਜਥੇਬੰਦੀ ਦੇ ਸੰਮੇਲਨ ਮੌਕੇ ਮੋਦੀ ਔਰ ਚੀਨ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਰੂਸ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਿਵੇਂ ਘਿਓ ਖਿਚੜੀ ਨੇ, ਉਹਨਾਂ ਦੀਆਂ ਤਸਵੀਰਾਂ ਤੋਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਜਿਹੜੇ ਸਾਰੇ ਨੇ ਤਿੰਨੋਂ ਹੀ, ਪੁਤਿਨ ਵੀ ਔਰ ਸ਼ੀ ਜਿਨਪਿੰਗ ਔਰ ਮੋਦੀ, ਇਹ ਕੈਲੀਫੋਰਨੀਆ ਨੂੰ ਤਾਂ ਆਪਣੀ ਬੈਠਕ ਗਰਾਊਂਡ ਸਮਝਦੇ ਨੇ। ਔਰ ਇਹ ਆਪਣੀ ਜਿਹੜੀ ਉਹਨਾਂ ਦੀ ਨੈਰੋ ਪੋਲੀਟਿਕਸ ਹੈ ਜਿਹਦੇ 'ਚ ਡਾਈਸੈਂਟ ਨੂੰ ਟੋਲਰੇਟ ਨਹੀਂ ਕਰਦੇ, ਉਹਨੂੰ ਅਮਰੀਕਾ ਦੀ ਧਰਤੀ 'ਤੇ ਲਿਆ ਕੇ ਵੀ ਜਿਹੜਾ ਹੈ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਹੇ ਨੇ। ਔਰ ਇਹ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇੱਥੇ ਕੈਲੀਫੋਰਨੀਆ ਦੇ ਵਿੱਚ ਵੱਡੀ ਗਿਣਤੀ 'ਚ ਜਿੱਥੇ ਇੰਡੀਅਨ ਅਮਰੀਕਨ ਨੇ, ਚੀਨੀ ਅਮਰੀਕਨ ਨੇ, ਸਿੱਖ ਅਮਰੀਕਨ ਨੇ ਤੇ ਹੋਰ ਪ੍ਰਵਾਸੀ ਭਾਈਚਾਰੇ ਸ਼ਾਮਲ ਨੇ। ਔਰ ਇੱਥੇ ਕੈਲੀਫੋਰਨੀਆ 'ਚ ਸਭ ਤੋਂ ਜ਼ਿਆਦਾ ਖਤਰਾ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਕਿਉਂਕਿ ਜਿਹੜੀ ਆਵਾਜ਼ ਡਾਈਸੈਂਟ ਦੀ ਹੈ ਉਹਨੂੰ ਦਬਾਉਣ ਦੀ ਲਾਈਨ ਹੈ। ਔਰ ਇਹ ਨਾਰਥ ਕੈਲੀਫੋਰਨੀਆ ਤੋਂ ਸਾਊਥ ਕੈਲੀਫੋਰਨੀਆ ਤੱਕ ਜਿਹੜੇ ਫੋਰਨ ਏਜੰਟ ਨੇ, ਪ੍ਰੋਕਸੀਜ਼ ਨੇ ਇਹਨਾਂ ਗਵਰਨਮੈਂਟਸ ਦੀਆਂ, ਉਹ ਡਾਈਸੈਂਟ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਇਸ ਜ਼ੁਲਮ ਦਾ ਸਹਾਰਾ ਲੈ ਰਹੇ ਨੇ। ਫਿਰ ਇਸ ਓਪੈਡ ਪੇਜ 'ਚ ਆਰਟੀਕਲ ਜਿਹੜਾ ਸੈਕਰਾਮੈਂਟੋ ਬੀਚ ਛਪਿਆ, ਉਹਨਾਂ ਨੇ ਡਿਟੇਲਸ ਦਿੱਤੀਆਂ ਨੇ ਕਿ ਅਗਸਤ 2024 'ਚ ਸਿੱਖ ਕਾਰਕੁਨ ਸਤਿੰਦਰਪਾਲ ਸਿੰਘ ਰਾਜੂ ਜਿਹੜੇ ਵੁੱਡਲੈਂਡ ਨੇੜੇ ਗੱਡੀ ਚਲਾ ਰਹੇ ਸਨ, ਉਹਨਾਂ 'ਤੇ ਗੋਲੀਆਂ ਚਲਾਈਆਂ ਗਈਆਂ, ਜਿਹਦੇ 'ਚ ਰਾਜੂ ਤੇ ਉਹਨਾਂ ਦਾ ਦੋਸਤ ਬਾਲ ਬਚੇ। ਫਿਰ ਹਰਦੀਪ ਸਿੰਘ ਨਿੱਜਰ ਦਾ ਜ਼ਿਕਰ ਹੈ ਕਿ ਭਾਈ ਕਿਵੇਂ ਇੰਡੀਅਨ ਜਿਹੜੀਆਂ ਪ੍ਰੋਕਸੀ ਦੇ ਲਈ ਜ਼ਿੰਮੇਵਾਰ ਨੇ, ਔਰ ਇਹ ਡਿਊ ਟੂ ਪੋਲੀਟੀਕਲ ਰੀਜ਼ਨ ਸੀ ਕਿਉਂਕਿ ਹਰਦੀਪ ਸਿੰਘ ਨਿੱਜਰ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰਦੇ ਸੀ। ਔਰ ਇਹ ਜਿਹੜੀ ਹੈ ਏਪੈਕ ਦੀ ਗੱਲਬਾਤ ਤੋਂ ਠੀਕ ਪਹਿਲਾਂ ਇਹ ਘਟਨਾ ਹੁੰਦੀ ਹੈ। ਫਿਰ ਉਹਨਾਂ ਨੇ ਇਸ ਓਪੈਡ ਪੇਜ ਦੇ ਵਿੱਚ ਕਿਹਾ ਹੈ ਕਿ ਵੀ ਇਹ ਜਿਹੜੀ ਫੋਰਨ ਇੰਟਰਫੀਅਰੈਂਸ ਹੈ ਇਹਨੂੰ ਰੋਕਣ ਦੇ ਲਈ SB 509 ਜਿਹੜਾ ਕਿ ਆਲਰੇਡੀ ਅਸੈਂਬਲੀ ਔਰ ਸੈਨੇਟ ਦੇ ਵਿੱਚ ਜਿਹੜਾ ਸਰਬਸੰਮਤੀ ਨਾਲ ਪਾਸ ਹੋ ਚੁੱਕਾ ਹੈ, ਉਸ ਨੂੰ ਗਵਰਨਰ ਗੈਵਿਨ ਨਿਊਸਮ ਜਿਹੜਾ ਉਹਦੇ 'ਤੇ ਦਸਤਖਤ ਕਰਨ, ਉਹਨਾਂ ਦੇ ਫੈਸਲੇ ਦੀ ਉਡੀਕ ਹੈ। ਕਿਉਂਕਿ ਉਹਨਾਂ ਦੇ ਦਸਤਖਤਾਂ ਤੋਂ ਬਾਅਦ ਇਹ ਕਾਨੂੰਨ ਜਿਹੜਾ ਕੈਲੀਫੋਰਨੀਆ ਦੇ ਆਫਿਸ ਆਫ ਐਮਰਜੈਂਸੀ ਸਰਵਿਸ ਰਾਹੀਂ ਪੁਲਿਸ ਅਧਿਕਾਰੀਆਂ ਨੂੰ ਵਿਦੇਸ਼ੀ ਸਰਕਾਰਾਂ ਵੱਲੋਂ ਸਾਡੇ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ, ਤੰਗ ਪਰੇਸ਼ਾਨ ਕਰਨ ਤੇ ਡਰਾਉਣ ਦੀਆਂ ਘਟਨਾਵਾਂ ਨੂੰ ਪਛਾਣਨ ਤੇ ਰੋਕਣ ਲਈ ਕਾਰਵਾਈ ਕਰਨ ਦੀ ਸਿਖਲਾਈ ਦੇਗਾ। ਉਹਨਾਂ ਦੀ ਸਪੈਸ਼ਲ ਟ੍ਰੇਨਿੰਗ ਇਸ ਦੇ ਉੱਤੇ ਹੋਏਗੀ। ਫਿਰ ਉਹਨਾਂ ਨੇ ਬਿੱਲ ਦੀ ਸਪਾਂਸਰ ਸੈਨੇਟਰ ਐਨਾ ਕੋਬਲਰੇ ਨੂੰ ਕੋਟ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਕਈ ਰੂਪ ਹੋ ਸਕਦੇ ਨੇ, ਸਰੀਰਕ ਹਾਨੀ ਜਾਂ ਤੰਗ ਪਰੇਸ਼ਾਨੀ ਹੈ, ਡਿਜੀਟਲ ਧਮਕੀਆਂ ਨੇ, ਤਾਂ ਔਰ ਜਿਹੜੇ ਇੱਥੇ ਆ ਕੇ ਅਮਰੀਕਾ ਦੇ ਸਿਟੀਜ਼ਨ ਬਣੇ ਨੇ ਉਹਨਾਂ ਨੂੰ ਡਰਾਇਆ ਧਮਕਾਇਆ, ਉਹਨਾਂ ਦੇ ਹੱਕਾਂ 'ਤੇ ਛਾਪੇ। ਔਰ ਇਹ ਸਾਰਾ ਜਿਹੜਾ ਦੁਨੀਆ ਦੇ ਵਿੱਚ ਇਸ ਕਿਸਮ ਦੇ ਖੌਫ ਦਾ ਮਾਹੌਲ। ਔਰ ਫਿਰ ਉਹਨਾਂ ਨੇ ਫਰੀडम ਹਾਊਸ ਨੂੰ ਕੋਟ ਕੀਤਾ ਕਿ ਦੁਨੀਆ ਭਰ ਦੀਆਂ ਘੱਟੋ ਘੱਟ 55 ਸਰਕਾਰਾਂ ਐਸੇ ਹੱਥਕੰਡੇ ਵਰਤ ਰਹੀਆਂ ਨੇ ਜਿਨ੍ਹਾਂ ਵਿੱਚ ਜਿਹੜਾ ਈਰਾਨ, ਚੀਨ ਤੇ ਭਾਰਤ ਸ਼ਾਮਲ ਨੇ। ਇਹ ਆਵਾਜ਼ ਬੰਦ ਕਰਾਉਣ ਲਈ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਦਹਿਸ਼ਤਗਰਦੀ ਕਰਨਾ। ਫਿਰ ਉਹਦੇ 'ਚ ਉਹਨਾਂ ਨੇ ਖਾਸ ਤੌਰ 'ਤੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਜ਼ਿਕਰ ਕੀਤਾ ਕਿ ਇਹ ਭਾਰਤ ਸਰਕਾਰ ਦੀ ਹੱਥ-ਠੋਕੀ ਜਥੇਬੰਦੀ ਹੈ ਜਿਹੜੀ ਕਿ ਮੋਦੀ ਦੇ ਤਾਨਾਸ਼ਾਹ ਨੀਤੀਆਂ ਦਾ ਪ੍ਰਚਾਰ ਕਰਦੀ ਹੈ। ਉਸ ਨੇ ਇਸ SB 509 ਨੂੰ ਕਮਜ਼ੋਰ ਕਰਨ ਲਈ ਕਈ ਜਿਹੜੀਆਂ ਸੋ ਕਾਲਡ ਅਮੈਂਡਮੈਂਟਸ ਨੇ ਉਹਨਾਂ ਰਾਹੀਂ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ। ਔਰ ਉਹਨਾਂ ਨੇ ਝੂਠਾ ਦਾਅਵਾ ਕੀਤਾ ਕਿ ਇਹ ਜਿਹੜਾ SB 509 ਹੈ ਇਹ ਹਿੰਦੂ ਵਿਰੋਧੀ ਹੈ ਕਿਉਂਕਿ ਇਹਨੂੰ ਕੋ ਸਪਾਂਸਰ ਕਰਨ ਵਾਲੀ ਇੱਕ ਬੀਬੀ ਸਿੱਖ ਅਮਰੀਕਨ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਪੂਰਾ ਜਿਹੜਾ ਬਿੱਲ ਦੇ ਰਾਹ ਝੜਕੇ ਵੀ ਲਾਏ ਔਰ ਹੁਣ ਵੀ ਇਹ ਉਸ ਕਿਸਮ ਦੇ ਯਤਨ ਕਰ ਰਹੇ ਨੇ ਤਾਂ ਕਿ ਗਵਰਨਰ ਰਾਹੀਂ ਇਸ ਨੂੰ ਵੀਟੋ ਕਰਾਇਆ ਜਾ ਸਕੇ। ਔਰ ਇਹ ਫਿਰ ਉਹਨਾਂ ਨੇ ਕਿਹਾ ਕਿ ਜੁਲਾਈ ਮਹੀਨੇ 'ਚ ਸਟਾਕਟਨ ਦੇ ਹਿਸਟੋਰੀਕਲ ਗੁਰਦੁਆਰਾ ਸਾਹਿਬ 'ਚ ਟੈਲੀਫੋਨ ਰਾਹੀਂ ਧਮਕੀ ਭਰੇ ਸੁਨੇਹੇ ਮਿਲੇ ਜਿਸ ਵਿੱਚ ਗੁਰੂ ਘਰ ਦੇ ਆਗੂਆਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਛੱਡਾਂਗੇ ਨਹੀਂ, ਤੁਸੀਂ ਚਾਹੇ FBI ਨੂੰ ਕਾਲ ਕਰੋ, ਸਾਨੂੰ ਕੋਈ ਪਰਵਾਹ। ਇਹਦੇ ਸਬੂਤ ਰਿਕਾਰਡਿੰਗ ਹੈ ਉਹ ਸਾਰੇ ਮੈਸੇਜ ਦੀ। ਗੰਦੀ ਭਾਸ਼ਾ ਦੁਆਰਾ ਸਿੱਖ ਅਮਰੀਕਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਲਗਭਗ 1 ਸਦੀ ਤੋਂ ਵੀ ਪਹਿਲਾਂ ਸਿੱਖ ਜਿਹੜੇ ਨੇ ਇਸ ਇਤਿਹਾਸਕ ਗੁਰਦੁਆਰੇ ਨੂੰ ਉਹਨਾਂ ਨੇ
1913 ਦੇ ਵਿੱਚ ਬਿਲਡ ਕੀਤਾ ਹੋਇਆ ਔਰ ਇਹ ਈਵਨ ਇਹ ਸਾਰਾ ਜੋ ਵੀ ਧਮਕੀਆਂ ਔਰ ਜੋ ਉਹਨਾਂ ਦੇ ਨੁਮਾਇੰਦੇ ਨੇ ਆ ਕੇ ਕੀਤਾ ਹੈ, ਉਹ CCTV ਕੈਮਰਿਆਂ ਦੇ ਵਿੱਚ ਵੀ ਬੰਦ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ SP 509 ਦੇ ਜ਼ਰੀਏ ਜਿਹੜੀ ਟ੍ਰੇਨਿੰਗ ਦਿੱਤੀ ਜਾਏਗੀ, ਇਸ ਦੀ ਲੋੜ ਤੇ ਮਹੱਤਤਾ ਹੋਰ ਵੀ ਜ਼ਿਆਦਾ ਹੈ, ਕਿਉਂਕਿ ਇਸ ਵੇਲੇ ਦੁਨੀਆ ਦੀਆਂ ਜਿਹੜੇ ਮਾਹਰ ਨੇ ਉਹਨਾਂ ਦਾ ਕਹਿਣਾ ਕਿ 3 ਖਾਸ ਤਾਕਤਵਰ ਖੁਫੀਆ ਏਜੰਸੀਆਂ ਨੇ ਜਿਨ੍ਹਾਂ ਦਾ ਪ੍ਰਭਾਵ ਹੈ। ਉਹਨਾਂ ਦੇ ਵਿੱਚ ਚੀਨ ਦੀ MSS ਹੈ ਔਰ ਰੂਸ ਦੀ FSB ਹੈ ਔਰ ਭਾਰਤ ਦੀ ਰਾਹ ਸ਼ਾਮਲ ਹੈ, ਜਿਹੜੀ ਬਾਹਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੀ ਹੈ। ਅੱਛਾ। ਔਰ ਇਸ ਉਹਨਾਂ ਨੇ ਕਿਹਾ ਇਸ ਓਪੀਨੀਅਨ ਐਡ ਪੇਜ ਦੇ ਉੱਤੇ ਕਿ ਇਹ ਜਦੋਂ ਨਵੰਬਰ 3 ਦੇ ਵਿੱਚ ਜਿਹੜਾ ਮੋਦੀ ਦਾ ਗਰੋਹ ਹੈ ਉਸ ਦਾ ਨਿਖਿਲ ਗੁਪਤੇ ਦੇ ਉੱਤੇ ਨਿਊਯਾਰਕ ਦੀ ਅਦਾਲਤ ਦੇ ਵਿੱਚ ਫੌਜਦਾਰੀ ਮੁਕੱਦਮਾ ਚੱਲੇਗਾ ਤੇ ਹੋਰ ਵੀ ਚੀਜ਼ਾਂ ਦਾ ਪਰਦਾਫਾਸ਼ ਹੋਏਗਾ। ਔਰ ਇਹ ਕਿਉਂਕਿ ਉਹਨਾਂ ਨੇ ਇੱਕ ਅਮਰੀਕਨ ਸਿੱਖ ਆਗੂਆਂ ਦੀ ਹੱਤਿਆ ਲਈ ਇਹ ਜਿਹੜਾ ਇਸ ਨੂੰ ਵਰਤਿਆ ਪਹਾੜੇ ਦੇ ਕਾਤਲ ਵਜੋਂ। ਔਰ ਰਾਹ ਦਾ ਸਾਬਕਾ ਮੁਖੀ ਸਾਮੰਤ ਗੋਇਲ, ਰਾਹ ਦੇ ਅਧਿਕਾਰੀ ਵਿਕਾਸ ਯਾਦਵ ਤੇ ਮੋਦੀ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਅਜੀਤ ਡੋਵਲ, ਉਸ ਦਾ ਨਾਂ ਸਿੱਧਾ ਇਹਦੇ ਨਾਲ ਜੁੜਦਾ ਹੈ। ਔਰ ਆਲਰੇਡੀ ਵਿਕਾਸ ਯਾਦਵ ਦੇ ਉੱਤੇ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ 'ਚ ਫੌਜਦਾਰੀ ਮੁਕੱਦਮਾ ਦਰਜ ਹੋ ਚੁੱਕਾ ਹੈ। ਔਰ ਕਨਕਲੂਜਨ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਇਸ ਓਪੈਡ ਪੇਜ ਦੇ ਵਿੱਚ ਕਿ ਗੋਲਡਨ ਸਟੇਟ ਹਮੇਸ਼ਾ ਉਸ ਜਗ੍ਹਾ ਰਹੀ ਹੈ ਜਿੱਥੇ ਭਵਿੱਖ ਦੇ ਸੁਨਹਿਰੀ ਸ਼ੁਰੂਆਤ ਹੁੰਦੀ ਹੈ, ਲੈਂਡ ਆਫ ਓਪਰਚੁਨਿਟੀ। ਤੁਸੀਂ ਜਿਹੜਾ ਰੋਸ਼ਨ ਭਵਿੱਖ ਦੀ ਗੱਲ ਕਰਦੇ ਹੋ। ਮੋਦੀ, ਪੁਤਿਨ ਤੇ ਸ਼ੀ ਜਿਨਪਿੰਗ ਕੈਲੀਫੋਰਨੀਆ ਨੂੰ ਨਿਸ਼ਾਨਾ ਬਣਾ ਰਹੇ ਨੇ। ਇਹ ਤਾਨਾਸ਼ਾਹ ਸਾਡੇ ਲੋਕਾਂ ਦੀ ਹੱਕ ਸੱਚ ਪ੍ਰਤੀ ਦ੍ਰਿੜਤਾ ਬਾਰੇ ਭੁਲੇਖੇ 'ਚ ਨੇ। ਗਵਰਨਰ ਨਿਊਸਮ ਲਈ ਇਹ ਲਾਜ਼ਮੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ SP 509 ਤੇ ਦਸਤਖਤ ਕਰਕੇ ਕੈਲੀਫੋਰਨੀਆ ਦੀਆਂ ਅਮਰੀਕਨ ਕਦਰਾਂ ਕੀਮਤਾਂ ਦੀ ਰੱਖਿਆ ਕਰਨ ਅਤੇ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ। ਅਸੀਂ ਬਿਲਕੁਲ ਪੂਰੀ ਤਰ੍ਹਾਂ ਇਸ ਦੇ ਨਾਲ ਸਹਿਮਤ ਹਾਂ ਔਰ ਅਸੀਂ ਸਮਝਦੇ ਹਾਂ ਕਿ ਕੈਲੀਫੋਰਨੀਆ, ਕਿਉਂਕਿ ਇਹਦੇ 'ਚ ਬਾਕੀ ਅਮਰੀਕਾ ਦਾ ਰੋਲ ਨਹੀਂ ਹੈ, ਕੈਲੀਫੋਰਨੀਆ ਵਾਸੀ ਸਿੱਖ ਸਾਡੇ ਵੀਰ ਭੈਣਾਂ ਵੱਡੀ ਗਿਣਤੀ ਦੇ ਵਿੱਚ ਈਮੇਲਾਂ ਰਾਹੀਂ ਵੀ ਗਵਰਨਰ ਨੂੰ ਜਿਹੜਾ ਇਹ ਰਿਕੁਐਸਟ ਕਰਨ ਕਿ ਉਹ ਇਸ SP 509 ਦੇ ਇਸ ਜਿਹੜਾ ਹਾਊਸ ਔਰ ਸੈਨੇਟ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਹੋਇਆ ਹੈ ਇਸ ਦੇ ਉੱਤੇ ਦਸਤਖਤ ਕਰਨ ਤਾਂ ਕਿ ਕਾਨੂੰਨ ਬਣੇ ਔਰ ਕੈਲੀਫੋਰਨੀਆ ਦੇ ਲੋਕ ਜਿਹੜੇ ਵਿਰੋਧੀ ਆਵਾਜ਼ਾਂ ਰੱਖਦੇ ਨੇ, ਉਹ ਭਾਵੇਂ ਆਪਣੇ ਮੁਲਕਾਂ ਦੀ ਨੀਤੀ ਨਾਲ ਸਹਿਮਤ ਨਹੀਂ ਨੇ, ਉਹਨਾਂ ਦੀਆਂ ਜਾਨਾਂ ਇੱਥੇ ਵੀ ਖਤਰੇ 'ਚ ਨੇ, ਉਹ ਮਹਿਫੂਜ਼ ਹੋਣ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਲੱਦਾਖ ਦੇ ਹਵਾਲੇ ਨਾਲ ਕਿ ਲੱਦਾਖ ਦੇ ਗਾਂਧੀਵਾਦੀ ਨੇਤਾ ਸੋਨਮ ਵਾਂਗਚੁਕ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਹੈ।
ਕੀ ਲਦਾਖ ਇੱਕ ਹੋਰ ਮਣੀਪੁਰ ਬਣਨ ਜਾ ਰਿਹਾ ਹੈ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਕਿਸੇ ਇਸਲਾਮ ਦੇ ਪ੍ਰੋਫਿਟ ਦੇ ਹਵਾਲੇ ਨਾਲ ਵੀ ਮੈਂ ਪੜ੍ਹਿਆ ਹੈ ਕਿ ਭਾਈ ਕੁਫਰ ਦਾ ਨਿਜ਼ਾਮ ਚੱਲ ਸਕਦਾ ਹੈ, ਜ਼ੁਲਮ ਦਾ ਨਿਜ਼ਾਮ ਨਹੀਂ ਚੱਲਦਾ ਜਾਂ ਉਹ ਟੋਲਰੇਟ ਨਹੀਂ ਕੀਤਾ ਜਾ ਸਕਦਾ। ਮਤਲਬ ਇਹ ਹੈ ਕਿ ਜਦੋਂ ਜ਼ੁਲਮ ਬੇਸ਼ੱਕ ਕੋਈ ਮਜ਼ਹਬ ਦੇ ਆੜ ਦੇ ਵਿੱਚ ਜ਼ੁਲਮ ਕਰ ਰਿਹਾ ਹੋਏ, ਕੋਈ ਨੈਸ਼ਨਲਿਜ਼ਮ ਦੀ ਆੜ ਦੇ ਵਿੱਚ ਕਰ ਰਿਹਾ ਹੋਏ, ਕੋਈ ਕਿਸੇ ਰੇਸ ਦੇ ਪ੍ਰਾਈਡ ਦੀ ਆੜ ਦੇ ਵਿੱਚ ਕਰ ਰਿਹਾ ਹੋਏ, ਉਹ ਰੱਬ ਨੂੰ ਵੀ ਚੰਗਾ ਨਹੀਂ ਲੱਗਦਾ। ਜਦੋਂ ਇਹ ਆਮ ਲੋਕਾਂ ਦੇ ਵਿੱਚ ਵੀ ਜਿਹੜੀ ਆਵਾਜ਼ੇ ਖਲਕਤ ਹੈ ਕਿ ਭਾਈ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਹੈ। ਕਿੰਨੇ ਸੌਖੇ ਢੰਗ ਨਾਲ ਲੋਕ ਸਮਝਦੇ ਸੀ ਕਿ ਵੀ ਇਹ ਠੀਕ ਹੈ। ਫਿਰ ਇਹ ਵੀ ਹੁੰਦਾ ਹੈ ਕਿ ਵੀ ਅੱਲਾ ਦੀ ਲਾਠੀ, ਰੱਬ ਦੀ ਲਾਠੀ ਬੇਆਵਾਜ਼ ਹੁੰਦੀ ਹੈ ਪਰ ਵੱਜਦੀ ਬੜੇ ਜ਼ੋਰ ਨਾਲ ਹੈ। ਕਈ ਵਾਰ ਲੱਗ ਰਿਹਾ ਹੁੰਦਾ ਵੀ ਇੰਨਾ ਜ਼ੁਲਮ ਹੋ ਰਿਹਾ, ਰੱਬ ਕਿੱਥੇ ਹੈ? ਇਹ ਵੀ ਹੁੰਦਾ ਸਾਡੇ ਲੋਕ, ਜਾਂ ਨਿੱਜੀ ਜ਼ਿੰਦਗੀ 'ਚ ਵੀ ਕਈ ਵਾਰ ਅਸੀਂ ਜਦੋਂ ਤਕਲੀਫਾਂ 'ਚੋਂ ਲੰਘ ਰਹੇ ਹੁੰਦੇ ਹਾਂ ਤੇ ਬਹੁਤ ਵਾਰੀ ਰੱਬ ਨੂੰ ਹੀ ਜਿਹੜਾ ਉਹ ਦੋਸ਼ ਦੇ ਰਿਹਾ ਹੁੰਦਾ ਹੈ। ਹਾਲਾਂਕਿ ਗੁਰੂ ਸਾਹਿਬ ਨੇ ਵੀ ਇਹ ਵੀ ਯਾਦ ਕਰਵਾਇਆ ਕਿ ਦੱਦਾ ਦੋਸ਼ ਨਾ ਦੇਈ ਕਿਸੈ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਵੀ ਅਸੀਂ ਜੇ ਫਾਲਟਸ ਆਪਣੇ ਦੇ ਵਿੱਚ ਲੱਭਣੀਆਂ ਸ਼ੁਰੂ ਕਰੀਏ ਤਾਂ ਫਿਰ ਸਾਨੂੰ, ਔਰ ਤੁਸੀਂ ਆਮ ਲੋਕਾਂ ਦੇ ਵਿੱਚ ਵੀ ਬਹੁਤ ਵਾਰ ਦੇਖੋਗੇ ਕਹਿਣਗੇ ਜੀ ਅਸੀਂ ਜਿਹਦਾ ਵੀ ਭਲਾ ਕੀਤਾ ਨਾ ਉਹਨੇ ਸਾਡੇ ਨਾਲ ਬਸ ਮਾੜਾ ਹੀ, ਹਰ ਕੋਈ ਇਹ ਕਹਿ ਰਿਹਾ। ਤਾਂ ਮੈਂ ਸਮਝਦਾ ਵੀ ਉਹ ਏਲੀਅਨ ਨੇ ਜਿਹੜੇ ਕਿੱਥੇ ਨੇ। ਅਸੀਂ ਇੱਕ ਦੂਜੇ ਨੂੰ ਹੀ ਕਹਿ ਰਹੇ ਹੁੰਦੇ ਜੀ ਸਾਡਾ ਤਾਂ ਲੂਣ ਹੀ ਲੂਣ ਹੈ, ਜਿਹਨੂੰ ਅਸੀਂ ਲੂਣ ਖਵਾਇਆ ਉਹਨੇ ਹੀ ਸਾਡੇ ਸਿਰ 'ਚ ਡਾਂਗ ਮਾਰੀ। ਇਵੇਂ ਇਹਦਾ ਮਤਲਬ ਇਹ ਹੈ ਕਿ ਬਹੁਤ ਵਾਰ ਅਸੀਂ ਆਪਣੀ ਗਲਤੀ ਦਾ, ਆਪਣੇ ਦੋਸ਼, ਜਿਹੜੀ ਆਪਣੀ ਕਮਜ਼ੋਰੀ ਹੈ ਉਹਦੇ ਲਈ ਵੀ ਦੂਸਰੇ ਨੂੰ ਬਲੇਮ ਕਰਦੇ। ਔਰ ਕਬੀਰ ਬੀਚਕ ਗ੍ਰੰਥ 'ਚ ਬਹੁਤ ਖੂਬਸੂਰਤ ਹੈ ਕੋਟ ਕਬੀਰ ਸਾਹਿਬ ਦੀ ਕਿ ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਓ ਕੋਏ, ਜਾਂ ਦਿਲ ਖੋਜਾ ਆਪਣਾ ਮੁਝਸੇ ਬੁਰਾ ਨਾ ਕੋਏ। ਕਿ ਮੈਂ ਤਾਂ ਲੱਭਣ ਤੋਂ ਰਿਹਾ ਸੀ ਵੀ ਕਿੱਥੇ ਬੁਰੇ ਨੇ ਜਾਂ ਕੀ ਨੇ। ਚਲੋ ਗੱਲ ਹੋਰ ਪਾਸੇ ਚਲੀ ਗਈ। ਹੁਣ ਗੱਲ ਦੇਖਣ ਵਾਲੀ ਇਹ ਹੈ ਕਿ ਵੀ ਇੰਡੀਅਨ ਸਟੇਟ 78 ਸਾਲਾਂ 'ਚ ਜਿਹਨੂੰ ਜਮਹੂਰੀਅਤ ਦਾ ਨਾਂ ਦਿੱਤਾ ਗਿਆ, ਜਿਸ ਦਾ ਕਨਸਟੀਟਿਊਸ਼ਨ ਦੁਨੀਆ ਦੇ ਸਾਰੇ ਕਨਸਟੀਟਿਊਸ਼ਨਾਂ ਦੀ ਨਕਲ ਮਾਰ ਕੇ ਬੜਾ ਲੰਬਾ ਚੌੜਾ, ਸਭ ਤੋਂ ਵੱਡਾ ਮੇਰੇ ਖਿਆਲ ਹੈ ਉਹ ਹੈ, ਭਾਰ ਵੀ ਜ਼ਿਆਦਾ ਹੋਣਾ, ਬਣਾਇਆ ਗਿਆ। ਪਰ ਗੱਲ ਇਹ ਹੈ ਕਿ ਵੀ ਜੇ ਤੁਸੀਂ, ਜਿਹਨੂੰ ਅਮਰੀਕਨਾਂ ਦੀ ਬੜੀ ਖੂਬਸੂਰਤ ਇੱਕ ਐਕਸਪ੍ਰੈਸ਼ਨ ਹੈ, ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ। ਕਾਨੂੰਨ ਤਾਂ ਸਿਵਲਾਈਜ਼ਡ ਲੋਕਾਂ ਲਈ ਹੁੰਦਾ ਹੈ। ਵੈਸੇ ਜੇ ਇਹ ਵੀ ਕਹਿਣਾ ਹੋਏ ਕਿ ਕਾਨੂੰਨ ਦੀ ਲੋੜ ਹੀ ਨਹੀਂ ਹੋਏ ਜੇ ਲੋਕ ਇਮਾਨਦਾਰ ਹੋਣ, ਜਿੱਥੇ ਰਵਾਇਤਾਂ ਰਨ ਕਰਦੀਆਂ ਨੇ ਜਾਂ ਦੂਜੇ ਤੁਹਾਡੀ ਟ੍ਰੈਡੀਸ਼ਨ ਰੂਲ ਕਰਦੀ ਹੈ, ਉੱਥੇ ਲੋੜ ਹੀ ਨਹੀਂ ਹੁੰਦੀ। ਲੇਕਿਨ ਜਦੋਂ ਜਿਹੜੇ ਕਾਨੂੰਨ ਦੇ ਰਾਖੇ ਨੇ, ਕਾਨੂੰਨ ਦਾ ਨੂੰ ਬਣਾਉਣ ਵਾਲੇ ਨੇ, ਜਿਹੜੇ ਤੁਹਾਡੇ ਰਾਜਸੀ ਸਿਸਟਮ ਦੇ ਵਿੱਚ ਬੈਠੇ ਹੋਏ ਨੇ, ਉਹ ਖੁਦ ਅੱਧੇ ਤੋਂ ਜ਼ਿਆਦਾ ਕ੍ਰਿਮੀਨਲ ਨੇ। ਹੁਣ ਅਸੀਂ ਜਿਹੜੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮ ਦੀ ਰਿਪੋਰਟ ਡਿਸਕਸ ਕੀਤੀ ਸੀ ਕਿ ਉਹਨਾਂ ਨੇ ਸਾਬਤ ਕੀਤਾ ਕਿ 2/3 ਲੈਜਿਸਲੇਚਰ ਉਹ ਪਾਰਲੀਮੈਂਟ 'ਚ ਹੋਣ ਕ੍ਰਿਮੀਨਲ, ਗੁੰਡੇ, ਮਰਡਰਰ, ਰੇਪਿਸਟ, ਐਕਸਟੋਰਸ਼ਨਿਸਟ। ਹੁਣ ਉਹ ਜਿਹੜੇ ਨੇ ਉਹਨਾਂ ਦੇ ਹੱਥ, ਜਿਹਨੂੰ ਚਰਚਲ ਨੇ ਕਿਹਾ ਸੀ ਕਿ ਵੀ ਇਹ ਜਿਹੜੀ ਮਿਸਟਰ ਐਟਲੀ ਜਿਹਨੇ ਫਰੀडम ਆਫ ਇੰਡੀਆ ਬਿੱਲ ਪੇਸ਼ ਕੀਤਾ ਕਿ ਵੀ ਤੁਸੀਂ ਤਾਂ ਇਹਨਾਂ ਲੋਕਾਂ ਦੇ ਹੱਥ 'ਚ ਪਾਵਰ ਦੇ ਰਹੇ ਹੋ ਜਿਹੜੇ ਰਾਸਕਲ, ਗੁੰਡੇ ਔਰ ਲੁਟੇਰੇ ਨੇ, ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ ਨੇ। ਹੁਣ ਅਸੀਂ ਇਹ ਦੇਖਦੇ ਹਾਂ ਵੀ ਕਿਵੇਂ ਇਹ ਧੱਕੇ ਨਾਲ, ਜ਼ੁਲਮ ਨਾਲ, ਔਰ ਖ਼ਾਸ ਤੌਰ 'ਤੇ ਜਦੋਂ ਦਾ ਮੋਦੀ 2014 'ਚ ਆਇਆ, RSS ਦੇ ਕੋਲ ਪਾਵਰ ਆਈ ਹੈ, ਇਹਨਾਂ ਨੇ ਬੜੀ ਸਿਸਟੇਮੈਟਿਕਲੀ ਟਾਰਗੇਟ ਕੀਤਾ ਹੈ ਵੀ ਕਿਵੇਂ ਇਹਨਾਂ ਦੀ ਵਿਰੋਧੀ ਲਾਈਨ, ਹਿੰਦੂਤਵਾ ਦੇ ਰਾਜ ਕੀ ਰੁਕਾਵਟ ਹੈ, ਕੌਣ ਹੈ, ਔਰ ਮਾਈਨੋਰਿਟੀਜ਼ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾ ਕੇ ਇਹਨਾਂ ਨੇ ਜਿਹੜਾ ਹੈ ਉਹ ਆਪਣਾ ਉੱਲੂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਲੋਕਾਂ ਦੇ ਵਿੱਚ ਅਲਟੀਮੇਟਲੀ ਜਿੰਨੇ ਮਰਜ਼ੀ ਪੀਸਫੁਲ ਲੋਕ ਹੋਣ, ਇੱਕ ਸਟੇਜ ਆ ਜਾਂਦੀ ਹੈ ਉਹਨਾਂ ਨੂੰ ਲੱਗਦਾ ਵੀ ਨਹੀਂ, ਇਨਫ ਇਜ਼ ਇਨਫ। ਬਿਲਕੁਲ। ਪਹਿਲਾਂ ਤਾਂ ਇਹੀ ਹਿੰਦੂ ਤਵੀਆਂ ਨੇ ਜਦੋਂ ਜੰਮੂ ਕਸ਼ਮੀਰ ਇੱਕ ਸਪੈਸ਼ਲ ਸਟੇਟਸ ਆਰਟੀਕਲ 370 35A ਦੇ ਥੱਲੇ 5 ਅਗਸਤ 2019 ਤੱਕ ਜਿਹੜਾ
ਜਿਓਗ੍ਰਾਫਿਕਲੀ ਜੰਮੂ ਐਂਡ ਕਸ਼ਮੀਰ ਸਟੇਟ ਸੀ, ਲਦਾਖ ਉਹਦਾ ਹਿੱਸਾ ਸੀ, ਜੰਮੂ ਔਰ ਸ੍ਰੀਨਗਰ ਜ਼ਾਹਰ ਹੈ। ਉਦੋਂ ਇਹੀ ਹਿੰਦੂ ਤਵੀਆਂ ਨੇ ਕਿੰਨੀ ਵਾਰ ਇਸ ਮੰਗ ਨੂੰ ਉਠਾਇਆ ਲਦਾਖ ਦੇ ਵਿੱਚ ਇਸ ਕਿਸਮ ਦਾ ਜਿਹੜਾ ਹੈ ਕਿ ਜੀ ਲਦਾਖ ਜੰਮੂ ਕਸ਼ਮੀਰ ਮੁਸਲਮਾਨ ਮੈਜੋਰਟੀ ਸਟੇਟ ਹੈ, ਅਸੀਂ ਲਦਾਖ ਦੇ ਵਿੱਚ ਬੁੱਧ ਧਰਮ ਨੂੰ ਮੰਨਣ ਵਾਲੇ ਹਾਂ, ਸਾਨੂੰ ਤਾਂ ਫੰਡ ਹੀ ਨਹੀਂ ਮਿਲਦੇ, ਸਾਡੇ ਨਾਲ ਤਾਂ ਧੱਕਾ ਹੁੰਦਾ ਹੈ, ਸਾਨੂੰ ਤਾਂ ਨੌਕਰੀਆਂ ਹੀ ਨਹੀਂ ਮਿਲਦੀਆਂ। ਔਰ ਲਦਾਖ ਦੇ ਲੋਕਾਂ ਤੋਂ ਹੀ ਇਹ ਐਜੀਟੇਸ਼ਨ ਕਰਵਾਉਂਦੇ ਰਹੇ ਕਿ ਜੀ ਸਾਨੂੰ ਜਿਹੜਾ ਹੈ ਉਹ ਯੂਨੀਅਨ ਟੈਰੀਟਰੀ ਦਾ ਸਟੇਟਸ ਦਿੱਤਾ ਹੈ, ਸਾਨੂੰ ਜੰਮੂ ਕਸ਼ਮੀਰ ਚੋਂ ਕੱਢਿਆ ਜਾਏ। ਔਰ ਇਹੀ ਕਾਰਨ ਸੀ ਕਿ ਜਿੱਦਣ 5 ਅਗਸਤ 2019 ਨੂੰ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ ਗਿਆ, ਜੰਮੂ ਕਸ਼ਮੀਰ ਨੂੰ ਬਣਾਇਆ ਗਿਆ, ਤੇ ਲਦਾਖ ਦੇ ਇਹੀ ਸੋਨਮ ਵਾਂਗਚੁਕ ਜਿਹਨੂੰ ਅੱਜ ਜਿਹੜਾ ਉਹ ਨੈਸ਼ਨਲ ਸਿਕਿਉਰਿਟੀ ਐਕਟ ਥੱਲੇ ਗ੍ਰਿਫਤਾਰ ਕੀਤਾ ਗਿਆ, ਉਹਨੂੰ ਵੱਖਵਾਦੀ ਕਿਹਾ ਗਿਆ, ਉਹਦੀ ਜਿਹੜੀ NGO ਵਰਲਡ ਲੈਵਲ ਦਾ ਨੋਨ ਐਨਵਾਇਰਨਮੈਂਟਲਿਸਟ ਹੈ, ਉਹਨੂੰ ਮੈਗਾਸੇਸੇ ਅਵਾਰਡ, ਉਹਦੀ ਮੈਂ ਅਵਾਰਡ ਦੀ ਲਿਸਟ ਜੇ ਪੜ੍ਹਨ ਲੱਗਾ ਤਾਂ 10 ਮਿੰਟ ਚਾਹੀਦੇ ਨੇ, ਇੰਟਰਨੈਸ਼ਨਲ ਅਵਾਰਡ। ਔਰ ਉਹ ਇੰਨਾ ਵੱਡਾ ਪ੍ਰਾਈਡ ਉਹਨੇ ਮੁਲਕ ਦੇ ਲਈ ਲਿਆਂਦਾ ਹੋਇਆ ਹਮੇਸ਼ਾ ਹੀ। ਔਰ ਉਸ ਨੂੰ ਜਿਹੜਾ ਹੈ ਉਹਨਾਂ ਨੇ ਉਹਦੀ NGO ਨੂੰ ਜਿਹੜੀ ਥਾਂ ਦਿੱਤੀ ਸੀ ਉਹ ਵੀ ਖੋਹ ਲਈ, FCRA ਲਾਇਸੈਂਸ ਜਿਹੜਾ ਹੈ ਉਸ ਨੂੰ ਸੀ ਉਹ ਵੀ ਖੋਹ ਲਿਆ, ਔਰ ਅੱਜ ਉਹਨੂੰ ਅਰੈਸਟ ਵੀ ਕਰ ਲਿਆ। ਹਾਲਾਂਕਿ ਟੋਟਲੀ ਪੀਸਫੁਲ ਮੈਨ। ਹੁਣ ਇਹੀ ਸੋਨਮ ਵਾਂਗਚੁਕ ਹੈ ਜਿਹਨੇ 5 ਅਗਸਤ 2019 ਨੂੰ ਜਦੋਂ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ ਗਿਆ, ਉਸਨੇ ਮੋਦੀ ਦੀ ਤਾਰੀਫ ਦੇ ਕਸੀਦੇ ਪੜ੍ਹੇ ਸੀ ਕਿ ਜੀ ਤੁਸੀਂ ਸਾਡੀ ਆਵਾਜ਼ ਸੁਣੀ, ਵਧਾਈ। ਔਰ ਕਿੰਨੇ ਟਵੀਟ ਉਸ ਪੀਰੀਅਡ ਦੇ ਨੇ ਉਹਨਾਂ ਨੂੰ ਸੀ ਕਿ ਜੀ ਚਲੋ ਸਾਨੂੰ, ਪਰ ਇਹ ਉਹਨਾਂ ਦੀ ਕੁਟਲ ਨੀਤੀ ਸੀ, ਚਾਣਕਿਆ ਨੀਤੀ ਸੀ ਕਿ ਉਹਨਾਂ ਨੇ ਲਦਾਖ ਦੀ ਬੁੱਧਿਸਟ ਮਾਈਨੋਰਿਟੀ ਨੂੰ ਇਸਤੇਮਾਲ ਕੀਤਾ ਕਸ਼ਮੀਰ ਦੇ ਇਸਲਾਮਿਕ ਮੈਜੋਰਿਟੀ ਦੇ ਖਿਲਾਫ। ਹੋਇਆ ਫਿਰ ਉਸ ਤੋਂ ਬਾਅਦ ਕੀ, ਹੁਣ 2019 ਤੋਂ ਅਸੀਂ 2025 'ਚ ਗੱਲ ਕਰ ਰਹੇ ਹਾਂ ਕਿ ਈਵਨ ਉਹਨਾਂ ਨੇ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣ ਦੇ ਬਾਵਜੂਦ ਕੋਈ ਲੈਜਿਸਲੇਚਰ ਨਹੀਂ ਦਿੱਤਾ। ਜਿਹੜੇ ਉਹ ਸ਼ਡਿਊਲ 6 ਦੇ ਵਿੱਚ ਚਾਹੁੰਦੇ ਸੀ ਕਿ ਉੱਥੇ ਤਾਂ ਅਡਾਨੀ ਤੇ ਦੂਜੇ ਆ ਗਏ, ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੋਣੇ ਸ਼ੁਰੂ ਹੋ ਗਏ, ਨੌਕਰੀਆਂ ਅੱਗੇ ਤਾਂ ਜੰਮੂ ਕਸ਼ਮੀਰ 'ਚ ਰਿਪਰੈਜ਼ੈਂਟੇਸ਼ਨ ਸੀ, ਅਸੈਂਬਲੀ 'ਚ ਵੀ ਗਜ਼ਟਡ ਅਫਸਰ ਵੀ ਬਣਦੇ ਸੀ, ਅਦਰ ਸਰਵਿਸਿਜ਼ ਸਭ ਕੁਝ ਬੰਦ। ਔਰ ਵੈਰੀ ਪੀਸਫੁਲੀ ਇਹ ਬਿਲਕੁਲ ਜਿਹੜਾ ਸੋਨਮ ਵਾਂਗਚੁਕ ਹੈ ਇਹ ਗਾਂਧੀ ਦਾ ਪੂਰਾ ਚੇਲਾ ਹੈ। ਇਹਨੇ ਮਾਰਚ ਵੀ ਕੀਤਾ ਲਦਾਖ ਤੋਂ ਦਿੱਲੀ ਤੱਕ ਪੈਦਲ, ਲੋਕਲ ਲੋਕਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟ ਕੀਤੇ, ਔਰ ਇਵੈਂਚੁਅਲੀ ਅੱਜ ਤੋਂ 16-17 ਦਿਨ ਪਹਿਲਾਂ ਉਹ ਮਰ ਤੇ ਬੈਠ ਗਿਆ ਕਿ ਜੇ ਤੁਸੀਂ ਸਾਡੀ ਕੋਈ ਮੰਗ ਹੀ ਨਹੀਂ ਮੰਨਣੀ, ਕੋਈ ਦੂਜਾ ਤੇ ਸਾਨੂੰ ਜੀਣ ਦਾ ਨਹੀਂ ਹੈ। ਉਹਨਾਂ ਦੇ ਨਾਲ ਹੋਰ ਵੀ ਬੈਠ ਗਏ, 2 ਜਿਹੜੇ ਬਜ਼ੁਰਗ ਉਹਨਾਂ ਦੇ ਨਾਲ ਬੈਠੇ, 15 ਦਿਨ ਤੋਂ ਬਾਅਦ ਉਹ ਬੇਹੋਸ਼ ਹੋਏ ਲੋਕਾਂ ਦੇ ਵਿੱਚ। ਔਰ ਖ਼ਾਸ ਤੌਰ 'ਤੇ ਜਿਹਨੂੰ ਜੈਨ ਜ਼ੀ ਕਿਹਾ ਜਾ ਰਿਹਾ, ਜਿਹੜੇ ਬੱਚੇ 1997 ਤੋਂ ਲੈ ਕੇ ਹੁਣ ਤੱਕ ਦੇ ਵਿਚਾਲੇ ਪੈਦਾ ਹੋਏ ਨੇ 2014 ਤੱਕ, ਉਹਨਾਂ ਨੂੰ ਜੈਨ ਜ਼ੀ ਕਿਹਾ ਜਾਂਦਾ। ਔਰ ਬਹੁਤ ਸਾਰੀ ਜਿਹੜੀ ਚੇਂਜ ਬੰਗਲਾਦੇਸ਼ 'ਚ ਹੋਈ, ਨੇਪਾਲ 'ਚ ਹੋਈ, ਉਹਨਾਂ ਦੀ ਬਦੌਲਤ ਹੈ। ਹੁਣ ਜਦੋਂ 2 ਬੇਹੋਸ਼ੀ ਦੀ ਹਾਲਤ 'ਚ ਹਸਪਤਾਲ 'ਚ ਐਡਮਿਟ ਹੋਏ ਔਰ ਬਹੁਤ ਵੱਡਾ ਜਿਹੜਾ ਲੇਹ ਦੇ ਵਿੱਚ ਜਲੂਸ ਨਿਕਲਿਆ, ਵਾਇਲੈਂਟ ਹੋ ਗਿਆ, ਜੈਨ ਜ਼ੀ ਉਹਦੇ 'ਚ ਸੀ, ਉਹਨਾਂ ਨੇ BJP ਦੇ ਦਫ਼ਤਰ ਨੂੰ ਅੱਗ ਲਾ ਦਿੱਤੀ, ਗੱਡੀਆਂ ਨੂੰ ਲਾ ਦਿੱਤੀ, ਕੁਛ ਹੋਰ ਇਮਾਰਤਾਂ 'ਤੇ ਕੀਤਾ, ਗੋਲੀ ਚੱਲੀ, 4 ਕੇ 5 ਮਾਰੇ ਗਏ, ਜਿਹੜੇ 80 ਦੇ ਕਰੀਬ ਜ਼ਖਮੀ ਹੋਏ। ਔਰ ਇੱਕਦਮ ਹਾਹਾਕਾਰ ਮਚ ਗਈ ਕਿ ਵੀ ਇਹ ਜੈਨ ਜ਼ੀ ਜਿਹੜੀ ਹੈ ਇਹ ਤਾਂ ਲਦਾਖ 'ਚ ਵੀ, ਔਰ ਇਹਦੇ ਪਿੱਛੇ ਕੀ ਸਾਜ਼ ਫਿਰ ਵੀ ਹੋਇਆ ਜੀ, ਮਰਨ ਵਾਲਿਆਂ 'ਚ 2 ਨੇਪਾਲੀ ਨੇ। ਇਹ ਤਾਂ ਵੱਡੀ ਜਿਹੜਾ ਗੋਦੀ ਮੀਡੀਆ ਹੈ ਉਹਨਾਂ ਨੇ ਸੋਨਮ ਵਾਂਗਚੁਕ ਨੂੰ ਅਮਰੀਕਾ ਦਾ ਏਜੰਟ, ਚੀਨ ਦਾ ਏਜੰਟ, ਦੂਜੇ, ਹਾਲਾਂਕਿ ਉਹ ਪੱਕਾ ਗਾਂਧੀਵਾਦੀ, ਪੂਰਾ ਮੋਦੀ ਭਗਤ, ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਉਣ ਦੀ ਲਹਿਰ ਹੀ ਸ਼ੁਰੂ ਕਰਨ ਵਾਲਿਆਂ 'ਚ ਉਹ ਸੀ। ਲੇਕਿਨ ਉਹਨਾਂ ਨੂੰ ਹੁਣ ਲੱਗਿਆ ਕਿ ਵੀ ਇਹ ਭੁੱਲ ਗਏ ਕਿ ਲਦਾਖ ਇੱਕ ਐਸਾ ਖਿੱਤਾ ਹੈ ਜਿਹਦੇ 'ਤੇ ਚੀਨ, ਉਹਨੂੰ ਜਿਵੇਂ ਅਸੀਂ ਕਿਹਾ ਸੀ ਕਿ ਮਾਓ ਤੁੰਗ ਕਹਿੰਦਾ ਸੀ ਵੀ ਤਿੱਬਤ ਹਥੇਲੀ ਹੈ ਤੇ 5 ਉਂਗਲਾਂ ਨੇ ਜਿਹੜੀਆਂ ਜਿਹਨਾਂ ਸਿੱਕਮ, ਭੂਟਾਨ, ਲਦਾਖ, ਨੇਪਾਲ ਔਰ ਅਰੁਣਾਚਲ ਪ੍ਰਦੇਸ਼ ਜਿਹਨੂੰ ਕਹਿੰਦੇ ਨੇ ਸਾਊਥ ਤਿੱਬਤ। ਫਿਰ ਲਦਾਖ ਦਾ ਹੀ ਉਹ ਸਾਰਾ ਏਰੀਆ ਹੈ ਕਿਉਂਕਿ ਲਦਾਖ ਦੇ ਉੱਤੇ ਪਾਕਿਸਤਾਨ ਔਰ ਚਾਈਨਾ ਲੈਂਡ ਰੂਟ ਉਹੀ ਜਦੋਂ ਅਸੀਂ ਉਹ ਸਾਰੇ ਪਾਰਟ ਨੂੰ ਦੇਖਦੇ ਹਾਂ ਕਿ ਭਾਈ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਵਾਲਾ ਸਾਰਾ ਉਸ ਪਾਸਿਓਂ ਜਾਣ ਦੀ ਲਾਈਨ, ਕਲੇਮ ਚੀਨ ਦਾ, ਬਾਰਡਰ ਲਦਾਖ ਦਾ, ਆਲਰੇਡੀ ਅਕਸਾਈ ਚਿਨ ਜਿਹੜਾ 32,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਚੀਨ ਨੇ
ਇਸ ਖਿੱਤੇ ਦੇ ਵਿੱਚ ਹੀ ਜਿਹੜਾ 1962 ਦੇ ਵਿੱਚ ਇਹਨਾਂ ਤੋਂ ਲਿਆ। ਜੀ ਹੁਣ ਇਹ ਸਾਰਾ ਜਦੋਂ ਤੁਸੀਂ ਇਹ ਸਾਰੇ ਨੂੰ ਦੇਖਦੇ ਹੋ ਕਿ ਵੀ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਕਿ ਇੰਨਾ ਸੈਂਸਿਟਿਵ ਏਰੀਆ ਜਿਹੜਾ ਪਹਿਲਾਂ ਤਾਂ ਇਹਨਾਂ ਨੇ ਡਿਸਪਿਊਟਡ ਏਰੀਆ ਹੋਣ ਦੇ ਬਾਵਜੂਦ ਲਦਾਖ ਨੂੰ ਤੋੜਿਆ, ਕਸ਼ਮੀਰ ਨਾਲੋਂ ਯੂਨੀਅਨ ਟੈਰੀਟਰੀ ਬਣਾਇਆ, ਔਰ ਹੁਣ ਜਿਸ ਲੈਵਲ ਦਾ ਇਹ ਜ਼ੁਲਮ ਕਰ ਰਹੇ ਨੇ, ਸੋਨਮ ਵਾਂਗਚੁਕ ਦੀ ਘਰਵਾਲੀ ਨੇ ਵੀ ਕਿਹਾ ਕਿ ਵੀ ਇਵੇਂ ਟਰੀਟ ਕਰ ਰਹੇ ਨੇ ਮੇਰੇ ਹਸਬੈਂਡ ਨੂੰ ਜਿਵੇਂ ਕ੍ਰਿਮੀਨਲ ਹੁੰਦਾ, ਔਰ ਉਹਨੂੰ ਉੱਥੋਂ ਚੁੱਕ ਕੇ ਇਹ ਵੀ ਆਇਆ ਕਿ ਜੋਧਪੁਰ ਕੇ ਕਿੱਥੇ ਲੈ ਗਏ ਨੇ, ਉੱਥੇ ਹੋਰ ਹਿੰਸਾ ਭੜਕੇਗੀ। ਹੁਣ ਜਿਹੜਾ ਸਵਾਲ ਇੱਕ ਪਾਸੇ ਹੁਣ ਨਾਲ ਦੀ ਨਾਲ ਉਹਨਾਂ ਦੇ ਮੀਡੀਆ ਨੇ ਉਹਨੂੰ ਏਜੰਟ ਬਣਾ ਕੇ, ਔਰ ਦੂਜਾ ਔਰ ਉਹਨੇ ਸੋਨਮ ਵਾਂਗਚੁਕ ਨੇ ਕਿਹਾ ਸੀ ਮੈਂ ਕੋਈ ਗ੍ਰਿਫਤਾਰੀ ਤੋਂ ਨਹੀਂ ਡਰਦਾ, ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਵੀ ਮੈਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇ, ਕਿਉਂਕਿ ਬਹੁਤ ਹਰਮਨ ਪਿਆਰਾ ਉਹ ਤਾਂ ਇੱਕ ਫਕੀਰ ਕਿਸਮ ਦਾ ਬੰਦਾ, ਲੋਕਾਂ ਦੇ ਭਲੇ ਲਈ ਖਲੋਣ ਵਾਲਾ। ਔਰ ਇਹ ਸਾਰੇ ਦੇ ਚੱਲਦਿਆਂ ਈਵਨ ਉਹੀ ਰੀਜਨ ਹੈ ਇੱਧਰ ਗਿਲਗਿਤ ਬਾਲਟਿਸਤਾਨ ਹੈ ਪਾਕਿਸਤਾਨ ਦਾ, ਵਨ ਬੈਲਟ ਵਨ ਰੋਡ ਹੈ, ਪਾਕਿਸਤਾਨ ਔਰ ਚੀਨ ਦੀਆਂ ਫੌਜਾਂ ਗਰਾਊਂਡ ਦੇ ਉੱਤੇ ਵੀ ਜਿਹੜੀਆਂ ਨੇ, ਤੇ ਇਹਨਾਂ ਦੇ ਲਈ ਇਹ ਤਾਂ ਆ ਬੈਲ ਮੁਝੇ ਮਾਰ ਵਾਲੀ ਗੱਲ ਕਰ ਰਹੇ ਨੇ, ਔਰ ਉਸ ਦੇ ਉੱਤੇ ਤਾਂ ਉਹਨੂੰ NSA ਲਾਇਆ ਹੀ ਹੈ, ਪਰ ਇਹਨਾਂ ਨੂੰ ਹੁਣੇ ਨਜ਼ਰ ਆ ਰਿਹਾ ਵੀ ਇਹਨਾਂ ਦੇ ਜ਼ੁਲਮਾਂ ਦਾ ਘੜਾ ਭਰਿਆ ਹੋਇਆ। ਇਹਨਾਂ ਨੇ ਹੁਣ ਈਵਨ ਆਰਮ ਫੋਰਸਿਸ ਸਪੈਸ਼ਲ ਪਾਵਰ ਐਕਟ ਜਿਹੜਾ ਹੈ, ਇਹ ਵੀ ਅੱਜ ਦੀ ਖਬਰ ਹੈ ਕਿ ਇਹਨਾਂ ਨੇ ਮਨੀਪੁਰ, ਨਾਗਾਲੈਂਡ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਗਲੇ 6 ਮਹੀਨਿਆਂ ਲਈ ਹੋਰ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਨੂੰ ਜਿਹੜਾ ਹੈ ਉਹ ਐਕਸਟੈਂਡ ਕਰ ਦਿੱਤਾ ਹੈ, ਔਰ ਇਹਦੇ ਥੱਲੇ ਇਹ ਜਿਹੜਾ 1958 ਦਾ ਲਾ ਹੈ, ਆਰਮਡ ਫੋਰਸਿਸ ਨੂੰ ਖਾਸ ਪਾਵਰਸ ਦਿੱਤੀਆਂ ਜਾਂਦੀਆਂ, ਡਿਸਟਰਬਡ ਏਰੀਆ ਕਹਿ ਕੇ ਜਿਹਦਾ ਮਰਜ਼ੀ ਘਰ ਸਰਚ ਕਰਨ, ਜਿਹਨੂੰ ਮਰਜ਼ੀ ਗੋਲੀ ਮਾਰ ਦੇਣ, ਜਿੱਥੇ ਮਰਜ਼ੀ ਫੋਰਸ ਯੂਜ਼ ਕਰਨ, ਲੀਥਲ ਫੋਰਸ ਯੂਜ਼ ਕਰਨ। ਇਹ ਜਿਹੜੀ ਹੈ ਬ੍ਰਿਟਿਸ਼ ਕਲੋਨੀਅਲ ਲਾਅ ਦੇ ਪੈਟਰਨ 'ਤੇ ਹੈ। ਸੋ ਮੈਨੂੰ ਇਹ ਲੱਗਦਾ ਕਿ ਵੀ ਹੁਣ ਇਹਨਾਂ ਦਾ ਜਿਹੜੀ ਹੈ ਉਹ ਬਿਗਨਿੰਗ ਆਫ ਐਨ ਐਂਡ ਇੰਡੀਅਨ ਸਟੇਟ ਦਾ ਸ਼ੁਰੂ ਹੋ ਗਿਆ, ਔਰ ਲਦਾਖ ਵੀ ਇੱਕ ਹੋਰ ਮਨੀਪੁਰ ਹੀ ਬਣਨ ਜਾ ਰਿਹਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵੱਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੇ ਦਰਸ਼ਕਾਂ ਦੀਆਂ ਲਿਖਤਾਂ ਤੇ ਨਜ਼ਮਾਂ ਆਪਾਂ ਸ਼ੇਅਰ ਕਰਦੇ ਹਾਂ, ਔਰ ਨਜ਼ਮਾਂ ਦੇ ਵਿੱਚ ਸ਼ਿਰਬਾਜ਼ ਸਿੰਘ ਢਿੱਲੋਂ ਜਰਾਂ ਦੀ ਆਪਾਂ ਨਜ਼ਮ ਜਿਹੜੀ ਉਹ ਸ਼ੇਅਰ ਕਰਾਂਗੇ, ਸੌਂਗ ਆਫ ਦਾ ਆਰਚਰਡਸ ਗਾਰਡੀਅਨਸ, ਐਂਡ ਭਾਈ ਸੰਤੋਖ ਸਿੰਘ ਭਾਊ ਜਰਾਂ ਦੀ ਜਿਹੜੀ ਹੈ ਨਜ਼ਮ ਹੈ ਉਹ ਸ਼ਹੀਦੀ ਤਵਾਰੀਖ। ਸੋ ਇਸ ਬਾਰੇ ਆਪਾਂ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਲਾਸਟ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ, ਔਰ ਖ਼ਾਸ ਤੌਰ 'ਤੇ ਸਾਡੇ ਦੋਵੇਂ ਹੀ ਪਿਆਰੇ ਸ਼ਾਇਰ ਸ਼ੇਰਬਾਜ਼ ਸਿੰਘ ਢਿੱਲੋਂ ਜਿਹੜੇ
ਅੰਗਰੇਜ਼ੀ 'ਚ ਖੂਬਸੂਰਤ ਨਜ਼ਮ ਕਹਿੰਦੇ ਨੇ, ਔਰ ਭਾਊ ਸੰਤੋਖ ਸਿੰਘ ਜਿਹੜੇ ਜਜ਼ਬਾਤੀ ਔਰ ਸਿੱਖ ਇਤਿਹਾਸ ਔਰ ਉਸ 'ਚ ਗੁੜੁੰਦ ਜਜ਼ਬਾਤਾਂ ਦਾ ਇਜ਼ਹਾਰ ਕਰਦੇ ਨੇ। ਜੀ ਵੈਸੇ ਸਾਡੇ ਕੋਲ 2 ਲਿਖਤਾਂ ਆਬਜ਼ਰਵੇਸ਼ਨ ਸੈਂਟਰ ਤੋਂ ਨੇ, ਕਾਫੀ ਡਿਟੇਲ 'ਚ ਨੇ। ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ, ਮੈਂ ਪੜ੍ਹ ਵੀ ਲਈਆਂ ਉਹਨਾਂ ਦੇ ਉਸ ਕੰਟੈਂਟ ਦੇ ਨਾਲ ਮੈਂ ਸਹਿਮਤ ਵੀ ਹਾਂ, ਪਰ ਕਿਉਂਕਿ ਇਹਦਾ ਜਿਹੜਾ ਕਨਕਲੂਜਨ ਹੈ ਉਹ ਅਦਰਵਾਈਜ਼ ਠੀਕ ਹੈ ਪਰ ਪੋਲੀਟੀਕਲੀ ਕਰੈਕਟ ਨਹੀਂ ਹੈ ਡਿਸਕਸ ਕਰਨ ਦੇ ਲਿਹਾਜ਼ ਨਾਲ, ਇਸ ਲਈ ਮੈਂ ਉਹਨਾਂ ਤੋਂ ਮਾਫੀ ਚਾਹੁੰਦਾ। ਹਾਲਾਂ ਤੁਹਾਡਾ ਨੁਕਤਾ ਨਿਗਾਹ ਬਿਲਕੁਲ ਠੀਕ ਹੈ, ਜੀਓ ਪੋਲਿਟਿਕਸ ਦੇ ਉੱਤੇ ਕੀ ਵਾਪਰ ਸਕਦਾ ਹੈ, ਉਸ ਦੇ ਵਿੱਚ ਸਿੱਖਾਂ ਦੇ ਐਂਗਲ ਤੋਂ ਸਾਡੀਆਂ ਕੀ ਆਪਸ਼ਨਸ ਨੇ, ਪਰ ਇਸ ਨੂੰ ਇਸ ਸਟੇਜ ਦੇ ਉੱਤੇ ਡਿਸਕਸ ਕਰਨਾ ਪੋਲੀਟੀਕਲੀ ਕਰੈਕਟ ਨਹੀਂ ਹੋਏਗਾ। ਇਸੇ ਤਰ੍ਹਾਂ ਸਾਡੇ ਵੀਰ ਸੁਖਵਿੰਦਰ ਸਿੰਘ ਵਾਇਸ ਆਫ ਖਾਲਸਾ, ਉਹਨਾਂ ਦੀ ਇੱਕ ਲਿਖਤ ਸਾਨੂੰ ਅੱਜ ਹੀ ਮਿਲੀ ਹੈ, ਕਿਉਂਕਿ UN ਦਾ ਸੈਸ਼ਨ ਵੀ ਚੱਲ ਰਿਹਾ ਹੈ, ਹਿਊਮਨ ਰਾਈਟਸ ਚਾਰਟਰ ਦੀ ਗੱਲ ਹੁੰਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪੁਰਬ, ਉਸ ਨੂੰ ਲੈ ਕੇ ਵੀ, ਕਿਉਂਕਿ ਗੁਰੂ ਸਾਹਿਬ ਮਨੁੱਖੀ ਹੱਕਾਂ ਦੇ ਉਹ ਰਾਖੇ ਨੇ ਜਿਨ੍ਹਾਂ ਦੀ ਸ਼ਹਾਦਤ ਹੀ ਕਿਸੇ ਹੋਰ ਦੇ ਮਜ਼ਹਬੀ ਹੱਕ ਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਹੋਈ। ਸੋ ਉਹਨਾਂ ਨੇ ਬੜਾ ਪ੍ਰੀਸਾਈਜ਼ ਜਿਹੜਾ ਲਿਖਿਆ, ਮੈਂ ਉਸ ਨੂੰ ਸ਼ੇਅਰ ਕਰਦਾ। ਉਹਨਾਂ ਨੇ ਕਿਹਾ ਕਿ ਵੀ ਮਨੁੱਖੀ ਅਧਿਕਾਰਾਂ ਦਾ ਵਿਸ਼ਵ ਵਿਆਪੀ ਐਲਾਨਨਾਮਾ ਮਨੁੱਖੀ ਅਧਿਕਾਰਾਂ ਦੇ ਇਤਿਹਾਸ 'ਚ ਇੱਕ ਮੀਲ ਪੱਥਰ ਵਾਲਾ ਦਸਤਾਵੇਜ਼ ਹੈ। ਦੁਨੀਆ ਦੇ ਸਾਰੇ ਖੇਤਰਾਂ ਦੇ ਵੱਖ-ਵੱਖ ਕਾਨੂੰਨੀ ਤੇ ਸੱਭਿਆਚਾਰਕ ਪਿਛੋਕੜ ਵਾਲੇ ਰਿਪਰੈਜ਼ੈਂਟੇਟਿਵਸ ਦੁਆਰਾ ਤਿਆਰ ਕੀਤਾ ਗਿਆ ਇਸ ਐਲਾਨਨਾਮੇ ਨੂੰ 10 ਦਸੰਬਰ 1948 ਨੂੰ ਪੈਰਿਸ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਜਨਰਲ ਅਸੈਂਬਲੀ ਮਤਾ 217A ਸਾਰੇ ਲੋਕਾਂ ਦੇ ਸਾਰੇ ਦੇਸ਼ਾਂ ਲਈ ਪ੍ਰਾਪਤੀਆਂ ਦੇ ਇੱਕ ਸਾਂਝੇ ਮਿਆਰ ਵਜੋਂ ਘੋਸ਼ਿਤ ਕੀਤਾ ਗਿਆ ਸੀ। ਹਿਊਮਨ ਰਾਈਟਸ ਚਾਰਟਰ ਦੀ ਗੱਲ ਹੈ। ਇਹ ਪਹਿਲੀ ਵਾਰ ਬੁਨਿਆਦੀ ਮਨੁੱਖੀ ਹੱਕਾਂ ਨੂੰ ਵਿਸ਼ਵ ਵਿਆਪੀ ਤੌਰ 'ਤੇ ਸੁਰੱਖਿਅਤ ਰੱਖਣ ਲਈ ਨਿਰਧਾਰਿਤ ਕਰਦਾ ਹੈ, ਅਤੇ ਇਸ ਐਲਾਨਨਾਮੇ ਜਿਹੜਾ ਡੈਕਲੇਰੇਸ਼ਨ ਹੈ ਉਹਦਾ 500 ਤੋਂ ਜ਼ਿਆਦਾ ਜ਼ਬਾਨਾਂ ਦੇ ਵਿੱਚ ਉਸ ਨੂੰ ਅਨੁਵਾਦਿਤ ਕੀਤਾ ਜਾ ਚੁੱਕਾ, ਉਹਦੀ ਟਰਾਂਸਲੇਸ਼ਨ ਹੋ ਚੁੱਕੀ ਹੈ। ਇਹ ਜਿਹੜਾ ਯੂਨੀਵਰਸਲ ਜਿਹੜਾ ਹਿਊਮਨ ਰਾਈਟਸ ਦੀ ਡੈਕਲੇਰੇਸ਼ਨ ਹੈ ਉਸ ਨੂੰ ਅੱਡ-ਅੱਡ ਜਿਹੜੀਆਂ ਫਿਰ ਮਨੁੱਖੀ ਅਧਿਕਾਰ ਸੰਧੀਆਂ ਇਸ ਦੇ ਉੱਤੇ ਹੋਈਆਂ ਨੇ, ਔਰ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਅੱਜ ਜਿਹੜਾ ਖੇਤਰੀ ਪੱਧਰਾਂ 'ਤੇ ਹੋਰ ਜਿਹੜੇ ਕਾਨੂੰਨ ਲਾਗੂ ਹੁੰਦੇ ਨੇ ਉਹਨਾਂ ਦਾ ਬੇਸ ਇਹੀ ਹੈ। ਔਰ ਇੱਥੇ ਜਿੱਥੇ ਕਿ ਇਹ ਮਨੁੱਖਤਾ ਦੀ ਜ਼ਮੀਰ ਨੂੰ ਇਹ ਸਾਰੇ ਨੇ ਝੰਜੋੜਿਆ, ਔਰ ਉਹਦੇ 'ਚੋਂ ਇਹ ਵੀ ਸਾਹਮਣੇ ਆਇਆ ਕਿ ਭਾਈ ਜੇ ਇਨਸਾਫ ਨਾ ਮਿਲੇ ਤਾਂ ਫਿਰ ਬਗਾਵਤ ਦਾ ਜਨਮ ਹੁੰਦਾ ਹੈ। ਔਰ ਇਸ ਦੇ ਵਿੱਚ ਹੀ ਲਿਖਿਆ ਹੋਇਆ ਇਹਦੇ ਪ੍ਰੀਐਂਬਲ ਦੇ ਵਿੱਚ ਕਿ ਜ਼ਰੂਰੀ ਹੈ ਕਿ ਮਨੁੱਖ ਨੂੰ ਜ਼ੁਲਮ ਅਤੇ ਜ਼ੁਲਮ ਵਿਰੁੱਧ ਬਗਾਵਤ ਕਰਨ ਲਈ ਆਖਰੀ ਉਪਾਅ ਵਜੋਂ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ, ਔਰ ਉਸ ਦੇ ਮਨੁੱਖੀ ਹੱਕਾਂ ਦੀ ਹਰ ਤਰੀਕੇ ਨਾਲ ਕਾਨੂੰਨ ਦੇ ਰਾਜ ਦੁਆਰਾ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਇਹ ਉਹਨਾਂ ਨੇ ਪਹਿਲੇ ਆਰਟੀਕਲ ਨੂੰ ਵੀ ਕੋਟ ਕੀਤਾ, ਔਰ ਉਹਦੇ 'ਚ ਹੈ ਕਿ ਸਾਰੇ ਇਨਸਾਨ ਆਜ਼ਾਦ ਪੈਦਾ ਹੁੰਦੇ ਨੇ ਅਤੇ ਮਾਣ ਅਤੇ ਅਧਿਕਾਰਾਂ ਵਿੱਚ ਉਹ ਇੱਕ ਬਰਾਬਰ ਨੇ, ਉਹਨਾਂ ਨੂੰ ਤਰਕ ਅਤੇ ਜ਼ਮੀਰ ਪ੍ਰਾਪਤ ਹੈ, ਉਹਨਾਂ ਨੂੰ ਇੱਕ ਦੂਜੇ ਪ੍ਰਤੀ ਭਾਈਚਾਰੇ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ। ਇਹ ਸਾਰਾ ਉਹਨਾਂ ਨੇ ਉਸ ਦਾ ਪੰਜਾਬੀ ਟਰਾਂਸਲੇਸ਼ਨ ਕੀਤਾ, ਔਰ ਇਹ ਜਿਹੜੀ ਯੂਨਾਈਟਿਡ ਨੇਸ਼ਨਸ 1948 'ਚ 10 ਦਸੰਬਰ 1948 ਨੂੰ ਇਹ ਪਾਸ ਹੋਇਆ ਸੀ। ਹੁਣ ਉਹਨਾਂ ਨੇ ਜਿਹੜੀ ਕਰੰਟ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹਾਦਤ ਨੂੰ ਲੈ ਕੇ ਸਮਾਗਮਾਂ ਦੀ ਗੱਲ ਹੈ ਉਸ ਵੱਲ ਰੈਫਰ ਕੀਤਾ। ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ UN ਨੇ ਕੀਤਾ, ਪਰ 1675 ਦੇ ਵਿੱਚ ਆਲਮੋਸਟ 350 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੋਈ ਹੈ। ਭਾਵੇਂ ਜਿਹੜੀ ਵਿਚਾਰਧਾਰਾ ਹੈ ਪਹਿਲੇ ਜਾਮੇ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਈ ਸੀ, ਔਰ ਇਹ ਜਿਹੜਾ ਦੂਸਰਿਆਂ ਦੇ ਧਰਮ ਬਚਾਉਣ ਖਾਤਰ ਆਪਣੀ ਸ਼ਹਾਦਤ ਦੇਣੀ ਇਹ ਸਾਡੇ ਗੁਰੂ ਸਾਹਿਬ ਦੇ ਹਿੱਸੇ ਹੀ ਆਇਆ, ਕਿਉਂਕਿ ਇਹ ਜਿਹੜੀ ਸ਼ਹਾਦਤ ਹੈ ਇਹ ਸਾਰੇ ਦੁਨੀਆ ਦੇ ਵਿੱਚ ਜਿਹੜੇ ਮਨੁੱਖੀ ਧਾਰਮਿਕ ਵਿਸ਼ਵਾਸਾਂ ਦੀ ਆਜ਼ਾਦੀ ਹੈ ਉਹਦੇ ਲਈ ਸੀ। ਔਰ ਇਹ 350 ਸਾਲਾ ਇਸ ਸ਼ਹਾਦਤ ਨੂੰ ਸਿੱਖ ਪੰਥ ਮਨਾਉਣ ਜਾ ਰਿਹਾ, ਔਰ 21 ਨਵੰਬਰ ਤੋਂ 25 ਨਵੰਬਰ ਤੱਕ ਅਨੰਦਪੁਰ ਸਾਹਿਬ ਵਿਖੇ ਵੀ, ਔਰ ਇਸ ਦੇ ਉੱਤੇ ਜਿਹੜੇ ਸਮਾਗਮ ਨੇ ਉਹਨਾਂ 'ਚ ਮਨੁੱਖੀ ਅਧਿਕਾਰਾਂ 'ਤੇ ਗੱਲ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਸੰਬੰਧੀ ਵਿਸ਼ਵ ਧਰਮ ਸੰਮੇਲਨ ਸੱਦਣਾ ਚਾਹੀਦਾ ਹੈ, ਜਿਸ ਵਿੱਚ ਮੁਸਲਮਾਨ, ਹਿੰਦੂ, ਬ੍ਰਾਹਮਣ, ਈਸਾਈ, ਬੋਧੀ, ਜੈਨੀ, ਲੰਗਾਇਤ, ਸਤਨਾਮੀਏ, ਰਵਿਦਾਸੀਏ, ਕਬੀਰ ਪੰਥੀ
ਤੇ ਹੋਰ ਵੀ ਅੱਡ-ਅੱਡ ਫਿਰਕਿਆਂ ਦੇ ਧਰਮਾਂ ਦੇ ਲੋਕਾਂ ਦੇ ਸਕਾਲਰ ਇਸ ਜਿਹੜੇ ਨੇ ਮੁੱਦੇ ਦੇ ਉੱਤੇ ਇਕੱਠੇ ਹੋਣੇ ਚਾਹੀਦੇ ਨੇ। ਇਸ ਤੋਂ ਇਲਾਵਾ ਇਹ ਮਨੁੱਖੀ ਹੱਕਾਂ 'ਤੇ ਗੱਲ ਕਰਨ ਵਾਲੇ ਸਾਡੇ ਕੀਰਤਨੀਏ, ਕਥਾਵਾਚਕ, ਢਾਡੀ ਵਾਰਾਂ ਸਿਰਫ ਤੇ ਸਿਰਫ ਉਹ ਮਨੁੱਖੀ ਹੱਕਾਂ ਦੇ ਉੱਤੇ ਹੀ ਬੋਲਣ, ਗੱਲ ਕਰਨ। ਹੋ ਸਕੇ ਤਾਂ ਆਪਣੇ ਸ਼ਹਿਰ ਵਿੱਚ ਜਾਂ ਸਟੇਟ ਵਿੱਚੋਂ ਵੱਡੇ ਵੱਡੇ ਪ੍ਰੋਗਰਾਮ ਧਾਰਮਿਕ ਸੰਮੇਲਨ ਦੇ ਰੂਪ ਵਿੱਚ ਹੋਣ, ਨਾ ਕਿ ਸਿਰਫ ਅਖੰਡ ਪਾਠ ਸਾਹਿਬ ਤੱਕ ਹੀ, ਭੋਗ ਪਾਣ ਤੱਕ ਹੀ ਮਹਿਦੂਦ ਹੋਏ ਔਰ ਸੰਗਤ ਲੰਗਰ ਛਕੇ ਤੇ ਘਰਾਂ ਨੂੰ ਜਾਏ। ਪ੍ਰਚਾਰਕ ਵੀ ਜੋ ਆਇਆ ਬੋਲ ਕੇ ਹੱਥ ਝਾੜ ਕੇ ਘਰਾਂ ਨੂੰ ਚਲੇ ਜਾਣ। ਹਰ ਇੱਕ ਕਮੇਟੀ ਨੂੰ ਸੰਗਤ ਜ਼ਰੂਰ ਪੁੱਛੇ ਤੁਹਾਡੇ ਕੋਲ ਗੁਰੂ ਸਾਹਿਬ ਦੀ 350 ਸਾਲਾਂ ਲਈ ਕੀ ਪ੍ਰੋਗਰਾਮ ਹੈ। ਯਾਦ ਰੱਖੋ, ਜਦੋਂ ਪੰਥ 400 ਸਾਲਾ ਮਨਾ ਰਿਹਾ ਹੋਏਗਾ ਉਸ ਵੇਲੇ ਆਪਾਂ ਨਹੀਂ ਹੋਵਾਂਗੇ। ਆਓ ਰਲ ਕੇ ਗੁਰੂ ਸਾਹਿਬ ਦੇ ਇਸ ਮਨੁੱਖੀ ਅਧਿਕਾਰ ਡੇ ਦੀ ਚੈਂਪੀਅਨਸ਼ਿਪ ਨੂੰ ਗੁਰੂ ਨਾਨਕ ਦੇ ਘਰ ਹੋਣ ਵਾਲੇ ਦੁਨੀਆ ਨੂੰ ਦੱਸਣ ਵਿੱਚ ਆਪਣਾ ਯੋਗਦਾਨ ਪਾਈਏ। ਸੋ ਲੁਬੇ ਲਵਾਬ ਉਹਨਾਂ ਦੀ ਲਿਖਤ ਦਾ, ਜਿੱਥੇ ਉਹਨਾਂ ਨੇ UN ਚਾਰਟਰ ਦੇ ਨਾਲ ਕੰਪੇਅਰ ਕੀਤਾ, ਉਹਨਾਂ ਨੇ ਕਿਹਾ ਵੀ ਸਾਡੇ ਗੁਰੂ ਸਾਹਿਬਾਨ ਨੇ ਤਾਂ 350 ਸਾਲ ਪਹਿਲਾਂ ਉਹਨਾਂ ਨਰੋਈ ਵੈਲਿਊਜ਼ ਲਈ ਸ਼ਹਾਦਤ ਦਿੱਤੀ ਹੈ। ਅਸੀਂ ਮਨਾਵਾਂਗੇ ਉਹਨੂੰ, ਸਿਰਫ ਇੱਕ ਮੇਲਾ ਬਣਾ ਦਿੰਦੇ ਹਾਂ ਜਾਂ ਲੰਗਰ ਛਕਣ ਤੱਕ ਹੁੰਦਾ ਹੈ ਕਿ ਵੀ ਇਹ ਮੌਕਾ ਹੈ ਵੀ ਦੁਨੀਆ ਨੂੰ ਦੱਸੀਏ ਵੀ ਕਿੰਨੀ ਵੱਡੀ ਕੁਰਬਾਨੀ ਹੈ ਔਰ 350 ਸਾਲ ਪਹਿਲਾਂ। ਔਰ ਇਸ ਨੂੰ ਖਲੋਈਏ। ਗੁਰਦੁਆਰਿਆਂ 'ਚ ਵੀ ਇੱਕ ਰਵਾਇਤੀ ਜਿਹਾ ਅੰਦਾਜ਼ ਬਣ ਗਿਆ ਉਹ ਸ਼ਹਾਦਤ ਦਾ। ਔਰ ਦੂਜੇ ਇਕੱਲਾ ਹੀ ਨਹੀਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹਾਦਤ ਹੈ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਤਿੰਨੋਂ ਗੁਰਸਿੱਖਾਂ ਦੀ ਵੀ ਹੈ। ਔਰ ਅਸੀਂ ਭਾਈ ਸੁਖਵਿੰਦਰ ਸਿੰਘ ਜੀ ਵੱਲੋਂ ਜਿਹੜਾ ਸੁਝਾਅ ਦਿੱਤਾ ਗਿਆ ਉਸ ਦੀ ਪ੍ਰੋੜਤਾ ਕਰਦੇ। ਔਰ ਨਜ਼ਮ ਸ਼ਹੀਦੀ ਤਵਾਰੀਖ ਭਾਈ ਸੰਤੋਖ ਸਿੰਘ ਭਾਊ ਜੀ ਦੀ, ਹਵਾ ਦੱਸੂ ਪੰਜਾਬ ਦੀ ਫਿਜ਼ਾ ਅੰਦਰ, ਦੀਪ ਸਿੱਧੂ ਸੀ ਕੌਣ ਦਲੇਰ ਮੀਆਂ, ਕਿਹੜੀ ਮਾਂ ਸੀ ਦੇਸ਼ ਪੰਜਾਬ ਅੰਦਰ, ਜਿਹਨੇ ਜੰਮਿਆ ਪੰਜਾਬ ਦਾ ਸ਼ੇਰ ਮੀਆਂ। ਸੋ ਨਾਈਸ। ਹਵਾ ਦੱਸੂ ਪੰਜਾਬ ਦੀ ਫਿਜ਼ਾ ਅੰਦਰ, ਦੀਪ ਸਿੱਧੂ ਸੀ ਕੌਣ ਦਲੇਰ ਮੀਆਂ, ਕਿਹੜੀ ਮਾਂ ਸੀ ਦੇਸ਼ ਪੰਜਾਬ ਅੰਦਰ, ਜਿਹਨੇ ਜੰਮਿਆ ਪੰਜਾਬ ਦਾ ਸ਼ੇਰ ਮੀਆਂ। ਉਹਨੇ ਪਾਤਸ਼ਾਹੀ ਦਾਅਵੇ ਦੀ ਗੱਲ ਦੱਸੀ, ਰਾਜ ਖਾਲਸੇ ਦਾ ਆਊਗਾ ਫੇਰ ਮੀਆਂ। ਉਹਨੇ ਫਸਲਾਂ ਤੇ ਨਸਲਾਂ ਦੀ ਗੱਲ ਕੀਤੀ, ਗੱਲਾਂ ਹੱਕ ਦੀਆਂ ਕੀਤੀਆਂ ਢੇਰ ਮੀਆਂ। ਉਹਨਾਂ ਨੇ ਕਿਹਾ ਵੀ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਹੈ। ਔਰ ਹੱਕਾਂ ਦੀਆਂ ਗੱਲਾਂ ਉਹਨਾਂ ਨੇ ਸਾਹਮਣੇ ਲਿਆਂਦੀਆਂ। ਅਸੀਂ ਨਹੀਂ ਗੁਲਾਮੀ ਕਬੂਲ ਕਰਦੇ, ਤੈਨੂੰ ਬੜਾ ਸਮਝਾਇਆ ਕਈ ਵੇਰ ਮੀਆਂ, ਸਾਡੇ ਪਿੱਪਲ ਤੇ ਬੋੜ ਕਰੀੜ ਬੇਲੇ, ਬਾਤਾਂ ਪਾਉਣਗੇ ਜੰਡ ਤੇ ਬੇਰ ਮੀਆਂ। ਇਹ ਪੰਜਾਬ ਦੇ ਜਿਹੜੇ ਰਵਾਇਤੀ ਰੁੱਖ ਨੇ, ਇਹ ਵੱਖਰੀ ਕਹਾਣੀ ਹੈ ਕਿ 47% ਪੰਜਾਬ ਅਸੀਂ ਅੱਜ ਫਲੈਟ ਕਰਤਾ, ਸਿਰਫ 3% ਗ੍ਰੀਨਰੀ। ਜਾਂ ਹੁਣ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਹੋਰਨਾਂ ਵੱਲੋਂ ਕਿਤੇ ਝਿੜੀ ਲਾਉਣ ਦਾ ਕਿਤੇ ਹੋਰ ਐਫਰਟ ਹੋ ਰਿਹਾ, ਲੇਕਿਨ ਇੱਕ ਸਟੇਜ 'ਤੇ ਤਾਂ ਅਸੀਂ ਪੰਜਾਬ ਨੂੰ ਇੱਕ ਬਿਲਕੁਲ ਗ੍ਰੀਨ ਫ੍ਰੀ ਕਰਤਾ। ਸੋ ਉਹਨਾਂ ਨੇ ਕਿਹਾ ਕਿ ਭਾਈ ਸਾਡੇ ਪਿੱਪਲ ਤੇ ਬੋੜ ਕਰੀਰ ਬੇਲੇ, ਅਸੀਂ ਜੰਗਲ ਬੇਲੇ ਕਹਿੰਦੇ ਹਾਂ, ਸਾਡੇ ਪਿੱਪਲ ਤੇ ਬੋੜ ਕਰੀਰ ਬੇਲੇ, ਬਾਤਾਂ ਪਾਉਣਗੇ ਜੰਡ ਤੇ ਬੇਰ ਮੀਆਂ, 5 ਦਰਿਆਵਾਂ ਦੇ ਪਾਣੀ ਦੇ ਸ਼ੋਰ ਅੰਦਰ, ਦੀਪ ਗੂੰਜੇਗਾ ਸਦੀਆਂ ਦੇਰ ਮੀਆਂ। ਇਹ ਖਸਲਤ ਹੈ ਮਿੱਟੀ ਪੰਜਾਬ ਦੇ ਦੀ, ਇਹ ਜੰਮਦੀ ਅਣਖੀ ਸ਼ੇਰ ਮੀਆਂ, ਬਾਬੇ ਨਾਨਕ ਨੇ ਸੱਚ ਦਾ ਬੀਜ ਬੋਇਆ, ਸਾਰੇ ਜੱਗ ਤੇ ਦਿੱਤਾ ਖਲੇਰ ਮੀਆਂ। ਸਿੱਖ ਦੁਨੀਆ ਭਰ 'ਚ ਪਹੁੰਚ ਗਏ ਨੇ ਔਰ ਸੱਚ, ਹੱਕ, ਇਨਸਾਫ ਦੇ ਝੰਡਾ ਬਰਦਾਰ ਨੇ। ਕਿਹੜੇ ਬਾਗ ਦੀ ਮੂਲੀ ਤੂੰ ਦਿੱਲੀਏ ਨਹੀਂ, ਅਸੀਂ ਜ਼ਾਲਮ ਝੁਕਾਏ ਕਈ ਵੇਰ ਮੀਆਂ, ਅਕਿਰਤ ਘਣਤਾ ਦੀ ਹੱਦ ਪਾਰ ਕੀਤੀ, ਦੀਪ ਮਾਰਿਆ ਧੋਖੇ ਨਾਲ ਘੇਰ ਮੀਆਂ। ਵਕਤ ਛੇਤੀ ਹੀ ਬਦਲਣ ਜਾ ਰਿਹਾ ਹੈ, ਇਨਸਾਫ ਲਵਾਂਗੇ ਭਾਊ, ਲਾਉਣੀ ਨਹੀਂ ਦੇਰ ਮੀਆਂ। ਬਹੁਤ ਖੂਬਸੂਰਤ, ਬਹੁਤ ਬਹੁਤ ਸ਼ੁਕਰੀਆ ਭਾਊ ਜੀ। ਹੁਣ ਅਸੀਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀ ਨਜ਼ਮ ਸੌਂਗ ਆਫ ਦਾ ਔਰਚਰਡਸ ਗਾਰਡੀਅਨਸ। ਬਾਗ ਹੈ, ਬਾਗ ਦੇ ਜਿਹੜੇ ਗਾਰਡੀਅਨ ਨੇ, ਜਿਹੜੇ ਕਸਟੋਡੀਅਨ ਨੇ, ਜਿਹੜੇ ਰਾਖੇ ਨੇ, ਉਹ ਚਿਲਡਰਨ ਆਫ ਕਲਰਸ, ਉਹ ਵਿੰਗਸ ਆਫ ਪ੍ਰਾਈਡ। Once we danced where blossoms abide,
This orchard was ours. Our song was free till shadows crept in from across the sea. ਇਹ ਮੈਟਾਫਰ ਯੂਜ਼ ਕੀਤਾ ਬਾਗ ਨੂੰ, ਪੰਜਾਬ ਦੀ ਧਰਤੀ ਨੂੰ, ਜਿੱਥੇ ਆਜ਼ਾਦੀ ਸਾਥੋਂ ਖੋਈ ਗਈ, ਖੁੱਸ ਗਈ, ਔਰ ਅੱਜ ਅਸੀਂ ਕਿਸ ਹਾਲ 'ਚ ਹੈ, ਪਰ ਅਸੀਂ ਇਸ ਬਾਗ ਨੂੰ ਫੇਰ ਹਰਾ ਭਰਾ ਕਰਨੇ। ਆਜ਼ਾਦੀ ਦੇ ਨਗਮੇ ਜਿਹੜੇ ਨੇ ਉਹ ਪੰਛੀ, ਬੁਲਬੁਲਾਂ, ਉਸ ਦੇ ਪਰਿੰਦੇ ਉਹ ਗਾਉਣਗੇ। ਉਹ ਚਿਲਡਰਨ ਆਫ ਕਲਰਸ, ਉਹ ਵਿੰਗਸ ਆਫ ਪ੍ਰਾਈਡ, ਕਿ ਉਹ ਚਿਲਡਰਨ ਆਫ ਕਲਰ ਜਦੋਂ ਅਸੀਂ ਪੰਛੀਆਂ ਵੱਲ, ਪਰਿੰਦਿਆਂ ਵੱਲ ਦੇਖਦੇ ਹਾਂ ਤਾਂ ਕਿਵੇਂ ਰੰਗ ਬਰੰਗੇ ਰੰਗਾਂ ਦੇ ਵਿੱਚ ਉਹਨਾਂ ਦੀ ਖੂਬਸੂਰਤੀ ਔਰ ਉਹਨਾਂ ਦੇ ਖੰਭ ਕਿਵੇਂ ਇੱਕ ਪ੍ਰਾਈਡ ਦਿੰਦੇ ਨੇ, ਜਿਹੜੇ ਕਿਸੇ ਵੇਲੇ ਜਿਹੜੇ ਨੇ ਜਦੋਂ ਫੁੱਲ ਖਿੜਦੇ ਸੀ ਬਾਗ ਦੇ ਵਿੱਚ, ਜਿਹੜੀ ਹੈ ਉਹ ਬਹਾਰ ਸੀ, ਅਤੇ ਕਿਵੇਂ ਉਹ ਸਾਰੇ ਜਿਹੜੇ ਨੇ ਉਹ ਖੁਸ਼ੀ ਦੇ ਵਿੱਚ ਨੱਚਦੇ ਸੀ। ਉਦੋਂ ਇਹ ਸਾਡਾ ਬਾਗ ਸੀ, ਸਾਡੇ ਗਾਉਣ 'ਤੇ ਕੋਈ ਪਾਬੰਦੀ ਨਹੀਂ ਸੀ। ਉਦੋਂ ਕੋਈ ਇਹ ਗੁਲਾਮੀ ਦੀ ਜਿਹੜੀ ਸ਼ੈਡੋ ਨੇ ਆ ਕੇ ਜਿਹੜਾ ਸਾਡੇ 'ਤੇ ਕਬਜ਼ਾ ਨਹੀਂ ਸੀ ਕੀਤਾ। ਉਹ ਚਿਲਡਰਨ ਆਫ ਕਲਰਸ, ਉਹ ਵਿੰਗਸ ਆਫ ਪ੍ਰਾਈਡ। Once we danced where blossoms abide. This orchard was ours, our song was free, till shadows crept in from across the sea. They came as beggars with hollow cries. We gave them fruit, we gave the skies, but greed has turned their hearts to stone. They feast on eggs that are not their own. ਇਹ ਹੈ ਅਕਿਰਤਕਣ ਗੰਗੂ ਦੀ ਔਲਾਦ, ਕਿ ਉਹ ਮੰਗਤਿਆਂ ਵਰਗੇ ਸੀ, ਬਿਲਕੁਲ ਚੀਖ ਚਿਹਾੜਾ ਪਾਉਣ ਵਾਲੇ। ਅਸੀਂ ਉਹਨਾਂ ਨੂੰ ਫਰੂਟ ਦਿੱਤਾ ਹੈ, ਉਹਨਾਂ ਨੂੰ ਸਸਟੇਨ ਕੀਤਾ ਹੈ, ਅਸੀਂ ਆਪਣੇ ਅਸਮਾਨ ਨੂੰ ਉਹਨਾਂ ਦੇ ਨਾਲ ਸਾਂਝਾ ਕੀਤਾ। ਪਰ ਅਲਟੀਮੇਟਲੀ ਇਹ ਗਰੀਡੀ, ਇਹ ਲਾਲਚੀ, ਇਹਨਾਂ ਦੇ ਦਿਲ ਪੱਥਰਾਂ ਵਾਂਗ ਹੋਏ, ਔਰ ਉਹਨਾਂ ਨੇ ਜਿਹੜਾ ਉਸ ਚੀਜ਼ ਦੇ ਉੱਤੇ ਆਪਣਾ ਹੱਕ ਜਮਾਇਆ ਜਿਹੜਾ ਉਹਨਾਂ ਦਾ ਨਹੀਂ ਸੀ, ਜਿਹੜੇ ਆਂਡੇ ਉਹਨਾਂ ਦੇ ਨਹੀਂ ਸੀ, ਉਹਨੂੰ ਖਾਣ ਲੱਗੇ। ਮਤਲਬ ਇਹ ਹੈ ਕਿ ਉਹਨਾਂ ਨੇ ਸਾਡੀ ਧਰਤੀ 'ਤੇ ਕਬਜ਼ਾ। ਦੇ ਕੇਮ ਐਜ਼ ਬੈਗਰਸ with hollow cries. We gave them fruit, we gave the skies, but greed has turned their hearts to stone. They feast on eggs that are not their own. Arise, young feathers, awaken, stand. The orchard calls for guarding band. Our songs must rise, our wings must fight to chase the darkness, to guard the light. ਹੁਣ ਇਹ ਹੈ ਲਲਕਾਰ ਕਿ ਉੱਠੋ, ਖੜੇ ਹੋਵੋ ਨੌਜਵਾਨੋ, ਯੰਗ ਫੈਦਰਸ, ਜਾਗੋ, ਖਲੋਵੋ। ਇਹ ਬਾਗ ਤੁਹਾਡੀ ਜਿਹੜੀ ਹੈ ਉਹ ਐਫਰਟ ਦਾ ਤਲਬਗਾਰ ਹੈ। ਸਾਡੇ ਇਸ ਬਾਗ ਦੇ ਵਿੱਚ ਸਾਡੇ ਨਗਮੇ ਗਾਉਣੇ ਚਾਹੀਦੇ ਨੇ, ਸਾਡੇ ਖੰਭਾਂ ਦੇ ਵਿੱਚ ਤਾਕਤ ਹੈ। ਅਸੀਂ ਇਸ ਹਨੇਰੇ ਨੂੰ ਦੂਰ ਕਰਾਂਗੇ ਔਰ ਰੌਸ਼ਨੀ ਨੂੰ ਲੈ ਕੇ ਆਵਾਂਗੇ। Arise, young feathers, awaken, stand. The orchard calls for a guarding band. Our songs must rise, our wings must fight to chase the darkness, to guard the light. Let not their caw drown our refrain. Let not their claws bring endless pain. This home is sacred, this nest is ours. Defend it bravely like rainbows and stars. ਖੂਨੀ ਪੰਜੇ, ਕਲੌ, ਕਿ ਇਹਨਾਂ ਦੇ ਜਿਹੜੇ ਕਲੌ ਨੇ, ਇਹਨਾਂ ਦੇ ਜਿਹੜੇ ਖੂਨੀ ਪੰਜੇ ਨੇ, ਸਾਨੂੰ ਰਿਸਟ੍ਰਿਕਟ ਨਹੀਂ ਰੱਖ ਸਕਦੇ, ਰੋਕ ਨਹੀਂ ਸਕਦੇ। ਇਹ ਜਿਹੜੇ ਇਹਨਾਂ ਦੇ ਆ ਖੂਨੀ ਪੰਜਾ ਹੈ, ਸਾਨੂੰ ਅਸਹਿ ਤਕਲੀਫ ਦਿੰਦਾ ਹੈ, ਪਰ ਇਹ ਸਾਡਾ ਘਰ ਪਵਿੱਤਰ ਹੈ, ਇਹ ਆਲਣਾ ਸਾਡਾ। ਉੱਠੋ ਬਹਾਦਰੀ ਦੇ ਨਾਲ ਇਸ ਨੂੰ ਡਿਫੈਂਡ ਕਰੋ, ਜਿਵੇਂ ਜਿਹੜਾ ਰੇਨਬੋ, ਜਿਹੜੀ ਸਤਰੰਗੀ ਪੀਂਗ ਹੈ, ਔਰ ਜਿਵੇਂ ਤਾਰੇ ਨੇ ਇਵੇਂ। ਲੈਟ ਨਾਟ ਦੇਅਰ ਕॉ drown our refrain, let not their claws bring endless pain. This home is sacred, this nest is ours, defend it bravely like rainbows and stars. O parrots green, O peacocks bright, your youth is fire, your wings are might.
fly as one storm, strike as one wave, this orchard is ours, our land to save। ਹੁਣ ਇਹ ਅੱਡ ਪੰਛੀਆਂ ਨੂੰ ਇੱਕ ਮੈਟਾਫਰ ਅਲੰਕਾਰ ਹੈ ਕਿ ਉਹ ਹਰੇ ਤੋਤਿਓ, ਉਹ ਪੈਰਟਸ ਗ੍ਰੀਨ, ਉਹ ਪੀਕੌਕਸ ਬ੍ਰਾਈਟ, ਉਹ ਰੰਗ ਬਰੰਗੇ ਮੌਜ਼ਿਕ ਰੰਗਾਂ ਵਾਲੇ ਮੋਰੋ। ਤੁਹਾਡੇ ਅੰਦਰ ਅੱਗ ਹੈ, ਯੋਰ ਯੂਥ ਇਜ਼ ਫਾਇਰ, ਯੋਰ ਵਿੰਗਸ ਆ, ਤੁਹਾਡੇ ਖੰਭਾਂ ਦੇ ਅੰਦਰ ਤਾਕਤ ਹੈ। ਫਲਾਈ ਐਜ਼ ਵਨ ਸਟੋਰਮ, ਇਸ ਵੇਲੇ ਇਕੱਠਾ ਬਣ ਕੇ ਇੱਕ ਤਾਕਤ, ਇੱਕ ਤੂਫਾਨ ਬਣ ਜਾਓ। ਸਟ੍ਰਾਈਕ ਐਜ਼ ਵਨ ਵੇਵ, ਇੱਕ ਪਾਵਰਫੁਲ ਲਹਿਰ ਸਮੁੰਦਰ ਦੀ ਬਣ ਜਾਓ। ਇਹ ਬਾਗ ਸਾਡਾ, ਇਸ ਧਰਤੀ ਨੂੰ ਅਸੀਂ ਬਚਾਉਣਾ। ਉਹ ਪੈਰਟਸ ਗ੍ਰੀਨ, ਉਹ ਪੀਕੌਕਸ ਬ੍ਰਾਈਟ, ਯੋਰ ਯੂਥ ਇਜ਼ ਫਾਇਰ, your wings are might, fly as one storm, strike as one wave, this orchard is ours, our land to save। Last sentence hai, so sing with me with a heart so strong, our truth is justice, our fight is song, together we will rise, together we will soar, till crows are gone and peace restored। ਜੀ ਕਿ ਉੱਠੋ, ਆਓ ਮੇਰੇ ਨਾਲ ਗਾਓ, ਅਸੀਂ ਗਾਈਏ ਮਜ਼ਬੂਤ ਦਿਲ ਦੇ ਨਾਲ ਉਹ ਗੀਤ, ਕਿਉਂਕਿ ਸਾਡੀ ਤਾਕਤ ਸੱਚ ਹੈ, ਜਸਟਿਸ ਹੈ, ਸਾਡੀ ਲੜਾਈ ਹੀ ਸੌਂਗ ਹੈ। ਔਰ ਅਸੀਂ ਇਕੱਠੇ ਉਭਰੀਏ, ਇਕੱਠੇ ਅਸੀਂ ਜਿਹੜਾ ਹੈ ਉਹ ਆਪਣਾ ਜਿਹੜਾ ਪ੍ਰਭਾਵ ਦੇਈਏ। ਉਦੋਂ ਤੱਕ ਜਦੋਂ ਤੱਕ ਕਿ ਕਾਂ ਜਿਹੜੇ ਕਾਂ ਕਾਂ ਕਰਕੇ ਜਿਨ੍ਹਾਂ ਨੇ ਸਾਡੇ ਬਾਗ ਨੂੰ ਉਜਾੜਿਆ ਹੋਇਆ ਹੈ, ਇਹਨਾਂ ਨੂੰ ਅਸੀਂ ਭਜਾ ਨਾ ਦਈਏ ਔਰ ਇਸ ਧਰਤੀ ਦੇ ਉੱਤੇ ਵਾਪਸ ਅਮਨ ਨੂੰ ਜਿਹੜਾ ਹੈ ਉਹ ਵਾਪਸ ਨਾ ਮੋੜ ਆਈਏ। ਸੋ ਸਿੰਗ ਵਿਦ ਮੀ with a heart so strong, our truth is justice, our fight is song, together we will rise, together we will soar, till crows are gone and peace restored। ਵਾਹ ਵਾਹ ਵਾਹ, ਸੋ ਨਾਈਸ, ਸੋ ਰਿਮਾਰਕੇਬਲ। ਸੋ ਹੁਣ ਆਪਾਂ ਆਪਣੇ ਰਿਵਿਊਅਰਸ ਬਾਸੋਂ ਨੇ ਉਹ ਲੈਣ ਜਾ ਰਹੇ ਹਾਂ। ਸੋ ਇਮਾਨ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਜਸਦੀਪ ਜੀ, ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ, मोहम्मद याकूब जी, ਇਹ ਕਹਿੰਦੇ कि डॉक्टर साहब आज जुम्मा है और हाता यानी कि कल हाता है सैटरडे, और कोशिश करना कि आप प्रोटेस्ट का कहते लाइव प्रोग्राम दिखा दें, क्योंकि मेरी तबीयत ठीक नहीं है, मैनू फीवर है। मैं कहते पक्का प्रोग्राम बनाया है सी, सो गेट वेल सून। कोई नहीं मोहम्मद यूनुस साहब, अपना ध्यान रखो जी। और सुखजीत बच्चू जी, फिर राजविंदर कौर जी भी, और लवनेश सिंह जी, और फिर इस तरह निहंग सिंह जी, और फिर इस तरह सिंह गरचा जी, और फिर इसी तरह सतनाम औजला जी, इंद्रप्रीत सिंह जी, अमरजीत सिंह सैनी जी, अब्दुल अलीफ जी, एक कहते ने जो बोले सो निहाल सत श्री अकाल, और खालिस्तान पाकिस्तान कहते ने जीवे। और इसी तरह फिर कहते ने कि इंशाअल्लाह यानी खालसा मुस्लिम भाई भाई, और भाई बिल्कुल हाँ जी। मंजूर कोहिनूर जी भी, और अब्दुल अलीफ जी कहते वी लव खालिस्तान। फिर खालिद शाह जी कहते वेरी गुड सर, वी लव यू सर फ्रॉम पाकिस्तान। और फिर इसी तरह अब्दुल गफूर जी कहते डॉक्टर साहब योर शो आर वेरी इंपॉर्टेंट फॉर इंफॉर्मेशन। और चरणजीत सिंह जी, श्यामदार जी, वो भी फतेह बुलाते ने। कुलदीप कौर जी, हरमन पन्नू जी, इंद्रजीत सिंह संधू जी भी, गुरचंद सिंह कंग जी भी, और महबूब अहमद जी। हेलो सर, आई एम पाकिस्तानी फ्रॉम USA, बिग फैन ऑफ योर एनालिसिस, प्रे फॉर खालिस्तान। और गुरप्रकाश सिंह जी भी, और गुरचंद कंग जी भी फतेह बुलाते ने। जसवीर सिंह बराड़ जी, बलविंदर सिंह जी भी, और अमन सिंह खालसा जी। सतनाम सिंह जी, सिंपल गार्डनिंग विद द रिजल्ट्स कहते हैं कि मैं इन्हां दी कल भी यही मैसेज सी, मैनू हैरानी है भी मैं क्यों कहते हैं, क्योंकि वो कहते हैं कि असी डोनर जिहड़े ने उन्हां नूं दी सराहता करते हैं, और जिहड़े अदरवाइज ने क्रिटिकल मैसेजेस उन्होंने असी पढ़ते नहीं, इग्नोर करते हैं। और ये जड़ा ये बिल्कुल तुहाडी गल ठीक नहीं है। सिंपल गार्डनिंग विद रिजल्ट्स असी हर एक नूं, और असी इसलिए इनकरेज भी करते हैं कि भी तुसी सानू लिखो भी। हाँ, जिन्हां ने डोनेट किया ज़ाहिर है जिहड़े अपनी कमाई चों दिंदे ने वो साडा फर्ज भी बनता भी उन्होंने असी एक्नॉलेज करिए। और ये कोई
ਖੁਸ਼ਾਮਦ ਨਹੀਂ ਹੈ, ਦਿਸ ਇਜ਼ ਐਪਰੀਸ਼ੀਏਸ਼ਨ। Appreciation। ਲੇਕਿਨ ਅਸੀਂ ਕ੍ਰਿਟਿਸਿਜ਼ਮ ਨੂੰ ਵੀ ਉਨਾ ਹੀ ਜਿਹੜਾ ਇੰਪੋਰਟੈਂਟ ਸਮਝਦੇ ਹਾਂ। ਔਰ ਤੁਸੀਂ ਠੀਕ ਕਹਿ ਰਹੇ ਹੋ ਕਿ ਅਲਟੀਮੇਟਲੀ ਕ੍ਰਿਟਿਸਿਜ਼ਮ ਇੰਪਰੂਵ ਕਰਨ 'ਚ ਮਦਦ ਕਰਦਾ ਹੈ। ਜੁਝਾਰ ਸਿੰਘ ਜੀ, ਬਲਜੀਤ, ਬਿਕਰਮਜੀਤ ਸਿੰਘ ਜੀ, ਜਤਿੰਦਰ ਸਿੰਘ ਜੀ, MR ਲਿਆਮਨ ਜੀ ਵੀ, ਔਰ ਸੁਖਵਿੰਦਰ ਸਿੰਘ ਜੀ ਵੀ, ਨਿਹੰਗ ਸਿੰਘ ਜੀ ਕਹਿੰਦੇ ਕਿਆ ਬਾਤ ਹੈ ਭਾਊ ਜੀ, ਔਰ ਗਿਆਨੀ ਅਵਤਾਰ ਸਿੰਘ ਜੀ, ਟੋਨੀ ਟਿੰਸਾ ਜੀ, ਔਰ ਫਿਰ ਇਸ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਜੀਓ ਢਿੱਲੋਂ ਸਾਹਿਬ ਐਂਡ ਭਾਊ ਜੀ, ਵਰਡਸ ਟੂ ਪ੍ਰੇਜ਼, ਫੈਂਟੈਸਟਿਕ, ਅਮੇਜ਼ਿੰਗ। no words to ਹਾਂਜੀ। fantastic, amazing, ਬਿਲਕੁਲ ਤੁਸੀਂ ਠੀਕ ਕਿਹਾ। ਗਿਆਨੀ ਅਵਤਾਰ ਸਿੰਘ ਜੀ ਕਹਿੰਦੇ ਹੱਕਦਾਰ ਹੈ ਹਰੇਕ ਉਮਰ ਕੈਦੀ ਨੂੰ ਐਮਰਜੈਂਸੀ ਪੈਰੋਲ ਦੀ ਵਿਵਸਥਾ ਹੈ। ਹਿੰਦੁਸਤਾਨ ਦੀਆਂ ਅਦਾਲਤਾਂ ਅਤੇ ਪ੍ਰਸ਼ਾਸਨ ਨੂੰ ਮੇਰੇ ਵਕੀਲ ਸਿਮਰਨਜੀਤ ਸਿੰਘ ਦੁਆਰਾ ਪਟੀਸ਼ਨ ਪਾ ਕੇ ਕਿਹਾ ਗਿਆ ਕਿ ਮੇਰੀ 96 ਸਾਲ ਦੀ ਬਿਰਧ ਮਾਤਾ ਦੀ ਆਖਰੀ ਇੱਛਾ ਮੇਰੇ ਨਾਲ ਤਸ਼ੱਦਦ ਸਾਨੂੰ ਸਾਡੇ ਅਕੀਦੇ ਤੋਂ ਡੁਲਾ ਨਹੀਂ ਸਕਿਆ ਤਾਂ ਇਹ ਮਾਨਸਿਕ ਤਸ਼ੱਦਦ ਵੀ ਸਾਨੂੰ ਝੁਕਾ ਨਹੀਂ ਸਕੇਗੀ। ਇਹ ਫਤਿਹ ਬੁਲਾਉਂਦੇ ਨੇ ਔਰ ਵਾਹਿਗੁਰੂ ਜੀ ਕਹਿੰਦੇ ਨੇ ਕਾ ਕਿ ਖਾਲਸਾ, ਹਾਂਜੀ ਵਾਹਿਗੁਰੂ ਦਾਸ ਜੀ ਕੀ ਫਤਿਹ। ਭਾਈ ਪਰਮਜੀਤ ਸਿੰਘ ਕੀ ਕਹਿੰਦੇ ਨੇ ਪਿਓਰ ਬੋਡੈਲ ਜੇਲ੍ਹ ਚੰਡੀਗੜ੍ਹ। ਔਰ ਹਾਂਜੀ ਪ੍ਰਭਜੋਤ ਗੇਮਿੰਗ ਜੀ ਵੀ, ਬਾਜ ਜਿਹੜੇ ਰੰਧਾਵਾ ਜੀ ਵੀ, ਔਰ ਅਜੇਪਾਲ ਸਿੰਘ ਜੀ, ਔਰ ਸਤਨਾਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਨੂਪਾ ਜੀ ਵੀ, ਔਰ ਜਸ ਸਮਰਾ ਜੀ ਵੀ, ਬੌਬ ਸਿੰਘ ਜੀ ਵੀ, ਸਭ ਦਾ ਸਾਨੂੰ ਕੈਲਗਰੀ ਤੋਂ ਵੀ, ਭਾਵੇਂ ਉਹ ਬਾਅਦ 'ਚ ਲਿਖਦੇ ਨੇ, ਡਾਕਟਰ ਪਰਮਜੀਤ ਸਿੰਘ, ਉਹ ਫਤਿਹ ਬੁਲਾਉਂਦੇ ਨੇ। ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਰੋਜ਼ਾਨਾ ਉਹਨਾਂ ਦਾ ਮੈਸੇਜ ਹੁੰਦਾ ਹੈ ਜੀ ਉਹਦੇ ਕਮੈਂਟਸ ਦੇ ਥੱਲੇ। ਸੋ ਇਸ ਤਰ੍ਹਾਂ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਉੱਪਰ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।